ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ ਲਗਾਤਾਰ ਤਕਰੀਬਨ 3.5 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਮੋਰਚਾ ਲੱਗਾ ਹੋਇਆ। ਤਾਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿ ਅੱਜ ਖਾਸ ਪ੍ਰੋਗਰਾਮ ਇੱਥੇ ਜਥੇਬੰਦੀਆਂ ਦੇ ਵੱਲੋਂ ਮੋਰਚੇ ਦੇ ਵੱਲੋਂ ਉਲੀਕਿਆ ਗਿਆ, ਜਿਹਦੇ ਵਿੱਚ ਪੈਰਾਂ ਨੂੰ ਬੇੜੀਆਂ ਪਾ ਕੇ ਹੱਥਾਂ ਨੂੰ ਹੱਥਕੜੀਆਂ ਲਾ ਕੇ ਤੇ ਜਿਹੜੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਕਿ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਨੇ ਜਾਂ ਮੋਰਚੇ ਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਸਮਾਜ ਸੇਵੀ ਕਾਰਕੁਨ ਨੇ, ਸਿੱਖ ਜਥੇਬੰਦੀਆਂ ਨੇ, ਵੱਖ-ਵੱਖ ਨੁਮਾਇੰਦੇ ਨੇ, ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿ ਅੱਗੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੱਕੇ ਤੌਰ 'ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਜਿੱਥੇ ਇਕੱਠ ਦੇ ਰੂਪ ਦੇ ਵਿੱਚ ਵੱਖ-ਵੱਖ ਜਿਹੜੇ ਕਾਰਕੁਨ ਨੇ ਬੈਠੇ ਹੋਏ ਨੇ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਨੂੰ ਕਹਾ ਜਾਣੇ ਲਈ ਨਾ ਮਜਬੂਰ ਕਰੋ। ਕੌਮੀ ਸਾਹ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਕੌਮੀ ਸਾਹ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬੰਦੂ ਸਾਹਿਬ ਤੁਹਾਡੇ ਸਾਰੀਆਂ ਗੱਲਾਂ ਸਹੀ ਹੈ, ਤੂੰ ਜੋ ਵੀ ਬੋਲੇ ਠੀਕ ਹੈ, ਪਰ ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ। ਤੁਸੀਂ ਇਹ ਗੱਲ ਤੇ ਕਿਉਂ ਨਹੀਂ ਆਉਂਦੇ? ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ, ਇੱਥੇ ਦੇ ਬਸਿੰਦੇ ਨਹੀਂ ਸਮਝਦੀ। ਜੇ ਤੁਹਾਨੂੰ ਇੱਥੇ ਦੇ ਬਸਿੰਦੇ ਸਮਝਦੀ ਹੋਵੇ ਤਾਂ ਤੁਹਾਨੂੰ ਧੁੱਪ 'ਚ ਮਾਰੇ। ਇਹਨਾਂ ਨੇ ਪਹਿਲਾਂ ਇੱਥੇ ਬੁਲਾ ਕੇ ਰੱਖਣਾ ਚਾਹੀਦਾ ਤਾਂ। ਇਹਨਾਂ ਨੂੰ ਕਿੰਨੇ ਦਿਨਾਂ ਦਾ ਪਤਾ ਕੀ ਹੈ? ਕੌਮੀ ਇਨਸਾਫ ਮੋਰਚਾ ਉੱਥੇ ਬੈਠੇ ਆਰਾਮ ਨਾਲ, ਸਾਡੇ ਕੋਲੇ ਸਾਰੇ ਆ ਰਹੇ, ਤੁਹਾਨੂੰ ਪਤਾ ਨਾ। ਮੈਂ ਐਸਪੀ ਸਾਹਿਬ ਨੂੰ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ, ਬਾਪੂ ਜੀ ਬੋਲ ਲੈਣ ਦਿਓ। ਇਹਨਾਂ ਨੂੰ ਇੰਨਾ ਵੀ ਢਿੱਲ ਨਾ ਛੱਡੋ। ਸਾਡਾ ਹੁਣ ਕੁਝ ਨਹੀਂ ਰਿਹਾ, ਅਸੀਂ 70 ਸਾਲ ਦੇ ਹੋ ਗਏ ਆ। ਸਾਡੇ ਜੋ ਮਰਜ਼ੀ ਕਰ ਲੈਣੇ। ਇਹਨਾਂ ਕੋਲ 3 ਗੱਲਾਂ ਹੋਣੀਆਂ, ਅੰਦਰ ਸਿੱਟੋ, ਪਰਚਾ ਪਾ ਦਿਓ, ਡੰਡੇ ਮਾਰ ਲਓ, ਹੋਰ ਕੱਖ ਨਹੀਂ ਇਹਨਾਂ ਦੇ ਕੋਲੇ। ਸਮਝੇ? ਇਹਨਾਂ ਦੇ ਜੜਾ ਉੱਤੇ ਹੈ, ਇਹਨਾਂ ਦੇ ਵੀ ਬਰਾਬਰ ਪਰਚੇ ਹੋਣਗੇ। ਤੁਸੀਂ ਕੀ ਸਮਝਦੇ? ਇਹ ਗੱਲਾਂ ਕੋਰਟ 'ਚ ਨਹੀਂ ਜਾ ਰਹੀਆਂ, ਇਹ ਸਾਨੂੰ ਲੋਕੀ ਖੜੇ ਆ। ਅਸੀਂ ਬਸਿੰਦੇ ਆ, ਇੱਥੇ ਦੇ ਟੈਕਸ ਦਿੰਦੇ ਆ, GST ਸੈਂਟਰ ਸਰਕਾਰ ਨੂੰ ਦਿੰਦੇ ਆ। ਸਮਝੇ ਨਾ? ਕਿਉਂ ਰੋਕਿਆ ਵਾ ਇਹਨਾਂ ਨੇ ਸਾਨੂੰ? ਦੱਸੋ। ਬੋਲਣ ਲੱਗ ਗਏ ਹੋਰ ਕੀ ਬੋਲਣ। ਮੈਂ ਪੁੱਛ ਰਿਹਾ, ਉਹਨਾਂ ਨੂੰ ਪੁੱਛ ਰਿਹਾ। ਤੈਨੂੰ ਬੋਲ ਸਕਦੇ। ਜਹੇਦਾਰ ਜਗਤਾਰ ਸਿੰਘ ਹਮਾਰਾ ਜਿੰਦਾਬਾਦ। ਜਹੇਦਾਰ ਜਗਤਾਰ ਸਿੰਘ ਹਮਾਰਾ ਜਿੰਦਾਬਾਦ। ਕੌਮੀ ਇਨਸਾਫ ਮੋਰਚਾ ਸਾਡੀ ਕੁੱਤੇ ਜਿੰਨੀ ਵੀ ਕਰਨੀ ਹੈ ਯਾਰ। ਅਸੀਂ ਮੇਰੇ ਮੁਲਕ 'ਚ ਰਹਿ ਕੇ ਕੀ ਕਰਨਾ? ਭਗਵੰਤ ਬੁੱਝੜ ਮੁਰਦਾਬਾਦ। ਭਗਵੰਤ ਬੁੱਝੜ ਮੁਰਦਾਬਾਦ। ਭਗਵੰਤ ਬੁੱਝੜ ਮੁਰਦਾਬਾਦ। ਸੈਂਟਰ ਸਰਕਾਰ ਮੁਰਦਾਬਾਦ। ਸੈਂਟਰ ਸਰਕਾਰ ਮੁਰਦਾਬਾਦ। ਭਗਵੰਤ ਬੁੱਝੜ ਮੁਰਦਾਬਾਦ। ਭਗਵੰਤ ਬੁੱਝੜ ਮੁਰਦਾਬਾਦ। ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ, ਭਗਵੰਤ ਮਾਨ ਸਾਹਿਬ ਨਹੀਂ ਹੈਗਾ, ਇਹ ਭਗਵੰਤਾ ਬੁੱਝੜ ਹੈ। ਦੂਆ ਬੇਅੰਤ ਹੈ ਇਹ ਬੜਾ ਬੁੱਝੜ ਹੈ। ਆਪਾਂ ਇਹਨੂੰ ਸਾਹਬ ਕਿਉਂ ਲਾਉਣੇ? ਸਭ ਤੋਂ ਬੜਾ ਕਸੂਰ ਆਪਣਾ ਇਹ। ਹੁਣ ਸਾਥੀਆਂ ਨੇ ਇਹਨਾਂ ਨੂੰ 10 ਮਿੰਟ ਦਿੱਤੇ ਆ, 5 ਮਿੰਟ ਹੋ ਗਏ। 5 ਮਿੰਟ ਬਾਅਦ ਸਾਰੇ ਵੀਰਾਂ ਨੂੰ ਬੇਨਤੀ ਹੈ, ਇਹਨਾਂ ਬਜ਼ੁਰਗਾਂ ਨੂੰ ਪਾਸੇ ਕਰਕੇ ਆਪਾਂ ਮੂਹਰੇ ਹੋਣਾ ਸਾਰਿਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਇੱਕ ਸੁਨੇਹਾ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਲੀਕਿਆ ਗਿਆ ਸੀ, ਕੱਲ ਵੀ ਲਗਾਤਾਰ 2 ਘੰਟੇ ਮੀਟਿੰਗ ਹੋਈ, ਪਰੰਤੂ ਅੱਜ ਸਾਨੂੰ ਜ਼ਬਰਦਸਤੀ ਇੱਥੇ ਰੋਕਿਆ ਗਿਆ, ਜਿਹੜਾ ਇੱਕ ਡੈਮੋਕ੍ਰੇਸੀ ਦਾ ਘਾਣ ਹੈ। ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਰੋਸ ਦਾ ਮੁਜ਼ਾਹਰਾ ਕਰ ਸਕਦੇ ਹਾਂ, ਪਰੰਤੂ ਇਸ ਤਰ੍ਹਾਂ ਸਰਕਾਰਾਂ ਜਲੀਲ ਕਰ ਰਹੀਆਂ। ਜਿਹੜਾ ਅੱਜ ਦਾ ਰੋਸ ਪੱਤਰ ਤਿਆਰ ਕਰਿਆ ਗਿਆ, ਉਹ 'ਚ 5 ਮੁੱਦੇ ਹੈ ਜਿਹੜੇ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਸੰਬੰਧਿਤ ਹੈ। ਸੋ ਮੇਰੀ ਇੱਕ ਸੁਨੇਹਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਕਿ ਜਿਹੜਾ CM ਨੂੰ ਅਸੀਂ ਰੋਸ ਪੱਤਰ ਦੀ ਕਾਪੀ ਦੇਣੀ ਹੈ, ਜੇਕਰ 5-7 ਮਿੰਟਾਂ 'ਚ ਉਹਨਾਂ ਦਾ ਨੁਮਾਇੰਦਾ ਨਹੀਂ ਆਇਆ ਤੇ ਇਸੇ ਤਰ੍ਹਾਂ ਇੱਕ DGP ਪੁਲਿਸ ਨੂੰ ਅਸੀਂ ਕਾਪੀ ਦੇਣੀ ਹੈ। DGP ਦਾ ਨੁਮਾਇੰਦਾ ਨਾ ਇੱਥੇ ਪਹੁੰਚਿਆ ਤਾਂ ਸਾਡੇ ਸਬਰ ਨੂੰ ਨਾ ਪਰਖਣੇ ਸਰਕਾਰਾਂ, ਉਹਦੀ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ, ਪ੍ਰਸ਼ਾਸਨ ਹੋਏਗਾ। ਸੋ 10 ਮਿੰਟ ਦਾ ਸਮਾਂ ਬਾਉਂਡ ਹੈ। ਜੇਕਰ ਸੰਬੰਧਿਤ ਅਧਿਕਾਰੀ ਨਾ ਪਹੁੰਚੇ ਤਾਂ ਅਸੀਂ ਕਾਰਵਾਈ ਪਾਉਣ ਨੂੰ ਮਜਬੂਰ ਹੋਵਾਂਗੇ। ਬੋਲੇ ਸੋ ਨਿਹਾਲ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਬੇ ਸਮੇਂ ਤੇ ਜਿੱਥੇ ਮੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਅੱਜ
ਕਾਲੇ ਕੱਪੜੇ ਪਾ ਕੇ ਹੱਥਾਂ ਨੂੰ ਹੱਥਕੜੀਆਂ ਲਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਪੰਜੋਲੀ ਸਾਹਿਬ, ਇਹ ਜ਼ਰੂਰਤ ਕਿਉਂ ਪੈ ਗਈ ਜੀ ਇਦਾਂ ਦਾ ਜਿਹੜਾ ਲਿਬਾਸ ਬਣਾਉਣ ਦੀ? ਦੇਖੋ, ਅਸਲ ਵਿੱਚ ਤਾਂ ਗੱਲ ਇਹ ਹੈ ਵੀ ਸਿੱਖ ਪੰਥ ਨਾਲ ਭਾਰਤ ਦੀ ਧਰਤੀ ਤੇ 1947 ਤੋਂ ਹੀ ਲਗਾਤਾਰ ਧੱਕਾ ਹੁੰਦਾ ਆ ਰਿਹਾ ਔਰ ਸਰਕਾਰ 47 ਤੋਂ ਧੱਕਾ ਕਰਨ ਤੇ ਨਹੀਂ ਹਟਦੀ, ਅਸੀਂ 47 ਤੋਂ ਲੜਨ ਤੋਂ ਨਹੀਂ ਹਟਦੇ। ਹੁਣ ਉਹ ਸਟੇਜ ਆ ਗਈ ਜਿੱਥੇ ਮਤਲਬ ਕਿਤੇ ਨਾ ਕਿਤੇ ਕੌਮ ਨੂੰ ਇੱਕ ਅਜਿਹਾ ਫੈਸਲਾ ਲੈਣਾ ਪੈਣਾ ਕਿ ਅਸੀਂ ਲਗਾਤਾਰ ਜ਼ਬਰ ਜ਼ੁਲਮ ਅਤਿਆਚਾਰ ਹੀ ਸਹਿੰਦੇ ਰਹਿਣਾ ਕਿ ਜਾਂ ਅਸੀਂ ਵੀ ਕੋਈ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰਾਉਣ ਲਈ ਵੀ ਕੋਈ ਠੋਸ ਲੜਾਈ ਲੜਨ ਦਾ ਯਤਨ ਕਰਨਾ। ਅੱਜ ਜਿਹੜੀ ਗੱਲ ਇੱਥੇ ਅਸੀਂ ਕਰ ਰਹੇ ਹਾਂ, ਅੱਜ ਇਸ ਕਰਕੇ ਅਸੀਂ ਜੰਜੀਰਾਂ 'ਚ ਜਕੜੇ ਹੋਏ ਹਾਂ ਕਿ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਭਾਰਤ ਦੀ ਧਰਤੀ ਤੇ ਇਸ ਤਰ੍ਹਾਂ ਜਕੜੇ ਹੋਏ ਨੇ ਜੰਜੀਰਾਂ ਵਿੱਚ ਜਿਵੇਂ ਅਸੀਂ ਜਕੜੇ ਹੋਏ ਹਾਂ। ਕਾਲੇ ਚੋਲੇ ਅਸੀਂ ਤਾਂ ਪਾਏ ਹੋਏ ਨੇ ਕਿ ਸਾਡੇ ਅੰਦਰ ਇੱਕ ਗੁੱਸਾ ਹੈ, ਇੱਕ ਰੋਹ ਹੈ ਕਿ ਜਿਹੜਾ ਲਗਾਤਾਰ ਸਿੱਖਾਂ ਦੇ ਅੰਦਰ ਪਨਪ ਰਿਹਾ। ਜੇ ਸਰਕਾਰ ਨੇ ਕਿਤੇ ਧਿਆਨ ਧਰ ਕੇ ਇਸ ਮਸਲੇ ਦਾ ਹੱਲ ਕੱਢਣ ਦਾ ਯਤਨ ਨਾ ਕੀਤਾ ਤਾਂ ਇਹਦਾ ਰਿਐਕਸ਼ਨ ਵੀ ਬਹੁਤ ਹੋਊਗਾ। ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਇੱਥੋਂ ਦੇ ਡੀਜੀਪੀ ਨੂੰ ਮੈਮੋਰੰਡਮ ਦੇਣ ਦੀ ਗੱਲ ਕਰ ਰਹੇ ਹੋ, ਕੀ ਲੱਗਦਾ ਕਿ ਇਹਦੇ ਨਾਲ ਮਸਲਾ ਹੱਲ ਹੋ ਜੂ ਜੀ? ਦੇਖੋ, ਮਸਲਾ ਤਾਂ ਇਹਨਾਂ ਗੱਲਾਂ ਨਾਲ ਨਹੀਂ ਹੱਲ ਹੋ ਸਕਦਾ। ਮਸਲਾ ਤਾਂ ਅਸਲ ਵਿੱਚ ਪੰਜਾਬ ਦੀ ਸਰਜ਼ਮੀਨ ਤੇ ਪੰਥਕ ਸ਼ਕਤੀ ਨੂੰ ਇਕੱਠੇ ਕਰਕੇ ਪੰਜਾਬ ਦੀ ਧਰਤੀ ਤੇ ਪੰਥਕ ਰਾਜ ਸਥਾਪਿਤ ਕਰਕੇ ਕੋਈ ਯੋਗ ਹੱਲ ਕੱਢਿਆ ਜਾ ਸਕਦਾ। ਇਹ ਮੈਮੋਰੰਡਮ ਧਰਨੇ ਇਹ ਤਾਂ ਸਰਕਾਰਾਂ ਨੂੰ ਜਗਾਉਣ ਖਾਤਰ ਇੱਕ ਯਤਨ ਨੇ, ਤਰੀਕੇ ਨੇ, ਇੱਕ ਢੰਗ ਨੇ ਜਿਹੜੇ ਲਗਾਤਾਰ ਅਸੀਂ ਕਰ ਰਹੇ ਹਾਂ ਕਿ ਕੌਮ ਜਾਗਦੀ ਹੈ, ਜਿਉਂਦੀ ਹੈ, ਉਹ ਬੋਲਦੀ ਹੈ ਤਾਂ ਕਿ ਬੰਦੀ ਸਿੰਘਾਂ ਨੂੰ ਵੀ ਹੌਸਲਾ ਰਹੇ ਇਸ ਗੱਲ ਦਾ ਕਿ ਜੋ ਕੁਰਬਾਨੀ ਅਸੀਂ ਕੀਤੀ ਹੈ ਉਸ ਕੁਰਬਾਨੀ ਦਾ ਕੌਮ ਦੇ ਅੰਦਰ ਸਤਿਕਾਰ ਹੈ, ਮਾਣ ਹੈ ਕੌਮ ਦੇ ਅੰਦਰ ਔਰ ਕੌਮ ਜੂਝ ਰਹੀ। ਬੰਦੀ ਸਿੰਘਾਂ ਦੇ ਮਸਲੇ ਦੇ ਉੱਪਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਭਗਵੰਤ ਸਿੰਘ ਮਾਨ ਜਿਹੜੇ ਅੱਜ ਸੱਤਾ ਵਿੱਚ ਨੇ ਉਹ ਬਹੁਤ ਸਾਰੇ ਦਾਅਵੇ ਤੇ ਕਰਦੇ ਰਹੇ ਨੇ। ਕੀ ਲੱਗਦਾ ਕਿ ਸੱਤਾ ਆਉਣ ਤੋਂ ਬਾਅਦ ਜਿਹੜੇ ਉਹ ਦਾਅਵੇ ਸੀ ਉਹ ਹਕੀਕੀ ਕਿਉਂ ਨਹੀਂ ਹੋ ਸਕੇ? ਦੇਖੋ, ਅਸਲ ਵਿੱਚ ਤਾਂ ਇਹੀ ਦੁੱਖ ਹੈ ਸਭ ਤੋਂ ਵੱਡਾ ਵੀ ਜਿਹੜੀ ਵੀ ਧਿਰ ਪੰਜਾਬ ਵਿੱਚ ਵੋਟਾਂ ਮੰਗਣ ਜਾਂਦੀ ਹੈ ਉਹ ਵਾਅਦੇ ਬਹੁਤ ਵੱਡੇ ਵੱਡੇ ਕਰਦੀ ਹੈ। ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਬੇਵਫਾਈ ਕਰਦੀ ਹੈ, ਧੋਖਾ ਕਰਦੀ ਹੈ, ਵਿਸ਼ਵਾਸਘਾਤ ਕਰਦੀ ਹੈ। ਇਸੇ ਨੂੰ ਤਾਂ ਭਾਈ ਗੁਰਦਾਸ ਕਿਰਤ ਘਣਤਾ ਕਹਿੰਦੇ ਨੇ ਵੀ ਇਹ ਕਿਰਤ ਘਣਤਾ ਹੈ ਜਿਹੜੀ ਕੀਤੀ ਜਾ ਰਹੀ ਹੈ। ਤੇ ਮੈਂ ਸਮਝਦਾ ਕਿ ਇਸੇ ਮੁੱਖ ਮੰਤਰੀ ਨੂੰ ਜੇ ਅੱਜ ਉਹ ਯਤਨ ਨਹੀਂ ਕਰਦੇ ਲੋਕਾਂ ਦੀ ਗੱਲ ਸੁਣਨ ਦੀ ਤਾਂ ਉਹਨੂੰ 27 ਦੇ ਵਿੱਚ ਪਿੰਡ ਪਿੰਡ ਤਾਂ ਜਾਣਾ ਹੀ ਪੈਣਾ ਔਰ ਹੁਣ ਵੀ ਜਾਣਾ ਜਾ ਰਿਹਾ ਤੇ ਉਦੋਂ ਵੀ ਇਹਦੇ ਫਿਰ ਨਤੀਜੇ ਕੀ ਨਿਕਲਣੇ ਉਹਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ। ਸੈਂਟਰ ਸਰਕਾਰ ਨੇ 2019 ਦੇ ਵਿੱਚ ਸ਼ਤਾਬਦੀ ਮੌਕੇ ਕਿਹਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ। ਉਦੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਕੇਂਦਰੀ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਦੀਆਂ ਬਹੁਤ ਸਾਰੀਆਂ ਟਿੱਪਣੀਆਂ ਆਈਆਂ ਕਿ ਬੰਦੀ ਸਿੰਘ ਨੇ ਜਿੰਨਾ ਤੱਕ ਉਹ ਮਾਫੀ ਨਹੀਂ ਮੰਗਦੇ ਇਸ ਮਸਲੇ ਤੇ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਮਾਫੀ ਤਾਂ ਨਾ ਮੁਗਲ ਰਾਜ ਵਿੱਚ ਕਿਸੇ ਸਿੱਖ ਨੇ ਮੰਗੀ ਹੈ, ਨਾ ਅੰਗਰੇਜ਼ ਰਾਜ 'ਚ ਮੰਗੀ ਹੈ, ਨਾ ਕਾਂਗਰਸ ਦੇ ਜ਼ਬਰ ਦੇ ਸਾਹਮਣੇ ਕੋਈ ਸਿੱਖ ਝੁਕਿਆ ਤੇ ਨਾ ਹੀ ਅੱਜ ਕਿਸੇ ਸਿੱਖ ਨੇ ਝੁਕਣਾ। ਮਾਫੀ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਫੀ ਨਾਲੋਂ ਫਾਂਸੀ ਦਾ ਤਖਤ ਜਿਹੜਾ ਉਹ ਸਿੱਖ ਲਈ 100 ਗੁਣਾ ਚੰਗਾ ਹੈ। ਜਿਉਂਦਾ ਮਨੁੱਖ ਇਤਿਹਾਸ ਵਿੱਚ ਹੁੰਦਾ, ਸਰੀਰ ਦੇ ਰੂਪ ਦਾ ਮਨੁੱਖ ਜਿਹੜਾ ਉਹ ਸੜ ਜਾਂਦਾ, ਉਹਦਾ ਸਰੀਰ ਤਾਂ ਸੜਿਆ ਜਾਂਦਾ, ਜਿਉਂਦਾ ਤਾਂ ਉਹਨੇ ਇਤਿਹਾਸ 'ਚ ਰਹਿਣਾ। ਤੇ ਇਤਿਹਾਸ ਵਿੱਚ ਉਹਨੇ ਕਿਵੇਂ ਜਿਉਣਾ? ਉਹਨੇ ਵਜੀਦ ਖਾਂ ਬਣ ਕੇ ਜਿਉਣਾ ਕਿ ਮਤਲਬ ਆਪਣਾ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਬਣ ਕੇ ਜਿਉਣਾ? ਵਿਰਾਸਤ ਉਹਨੇ ਕਿਹੜੀ ਸਾਂਭਣੀ ਹੈ? ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਦੀ ਸਾਂਭਣੀ ਹੈ ਜਾਂ ਵਜੀਦ ਖਾਂ ਦੀ ਸਾਂਭਣੀ ਹੈ? ਇਸ ਲਈ ਇਹ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਦੀ ਵਿਰਾਸਤ ਦੇ ਵਾਰਸ ਨੇ, ਕਿਸੇ ਤਰ੍ਹਾਂ ਵੀ ਸਰਕਾਰ ਅੱਗੇ ਝੁਕ ਨਹੀਂ ਸਕਦੇ। ਮਾਫੀ ਮੰਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ। ਬਿਲਕੁਲ, ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਅੱਜ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹਨਾਂ ਦੇ OSD ਇੱਥੇ ਪੁੱਜੇ ਨੇ ਤੇ ਖਾਸ ਤੌਰ ਤੇ ਜਿਹੜਾ ਮੈਮੋਰੰਡਮ ਨੂੰ ਲੈ ਕੇ ਇੱਕ ਚਰਚਾ ਚੱਲ ਰਹੀ ਹੈ ਕਿ ਮੈਮੋਰੰਡਮ ਦੇਣਾ ਚਾਹੁੰਦੇ ਆ। ਤਾਂ ਇਹ ਖਾਸ ਤਸਵੀਰਾਂ ਅੱਜ ਦੀਆਂ ਤੁਹਾਡੇ ਨਾਲ ਇਹਨਾਂ ਤਸਵੀਰਾਂ ਦੇ ਵਿੱਚ ਸਾਂਝੀਆਂ ਕਰ ਰਹੇ ਹਾਂ। ਜੇਕਰ ਸਰਕਾਰਾਂ ਨੇ ਇਸ ਤੇ ਨਾ ਸੋਚਿਆ ਤਾਂ ਆਉਣ ਵਾਲੇ ਦਿਨ ਫਿਰ ਮੈਂ ਸਰਕਾਰਾਂ ਨੂੰ ਇੱਕ ਜ਼ਰੂਰ ਕਹਿਣੀ ਚਾਹੁੰਦਾ ਬਈ 2027 ਦੀ ਜਿਹੜੀ ਆਉਣੀ ਹੈ ਉਹ 'ਚ ਭਗਵੰਤ ਮਾਨ ਉਹ ਸੁਪਨੇ ਭੁੱਲ ਜਾਵੇ ਜਿਹੜੇ 2022 ਚ ਉਹਨੇ ਲੈ ਕੇ ਵੱਡੀ ਗਿਣਤੀ 'ਚ ਸਰਕਾਰ ਬਣਾਈ ਸੀ। ਉਹ ਇਹ ਆਵਾਜ਼ ਅਸੀਂ ਘਰ ਘਰ ਪਿੰਡ ਪਿੰਡ ਲੈ ਕੇ ਜਾਣੀ ਹੈ। ਸੋ ਇੱਕ DGP ਸਾਹਿਬ ਦੇ ਚੀਫ ਮਿਨਿਸਟਰ ਨੂੰ ਜੀ, ਚੀਫ ਮਿਨਿਸਟਰ ਇਸਪੀ ਦੇ ਵਿੱਚ ਫਸਾ ਲੂ ਉਹ ਲੜੋ ਨਾ ਬਈ। ਹਾਂ, ਬਠਿੰਡਾ ਸਾਹਿਬ ਕਿੱਧਰ? ਆਓ ਜੀ ਬਠਿੰਡਾ। ਸਾਡੀ ਜੀ ਮੁਲਾਕਾਤ ਬੈਠ ਕੇ ਜ਼ਰੂਰ ਕਰੋ। ਇੱਕ ਮੈਂ ਦੱਸਾਂ ਥੋੜੀ ਜੀ
ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਸ ਤਰੀਕੇ ਦੀ ਚਰਚਾ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਵੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਐਸਐਸਸੀ ਦਿੱਤਾ ਸੀ ਵੀ ਸਾਨੂੰ ਮਿਲਾਓ, ਕਿਹਨੇ ਮੰਤਰੀ ਸਾਡਾ ਰਾਈਟ ਹੈ, ਕਰਾਵਾਂਗੇ ਜੀ, ਕਰਾਓ ਜੀ। ਅੱਗੇ ਤੁਸੀਂ ਕਰਾਈ ਹੈ ਜੀ ਮੀਟਿੰਗ, ਗਵਰਨਰ ਸਾਹਿਬ ਨਾਲ ਹੋਈ ਹੈ, ਆਪਣਾ ਸਿੰਘ ਦਮੀਰ ਸਿੰਘ ਵਗੈਰਾ ਆਓ, ਇਹ ਤੁਸੀਂ ਲਿਓ ਜੀ, ਅੱਜ ਤੁਸੀਂ ਲੋ। ਮੇਰੀ ਮੈਮ ਡੀਜੀਪੀ ਪੰਜਾਬ ਨੂੰ ਐਸਐਸਪੀ ਸਾਹਿਬ, ਸਾਡੀ ਹੰਬਲ ਰਿਕੁਐਸਟ ਹੈ ਕੌਮੀ ਸਾਹ ਮੋਰਚੇ ਦੀ ਸਾਰੀ ਲੀਡਰਸ਼ਿਪ ਦੀ, ਜਿਵੇਂ ਕੱਲ ਮੀਟਿੰਗ ਦੇ ਵਿੱਚ ਅਸੀਂ ਤੁਹਾਨੂੰ ਇੱਕ ਐਪਲੀਕੇਸ਼ਨ ਦਿੱਤੀ ਭਾਈ ਰਾਜੋਆਣਾ ਸਾਹਿਬ ਬਾਰੇ, ਅਸੀਂ ਕੌਮੀ ਸਾਹ ਮੋਰਚੇ ਵੱਲੋਂ ਬੜੀ ਉਮੀਦ ਕਰਦੇ ਹਾਂ ਵੀ ਤੁਸੀਂ ਸਾਡੀ ਜਲਦੀ ਤੋਂ ਜਲਦੀ ਗਵਰਨਰ ਸਾਹਿਬ ਨਾਲ ਮੀਟਿੰਗ ਤੈਅ ਕਰਾਓ, ਕਿਉਂਕਿ ਭਾਈ ਰਾਜੋਆਣਾ ਸਾਹਿਬ ਬਾਰੇ ਉੱਪਰ ਚੜ ਜਾ ਸਾਰਾ ਕੁਝ ਕਲੀਅਰ ਸ਼ਬਦਾਂ ਦੇ ਵਿੱਚ ਲਿਖਿਆ। ਅਸੀਂ ਤੁਹਾਨੂੰ ਨੰਬਰ ਰਿਕੁਐਸਟ ਕਰਦੇ ਹਾਂ, ਚੱਲ ਰਿਹਾ ਹੋਇਆ ਠੀਕ ਹੈ, ਬਿਲਕੁਲ ਪੰਜਾਬ ਤੇ ਜਿਹੜਾ ਕਿ ਪੀਸਫੁਲ ਪ੍ਰੋਟੈਸਟ ਕੀਤਾ, ਪਰ ਫਿਰ ਵੀ ਉਮਰ ਦੀ ਲਿਆਕਤ ਨੂੰ ਦੇਖਦੇ ਹੋਏ ਮੈਂ ਓਐਸਡੀ ਸਾਹਿਬ ਨੂੰ ਕਹਿਣਾ ਵੀ ਤੁਸੀਂ ਵੀ ਲੇਟ ਆਏ ਹੋ, ਤਾਂ ਇਸ ਚੀਜ਼ਾਂ ਦਾ ਜਿੰਨੀਆਂ ਮੰਗਾਂ ਸਾਡੀਆਂ ਉੱਤੇ ਧਿਆਨ ਰੱਖਿਓ, ਕਿਉਂਕਿ ਪੰਜਾਬ ਦੇ ਵਿੱਚ ਗੱਲ ਕੁਝ ਹੋਰ ਹੁੰਦੀ ਆ, ਸੀਐਮ ਸਾਹਿਬ ਕੁਝ ਹੋਰ ਕਹਿੰਦੇ ਆ, ਬਰਾੜ ਸਾਹਿਬ। ਤੇ ਦੂਜੀ ਗੱਲ ਇਹ ਹੈਗੀ ਆ ਵੀ ਜਦੋਂ ਜਥੇਦਾਰ ਸਾਹਿਬ ਦੀ ਕਿਤੇ ਵੀ ਤਰੀਕ ਜਾਂ ਕੋਈ ਕਾਗਜ਼ ਪੱਤਰ ਜਿਹੜੇ ਤੱਥ ਆ ਉਹ ਗਲਤ ਤਰੀਕੇ ਨਾਲ ਪੰਜਾਬ ਸਰਕਾਰ ਪੇਸ਼ ਕਰਦੀ ਆ, ਔਰ ਭਿਓਰਾ ਸਾਹਿਬ ਦੀ ਜਿਹੜੀ ਰਿਹਾਈ ਦੀ ਗੱਲ ਉਹ, ਔਰ ਜਿਹੜੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਸ਼ਿਫਟ ਕਰਨਾ, ਉੱਧਰ ਆਈ ਆਉਣਾ ਐਪਲੀਕੇਸ਼ਨ ਹੈ ਹਾਈ ਕੋਰਟ, ਸੋ ਪੰਜਾਬ ਸਰਕਾਰ ਦਾ ਫਰਜ਼ ਹੁੰਦਾ ਕਿ ਉਹਨਾਂ ਦੇ ਪੰਜਾਬ ਆਇਆ ਕੀ ਦਿਖਾਵਾਂ ਪੱਕਾ ਹੀ ਹੈ ਧਾਰਾ ਆ ਕੇ ਕੋਈ ਵੀ ਇਸ ਤਰ੍ਹਾਂ ਵਹਾਂ ਜਾ ਨਹੀਂ ਸਾਰ ਵੀ ਦੇਖਣੇ ਖੜੇ ਨੇ ਤੋੜਨਾ ਪੂਰੇ ਉਸ ਨਾਲ ਜੇ ਸਰਕਾਰ 15 ਦਿਨ ਦੀ ਮਹੀਨੇ ਦੀ ਪੈਰੋਲ ਦਿੰਦੀ ਹੈ ਉਹਦੀ ਜ਼ਿੰਮੇਵਾਰੀ ਸਾਡੀ ਹੋਏਗੀ, ਬਿਲਕੁਲ ਨਹੀਂ ਇਸ ਤਰ੍ਹਾਂ ਦਾ। ਤਾਂ ਸਾਡੇ ਨਾਲ ਲਖਵੀਰ ਸਿੰਘ ਵੀ ਸੌਂਟੀ ਹੈ ਜਿਹੜੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਇੱਥੇ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ ਜੀ? ਕਿਉਂ ਪ੍ਰਦਰਸ਼ਨ ਕਰਨਾ ਪੈ ਰਿਹਾ ਇੰਨਾ ਲੰਬਾ ਸਮਾਂ ਇਹ ਮੋਰਚਾ ਲਗਾਉਣ ਤੋਂ ਬਾਅਦ ਵੀ? ਸਭ ਤੋਂ ਪਹਿਲਾਂ ਤਾਂ ਗੁਰੂ ਦੀਆਂ ਸਾਧ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਘੱਟੋ ਘੱਟ 3.5 ਸਾਲ ਹੋਣੇ ਵਾਲੇ ਹੋ ਗਏ ਮੋਰਚਾ ਲੱਗੇ ਨੂੰ। ਬੜੀ ਸੰਵਿਧਾਨਕ ਮੰਗਾਂ ਨੇ। ਇੱਕ ਤਾਂ ਮੰਗ ਆ ਵੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਬੰਦੀ ਸਿੰਘ, ਕੋਈ 32 ਸਾਲਾਂ ਤੋਂ, ਕੋਈ 35 ਸਾਲਾਂ ਤੋਂ, ਕੋਈ 28 ਸਾਲਾਂ ਤੋਂ, ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਤੇ ਜਿਹੜੇ ਪੰਜਾਬ ਦੇ ਕੇਸ ਚੱਲਦੇ ਨੇ ਉਹ ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਬਾਹਰਲੀਆਂ ਜੇਲ੍ਹਾਂ 'ਚੋਂ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਸੀ, ਕਰਵਾਈਆਂ ਸੀ, ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ। ਤੇ ਜਿਹੜਾ 328 ਸਰੂਪ ਸੀ ਗੁਰੂ ਮਹਾਰਾਜ ਦੇ ਜਿਹੜੇ ਆਲੋਪ ਕੀਤੇ ਗਏ ਸੀ ਉਹਨਾਂ ਬਾਰੇ ਮੋਰਚਾ। ਇਹ ਸਾਰਾ ਸੰਵਿਧਾਨਕ ਹੱਕਾਂ ਨੇ, ਕੋਈ ਇਹਦੇ ਵਿੱਚ ਗੈਰ ਕਾਨੂੰਨੀ ਨਹੀਂ ਆ, ਕਿਉਂਕਿ ਦੁਨੀਆ ਦਾ ਕੋਈ ਵੀ ਕਾਨੂੰਨ ਆ ਉਹ ਇਹ ਨਹੀਂ ਕਹਿੰਦਾ ਜਦੋਂ ਸਜ਼ਾ ਪੂਰੀ ਹੋ ਚੁੱਕੀ ਆ ਤੇ ਕਿਸੇ ਨੂੰ ਵੀ ਜ਼ਬਰਦਸਤੀ ਬੰਦ ਕੀਤਾ ਜਾਵੇ। ਤੇ ਕੋਈ ਗੱਲ ਹੀ ਨਹੀਂ ਸੁਣਦੇ। ਭਾਈ ਜਗਤਾਰ ਸਿੰਘ ਹਵਾਰਾ ਜੀ ਇੱਕ ਤਾਂ ਕੌਮ ਦੇ ਜਥੇਦਾਰ ਸਾਹਿਬ ਨੇ, ਤੇ ਦੂਜਾ ਉਹਨਾਂ ਦੀ ਬਿਰਧ ਮਾਤਾ, ਸਾਰਿਆਂ ਨੂੰ ਪਤਾ ਹੈ ਪੂਰੇ ਸੰਸਾਰ ਨੂੰ ਵੀ ਬਿਰਧ ਮਾਤਾ ਜਿਹੜੇ ਉਹ ਬਿਮਾਰ ਪਏ ਨੇ ਬਹੁਤ, ਉਹਨਾਂ ਨੂੰ ਮਿਲਾਇਆ ਜਾਵੇ ਪੈਰੋਲ ਤੇ ਭੇਜ ਕੇ। ਇਹ ਸਾਰਿਆਂ ਦਾ ਹੱਕ ਆ, ਇਹ ਹੱਕ ਕਾਨੂੰਨ ਦੇ ਮੁਤਾਬਕ ਵੀ ਆ, ਤੇ ਜਿਹੜਾ ਆਪਾਂ ਜਮਹੂਰੀਅਤ ਦੀ ਗੱਲ ਕਰਦੇ ਹਾਂ ਉਹਦੇ ਮੁਤਾਬਕ ਵੀ ਆ। ਤੇ ਅੱਜ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਪੱਤਰ ਦੇਣ ਲਈ ਮੁੱਖ ਮੰਤਰੀ ਸਾਹਿਬ ਨੂੰ ਜਾਣਾ ਸੀ, ਲੇਕਿਨ ਹਰ ਵਾਰ ਇਹ ਇੱਕ ਨੂੰ ਬੈਰੀਕੇਡ ਲਾ ਕੇ ਰੋਕ ਦਿੰਦੇ ਨੇ। ਨਾ ਤਾਂ ਦਿੱਲੀ ਜਾਣ ਦਿੱਤੇ ਨੇ, ਨਾ ਗਵਰਨਰ ਸਾਹਿਬ ਕੋਲ ਜਾਣ ਦਿੱਤੇ ਨੇ, ਨਾ ਅੱਜ ਸੀਐਮ ਦੀ ਕੋਠੀ ਜਾਣ ਦਿੱਤਾ। ਇਸ ਲਈ ਇਹ ਬੜਾ ਧੱਕਾ ਹੋ ਰਿਹਾ, ਪੰਜਾਬ ਸਰਕਾਰ ਵੀ ਕਰ ਰਹੀ ਹੈ, ਸੈਂਟਰ ਵੀ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਤੇ ਤਕਰੀਬਨ ਥੋੜੀ ਜਿਹੀ ਗਿਣਤੀ ਹੈ, ਤੇ ਇੰਨੀ ਵੱਡੀ ਪੱਧਰ ਤੇ ਜਿਹੜਾ ਪ੍ਰਚਾਰ 'ਚ ਫਿਰ ਪੁਲਿਸ ਲਾਈ ਹੋਈ, ਵੱਡੀਆਂ ਜਲ ਤੋਪਾਂ ਲਾਈਆਂ ਹੈ, ਵੱਡੀ ਤਾਦਾਦ ਦੇ ਵਿੱਚ ਚਾਰੇ ਪਾਸੇ ਪੁਲਿਸ ਲੱਗੀ ਹੈ ਜੀ। ਪੁਲਿਸ ਤਾਂ ਵੈਸੇ ਹੀ ਲੱਗ ਜਾਂਦੀ ਹੈ ਚਾਰ ਚੁਫੇਰੇ, ਇਹਨਾਂ ਨੂੰ ਡਰੇ ਇੰਨਾ ਹੁੰਦਾ ਕਿਉਂਕਿ ਆਪਣਾ ਇਤਿਹਾਸ ਗਵਾਹ ਹੈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੋਏ ਸਿੰਘ ਸੀ ਜਿਨ੍ਹਾਂ ਨੇ ਪੂਰੀ ਹਕੂਮਤ ਨੂੰ ਹਿਲਾ ਕੇ ਰੱਖਤਾ ਸੀ। ਇਸ ਕਰਕੇ ਇਹ ਸਿੱਖਾਂ ਤੋਂ ਡਰਦੀ ਇਹਨਾਂ ਨੇ, ਮਤਲਬ ਇਹਨਾਂ ਨੂੰ ਉਈਓ ਡਰ ਲੱਗੀ ਜਾਂਦਾ। ਪਰ ਕਦੇ ਵੀ ਸਿੱਖ ਗੈਰ ਕਾਨੂੰਨੀ ਨਹੀਂ ਹੋਏ, ਕਦੇ ਵੀ ਉਹਨਾਂ ਨੇ ਕਾਨੂੰਨ ਨੂੰ ਤੋੜਿਆ ਨਹੀਂ, ਹੁੱਲੜਬਾਜ਼ੀ ਨਹੀਂ ਕੀਤੀ, ਹਮੇਸ਼ਾ ਸ਼ਾਂਤੀ ਦੇ ਵਿੱਚ ਰਹਿ ਕੇ, ਕਿਉਂਕਿ ਅਸੀਂ ਰੋਸ ਪ੍ਰਦਰਸ਼ਨ ਕਰਨ ਲਈ ਆਏ ਹਾਂ।
ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ। ਇਹਨਾਂ ਨੇ ਰੋਕ ਲਿਆ ਤੇ ਸਾਰੀ ਲੀਡਰਸ਼ਿਪ ਉੱਥੇ ਹੀ ਬੈਠ ਗਈ ਵੀ ਭਾਈ ਧੁੱਪਾਂ 'ਚ ਬੈਠ ਜਾਓ, ਛਾਵਾਂ 'ਚ ਬੈਠ ਜਾਓ, ਤੱਤੀ ਸੜਕ ਤੇ ਬੈਠ ਗਏ ਕਹਿਣ ਦਾ ਮਤਲਬ। ਪਰ ਇਹਨਾਂ ਦਾ ਹੱਕ ਬਣਦਾ ਸੀ ਜਿਹੜਾ ਭਗਵੰਤ ਮਾਨ ਨੂੰ ਬੁਲਾਉਣ ਦਾ, ਕਿਉਂਕਿ ਉਹ ਪੰਜਾਬ ਦਾ ਮੁੱਖ ਮੰਤਰੀ ਆ, ਸਾਰਿਆਂ ਦਾ ਮੁੱਖ ਮੰਤਰੀ ਆ। ਉਹੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਜਿਹੜੀਆਂ ਸਰਕਾਰਾਂ ਨੇ ਸਾਨੂੰ ਆਪਣੇ ਹੱਕ ਰੱਖਣ ਵੀ ਨਹੀਂ ਦਿੰਦੀਆਂ ਤੇ ਸਾਨੂੰ ਆਪਣੀ ਆਵਾਜ਼ ਵੀ ਬੁਲੰਦ ਨਹੀਂ ਕਰਨ ਦਿੰਦੀਆਂ, ਤੇ ਅੱਜ ਇਹ ਵੀ ਉਹੀ ਕੁਛ ਕਰ ਰਿਹਾ। ਇਸ ਕਰਕੇ ਇਹ ਬੜੀ ਨਿੰਦਣਯੋਗ ਚੀਜ਼ ਆ। ਪੰਜਾਬ ਦਾ ਮੁੱਖ ਮੰਤਰੀ ਹੋ ਕੇ ਪੰਜਾਬ ਦੀ ਆਵਾਮ ਨੂੰ ਨਾ ਮਿਲੇ, ਇਹ ਬਹੁਤ ਹੀ ਮਾੜੀ ਗੱਲ ਹੈ। ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਜਿੱਥੇ ਵੱਡੀ ਤਾਦਾਦ ਦੇ ਵਿੱਚ ਪ੍ਰਦਰਸ਼ਨਕਾਰੀ ਜੁੜੇ ਹੋਏ ਨੇ, ਤਾਂ ਉੱਥੇ ਜਿਹੜੇ ਚਾਰੇ ਤਰਫ ਪੁਲਿਸ ਪ੍ਰਸ਼ਾਸਨ ਹੈ, ਜਲ ਤੋਪਾਂ ਲੱਗੀਆਂ ਹੋਈਆਂ ਨੇ, ਵੱਖ-ਵੱਖ ਤਰੀਕੇ ਦਾ ਜਿਹੜਾ ਅੱਜ ਦਾ ਮਾਹੌਲ ਹੈ। ਇੱਧਰਲੇ ਪਾਸਿਓਂ ਵੀ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਨਾਲ। ਇਹ ਚੰਡੀਗੜ੍ਹ ਮੋਹਾਲੀ ਸਰਹੱਦ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਜਿਹੜਾ ਇੱਥੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ, ਤਾਂ ਚਾਰੇ ਤਰਫ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤੇ ਜਿਹੜਾ ਇੱਕ ਸਖਤ ਬੈਰੀਕੇਡਿੰਗ ਕੀਤੀ ਹੋਈ ਹੈ। ਤੇ ਇਹ ਵੀ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। 3 ਤਸਵੀਰਾਂ ਦੇ ਵਿੱਚ ਅੱਜ ਦਾ ਜਿਹੜਾ ਮਾਹੌਲ ਹੈ ਉਹ ਤੁਸੀਂ ਦੇਖ ਸਕਦੇ ਹੋ। ਪਰ ਇਸ ਸੰਵੇਦਨਸ਼ੀਲ ਮਸਲੇ ਦਾ ਹੱਲ ਕਿਸ ਤਰ੍ਹਾਂ ਨਿਕਲਦਾ ਹੈ ਇਹ ਵੀ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵਾਰ ਫਿਰ ਤੋਂ ਕਾਲੇ ਕੱਪੜੇ ਪਾ ਕੇ ਹੱਥਾਂ ਨੂੰ ਹੱਥ ਘੜੀਆਂ ਲਾ ਕੇ ਪ੍ਰਦਰਸ਼ਨ ਕਰਨਾ ਪਿਆ ਹੈ। ਚੰਡੀਗੜ੍ਹ ਮੋਹਾਲੀ ਦੀ ਸਰਹੱਦ ਦੇ ਉੱਪਰ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ। ਗੁਰਿੰਦਰ ਸਿੰਘ ਭੰਗੂ ਹੈ, तमाम ਸਾਰੇ ਪ੍ਰਦਰਸ਼ਨ ਕਰੀਏ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਤੁਸੀਂ ਅੱਜ ਫਿਰ ਤੋਂ ਪ੍ਰਦਰਸ਼ਨ ਕੀਤਾ, ਦਿੱਲੀ ਦੇ ਵਿੱਚ ਵੀ ਪ੍ਰਦਰਸ਼ਨ ਕਰਕੇ ਆਏ ਹੋ, ਤਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਸਿੱਟਾ ਨਿਕਲਦਾ ਨਜ਼ਰ ਆ ਰਿਹਾ ਜੀ? ਦੇਖੋ, ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨਾ ਤਾਂ ਉਸ ਮਾਲਕ ਨੇ ਆ, ਪਰ ਜਿਸ ਹਰ ਇੱਕ ਕਦਮ ਨੂੰ ਪੱਟ ਕੇ ਸੋਚ ਕੇ ਇੱਕ ਸਕਿੰਟ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਹਰ ਚੀਜ਼ ਤੇ ਪਹਿਰਾ ਦੇ ਰਹੀ ਆ, ਉਹਨੂੰ ਬੜਾ ਛਾਣ ਕੇ ਅਸੀਂ ਸਾਰੇ ਲੱਗੇ ਹੋਏ ਆ। ਮਹਾਰਾਜ ਭਲੀ ਕਰੂਗਾ ਆਉਣ ਵਾਲੇ ਦਿਨਾਂ 'ਚ, ਵੇਖਿਓ। ਇਹ ਜਿਹੜਾ ਅੱਜ ਦਾ ਪ੍ਰੋਟੈਸਟ ਸੀਗਾ, ਜਿਵੇਂ ਅਸੀਂ ਦਿੱਲੀ ਦੇ ਵਿੱਚ ਕੀਤਾ, ਉਹਨੂੰ ਅਸੀਂ ਸਫਲਦੇ ਹਾਂ, ਬੜਾ ਸਫਲ ਪੀਸਫੁਲ ਉਹ ਸ਼ਾਂਤਮਈ ਪ੍ਰੋਟੈਸਟ ਸੀ। ਚਾਹੇ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਨੇ ਸਾਡੇ ਤੇ ਜ਼ਬਰ ਢਾਇਆ, ਸਾਡੇ ਆਗੂ ਸਾਹਿਬਾਨਾਂ ਦੀ ਉਮਰ ਦਾ ਵੀ ਕੋਈ ਤਗਿਆਜਾ ਨਹੀਂ ਦੇਖਿਆ ਉਹਨਾਂ ਨੇ ਵੀ 80 ਸਾਲ ਦੇ ਬਜ਼ੁਰਗਾਂ ਨੂੰ ਕਿਵੇਂ ਧੂ ਕੇ ਬੱਸਾਂ ਦੇ ਵਿੱਚ ਸੁੱਟਿਆ। ਸਾਡੀਆਂ ਅਰੈਸਟਾਂ ਹੋਈਆਂ, ਅਰੈਸਟ ਦੀ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ। ਪਰ ਦੂਜੀ ਗੱਲ ਜਿਹੜੀ ਅੱਜ ਦੀ ਮੰਗ ਹੈਗੀ ਆ ਜਥੇਦਾਰ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੀ, 25 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਤਰੀਕ ਹੈਗੀ ਆ। ਹੁਣ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ, ਇਹ ਲੱਗੀ ਜਾਂਦਾ ਉਹਨਾਂ ਨੂੰ ਵੀ ਮੁੱਖ ਮੰਤਰੀ ਬਹੁਤ ਵਧੀਆ, ਸਰਕਾਰ ਬਹੁਤ ਵਧੀਆ, ਕਿਉਂਕਿ ਭੇਡਾਂ ਬਹੁਤ ਨੇ। ਹੁਣ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਸਭ ਤੋਂ ਵੱਡਾ ਰੋੜਾ ਜਗਤਾਰ ਸਿੰਘ ਹਵਾਰਾ ਜੀ ਦੀ ਪਰੋਲ 'ਚ ਜਾਂ ਉਹਨਾਂ ਦੀ ਜਿਹੜੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਪੰਜਾਬ ਸਰਕਾਰ ਹੈਗਾ। ਕਿਵੇਂ ਹੈਗਾ? ਜਿਹੜੇ ਵੀ ਕੋਰਟਾਂ ਦੇ ਵਿੱਚ ਤੱਥ ਪੇਸ਼ ਕੀਤੇ ਜਾਂਦੇ ਨੇ, ਤੱਥ ਲਗਾਏ ਜਾਂਦੇ ਨੇ, ਜਾਂ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ, ਜਾਂ ਜਿਹੜੀ ਸੈਂਟਰ ਨੂੰ ਰਿਪੋਰਟ ਭੇਜੀ ਜਾਂਦੀ ਆ, ਉਹ ਕਿਤੇ ਨਾ ਕਿਤੇ ਬੇਤੁਕੀ ਗਲਤ ਤੱਥ ਪੇਸ਼ ਕੀਤੇ ਜਾਂਦੇ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਬਾਰੇ। ਦੂਜੀ ਗੱਲ, ਭਾਈ ਪਰਮਜੀਤ ਸਿੰਘ ਭਿਓਰਾ ਸਾਹਿਬ ਦੀ ਪਟਿਆਲੇ 'ਚ ਕਿੰਨੇ ਸਮੇਂ ਤੋਂ SSP ਸਾਹਿਬ ਕੋਲ ਜਿਹੜੀ ਉਹਦੀ ਪਈ ਆ, ਦੂਜੀ ਗੱਲ ਐਪਲੀਕੇਸ਼ਨ ਪਈ ਆ, ਉਹਨੂੰ ਕਿਉਂ ਨਹੀਂ ਪਰੋਲ ਦਿੱਤੀ ਜਾਂਦੀ? ਤੀਜੀ ਗੱਲ, ਅਮਰਤਪਾਲ ਸਿੰਘ ਦੀ NSA ਹਟਾ ਦਿੱਤੀ ਗਈ ਆ, ਉਹਨੂੰ ਪੰਜਾਬ 'ਚ ਕਿਉਂ ਨਹੀਂ ਸ਼ਿਫਟ ਕੀਤਾ ਜਾਂਦਾ? ਚੌਥੀ ਮੰਗ, ਭਾਈ ਰਾਜੋਆਣਾ ਸਾਹਿਬ ਦੀ ਫਾਂਸੀ ਬਾਰੇ ਕਿਉਂ ਸਟੈਂਡ ਨਹੀਂ ਲੈਂਦੀ ਪੰਜਾਬ ਸਰਕਾਰ? ਸੈਂਟਰ ਅਸੀਂ ਕੱਲ SSP ਚੰਡੀਗੜ੍ਹ ਨੂੰ ਇੱਕ ਲੈਟਰ ਪ੍ਰੋਵਾਈਡ ਕਰਾਇਆ, ਅਸੀਂ ਉਹਨਾਂ ਤੇ ਅੱਜ ਵੀ ਬੜੇ ਜ਼ੋਰਦਾਰ ਮੰਗ ਕੀਤੀ ਆ ਵੀ ਸਾਡੀ ਗਵਰਨਰ ਸਾਹਿਬ ਨਾਲ ਇਸ ਵਿਸ਼ੇ ਤੇ ਮੀਟਿੰਗ ਕਰਾਓ। ਉਹਦੇ ਵਿੱਚ ਕਲੀਅਰ ਹੈਗਾ ਵੀ ਮਤਲਬ ਉਹਨਾਂ ਦੀ ਫਾਂਸੀ ਉਹ ਭੇਜਣੀ ਕਿਹਨੇ ਰਿਪੋਰਟ ਬਣਾ ਕੇ? ਉਹ ਪੰਜਾਬ ਸਰਕਾਰ ਚੁੱਪ ਬੈਠੀ ਆ। ਸੈਂਟਰ ਸਰਕਾਰ ਤੋਂ ਲੈਟਰ ਲਿਖ ਕੇ ਆਇਆ, 1-2 ਦਿਨਾਂ 'ਚ ਤੁਹਾਨੂੰ ਸਾਰਾ ਕੁਝ ਦਿਖਾ ਵੀ ਦੇਵਾਂਗੇ। ਤੇ ਪੰਜਵੀਂ ਗੱਲ, ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ, ਉਹ ਲੰਮੇ ਸਮੇਂ ਤੋਂ ਬਿਮਾਰੀ ਦੇ ਵਿੱਚ ਜਕੜੇ ਹੋਏ ਨੇ। ਕੀ ਮਤਲਬ ਐਡਾ ਜ਼ਬਰ, ਐਡਾ ਕਹਿਰ ਸਰਕਾਰਾਂ ਢਾ ਰਹੀਆਂ?
ਉਹਨੂੰ ਬਿਮਾਰੀ ਦੇ ਨਾਂ ਤੇ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਸਕਦਾ? ਤੇ ਕਿਤੇ ਨਾ ਕਿਤੇ ਕਾਲੇ ਕੱਪੜੇ ਪਾ ਕੇ ਆਪਣੇ ਆਪ ਨੂੰ ਜਕੜ ਕੇ ਦੇਖੋ 35 ਸਾਲਾਂ ਲਈ ਅੰਦਰ ਹੋ ਗਏ ਬੈਠੇ ਉਹਨਾਂ ਨੂੰ, ਤੇ 1 ਘੰਟਾ ਜਾਂ 2 ਘੰਟੇ ਜੇਲ੍ਹ 'ਚ ਰਹਿਣਾ ਬੜਾ ਔਖਾ। ਤਾਂ ਉਹਨਾਂ ਲਈ ਅੱਜ ਮੈਂ ਤੁਹਾਡੇ ਮਾਧਿਅਮ ਨੂੰ ਕਹਿਣਾ ਵੀ ਜਿਹੜੀ ਕਿਸਾਨੀ ਲੜਾਈ ਆ ਨਾ ਉਹ ਬਹੁਤ ਛੋਟੀ ਆ। ਬੰਦੀ ਸਿੰਘਾਂ ਦੀ ਰਿਹਾਈ ਮੂਰੇ ਮੈਨੂੰ ਲੱਗਦੀ ਅੱਜ ਜੇ ਪੰਜਾਬ ਦੀ ਸਭ ਤੋਂ ਵੱਡੀ ਲੜਾਈ ਹੈਗੀ ਆ ਤਾਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਹੈਗੀ ਆ। ਮੋਰਚਾ ਲੱਗਿਆ ਹੋਇਆ। ਰੌਲਾ ਕੀ ਆ? ਅਸੀਂ ਤੁਹਾਡੇ ਮਾਧਿਅਮ ਨਾਲ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਸਾਰੀ ਲੀਡਰਸ਼ਿਪ ਵੀ ਭਾਈ 13,000 ਦੇ ਲਗਭਗ ਪਿੰਡ ਆ, ਹਰ ਇੱਕ ਦਰਵਾਜ਼ੇ ਹਰ ਇੱਕ ਘਰ ਚੋਂ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉੱਠਣੀ ਚਾਹੀਦੀ ਆ। ਅਸੀਂ ਸਮਝਦੇ ਆ ਵੀ ਪੰਜਾਬ ਬੜਾ ਦਰਦੀ ਆ, ਉਹਨਾਂ ਕੋਲ ਸਮਾਂ ਨਹੀਂ, ਉਹ ਘਰ ਬੈਠੇ ਹਰ ਇੱਕ ਮਾਂ ਚੁੱਲ੍ਹੇ ਤੇ ਬੈਠੀ, ਹਰ ਇੱਕ ਭੈਣ ਹਰ ਇੱਕ ਭਰਾ ਇਹ ਸੋਚਦਾ ਵੀ ਸਾਡੇ ਬੰਦੀ ਸਿੰਘ ਬਾਹਰ ਆਉਣ, ਪਰ ਕਹਿਣ ਨਾਲ ਨਹੀਂ ਆਉਣੇ। ਜਦੋਂ ਆਪਾਂ ਸਿਰ ਜੋੜਨਗੇ ਕੌਮੀ ਸਾਹਿਬ ਮੋਰਚੇ 'ਚ ਆਪਾਂ ਹਾਜ਼ਰੀ ਭਰਾਂਗੇ ਤਾਂ ਫਿਰ ਉਹ ਦਿਨ ਦੂਰ ਨਹੀਂ ਤੇ ਫਿਰ ਬੰਦੀ ਸਿੰਘ ਰਿਹਾ ਹੋਣਗੇ। ਆ ਜਿਹੜੇ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋ ਇਦਾਂ ਦਾ ਲਿਬਾਸ ਪਾ ਕੇ, ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੰਨ ਤੇ ਜੂੰ ਸਰਕਦੀ ਸਰਕਾਰ ਦੇ? ਦੇਖੋ ਜੂਆਂ ਸਰਕਦੀ ਆ ਤੇ ਤਕਲੀਫ ਵੀ ਹੁੰਦੀ ਆ। ਇਹ 'ਚੋਂ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਜਦੋਂ ਦਿੱਲੀ ਪ੍ਰਸ਼ਾਸਨ ਨਾਲ ਸਾਡੀ ਗੱਲ ਚੱਲਦੀ ਸੀ, ਉੱਥੇ ਕੋਈ ਨਈ ਗੱਲ ਹੋਈ, ਉਹਨਾਂ ਸਾਨੂੰ ਇੱਕੇ ਕਹਿੰਦੇ ਤੁਸੀਂ ਦਿੱਲੀ ਜਾਂ ਅਸੀਂ ਤੁਹਾਡੀ ਰਾਸ਼ਟਰਪਤੀ ਕੋਲ ਲੈ ਜਾਂਦੇ ਆ 2 ਜਾਂ 3 ਬੰਦਿਆਂ ਨੂੰ, ਪਰ ਕਾਲੇ ਕੱਪੜੇ ਨਾ ਪਾਓ ਤੇ ਸੰਗਲ ਨਾ ਜਕੜੋ। ਅਸੀਂ ਉੱਥੇ ਜਿਹੜਾ ਆਪਣਾ ਮੰਗ ਪੱਤਰ ਦੇਣਾ ਸੀ ਉਹ ਵੀ ਰੱਦ ਕਰ ਦਿੱਤਾ, ਕਿਉਂਕਿ ਸਾਨੂੰ ਪਤਾ ਵੀ ਸਾਡੇ ਬੰਦੀ ਸਿੰਘ ਐਕਣ ਜਕੜੇ ਹੋਏ ਰਹਿੰਦੇ ਆ। ਉਹਦੇ ਲਈ ਸਾਡੇ ਨੂੰ ਲੱਗਦਾ ਵੀ ਬਹੁਤ ਪੋਜ਼ਿਟਿਵ ਗੱਲ ਜਾਂਦੀ ਆ। ਲੋਕਾਂ ਨੂੰ ਦੇਸ਼ ਪ੍ਰਦੇਸ਼ 'ਚ ਪਤਾ ਵੀ ਅਸੀਂ ਪਹਿਲਾਂ ਵੀ ਗੁਲਾਮ ਸੀ, ਅੱਜ ਵੀ ਗੁਲਾਮੀ ਦੇ ਵਿੱਚ ਸਰਕਾਰਾਂ ਨੇ ਸਾਨੂੰ ਰੱਖਿਆ ਹੋਇਆ। ਜਿਹੜੀਆਂ ਸਰਕਾਰਾਂ ਲੋਕਤੰਤਰ ਦੀ ਗੱਲ ਕਰਦੀਆਂ ਉਹ ਲੋਕਤੰਤਰ ਦੀ ਹੱਤਿਆ ਤੇ ਕਹਿ ਢਾ ਰਹੀਆਂ ਇਹ ਸਰਕਾਰਾਂ। ਤੇ ਲੋਕਤੰਤਰ ਦਾ ਰਾਈਟ ਪ੍ਰੋਟੈਸਟ ਕਰਨੇ ਨੂੰ ਵੀ ਕਹਿੰਦਾ, ਪਰ ਕਿਤੇ ਨਾ ਕਿਤੇ ਮੈਂ ਸਮਝਦਾ ਜਿਹੜੇ ਪੀਸਫੁਲ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਗੁਰੂ ਮਹਾਰਾਜ ਜੋ ਸੱਤੇ ਕਰਵਾ ਰਿਹਾ, ਮੈਨੂੰ ਲੱਗਦਾ ਵੀ ਜਲਦੀ ਹੀ ਤੇ ਵਧੀਆ ਰਿਜ਼ਲਟ ਮਿਲਣਗੇ। ਆ ਜਿਹੜਾ ਤੁਸੀਂ ਮੈਮੋਰੰਡਮ ਅੱਜ ਦੇਣ ਵਾਸਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ, ਸੀਐਮ ਦੇ OSD ਵੀ ਆਏ, ਕੀ ਲੱਗਦਾ ਕਿ ਇਹ ਜਿਹੜੀ ਗੱਲਬਾਤ ਹੈ ਕਿਸੇ ਸਿਰੇ ਚੜੀ, ਕੋਈ ਵਿਸ਼ਵਾਸ ਦਵਾਇਆ ਉਹਨੇ? ਦੇਖੋ ਜਿਹੜਾ OSD ਬਰਾੜ ਸਾਹਿਬ ਆਏ ਤੇ ਇੱਕ ਗੱਲ ਦੇਖਣੀ ਪਊਗੀ, ਕਿਉਂਕਿ 25 ਤਰੀਕ ਆ, ਅੱਜ 22 ਤਰੀਕ ਦੇ ਵਿੱਚ ਹੈਗੇ, 25 ਨੂੰ ਤਰੀਕ ਹੈਗੀ ਆ। ਅੱਜ ਅਸੀਂ ਬਿਲਕੁਲ ਸੰਕੇਤਕ ਤੌਰ ਤੇ ਧਰਨਾ ਦਿੱਤਾ, ਸਾਫ਼ ਸੁਥਰੀ ਸੋਚ ਨਾਲ ਧਰਨਾ ਦਿੱਤਾ, ਕੋਈ ਹੁੱਲੜਬਾਜ਼ੀ ਨਹੀਂ ਕੀਤੀ। ਅਸੀਂ ਚਾਹੁੰਦੇ ਆ ਵੀ ਸਾਨੂੰ ਨਾ ਸਾਡੇ ਨਾਲ ਨਾ ਧੱਕਾ ਕੀਤਾ ਜਾਵੇ, ਸਾਨੂੰ ਨਾ ਮਜਬੂਰ ਕੀਤਾ ਜਾਵੇ ਕਿ ਅਸੀਂ ਬੈਰੀਕੇਡ ਨਹੀਂ ਤੇ ਤੋੜ ਸਕਦੇ। ਪਰ ਗੱਲ ਕੀ ਆ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ। ਅਸੀਂ ਕਿਸੇ ਤਕਰਾਰਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ। ਅਸੀਂ ਪੀਸਫੁਲ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਕਰਾ ਕੇ ਹਟਾਂਗੇ। ਪਰ ਇਹ ਹੁਣ ਸਰਕਾਰ ਨੂੰ ਵੀ ਸੋਚਣਾ ਪਵੇਗਾ, ਕਿਉਂਕਿ ਇਹ ਪ੍ਰੋਟੈਸਟ ਇੱਥੇ ਬੰਦ ਤਾਂ ਹੋ ਗਿਆ ਨਹੀਂ। ਅੱਜ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਪ੍ਰੋਟੈਸਟ ਹੋਣਗੇ। 27 ਤਰੀਕ ਨੂੰ ਵੱਡੀ ਇੱਕ ਮੀਟਿੰਗ ਰੱਖੀ ਹੈ ਕੌਮੀ ਸਾਹਿਬ ਮੋਰਚੇ ਨੇ, ਉਹਦੇ ਵਿੱਚ ਸਾਰੇ ਬੁੱਧੀਜੀਵੀ, ਪੰਥਕ, ਸੰਤ ਮਹਾਂਪੁਰਸ਼ ਨੇ, ਕਿਸਾਨ ਜਥੇਬੰਦੀਆਂ ਹੈਗੀਆਂ, ਸੋ ਸਾਰੇ ਉਹ ਤੋਂ ਵੱਡੀਆਂ ਕੌਲਾਂ ਦੇਵਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਸੰਘਰਸ਼ ਕੌਮੀ ਸਾਹਿਬ ਮੋਰਚੇ ਵੱਲੋਂ ਹੋਰ ਤੇਜ਼ ਕੀਤਾ ਜਾਊਗਾ। ਇਹ ਜਿਹੜਾ ਮਸਲਾ ਹੈ ਤਕਰੀਬਨ ਕਈ ਦਹਾਕੇ ਪੁਰਾਣਾ, ਇਸ ਮਸਲੇ ਦੇ ਉੱਪਰ ਕੰਮ ਹੋ ਰਿਹਾ ਹੈ। ਬਹੁਤ ਸਾਰੇ ਜਿਹੜੇ ਸੁਹਿਰਦ ਲੋਕ ਹੈ ਪਹਿਲਾਂ ਵੀ ਗੱਲ ਕਰਦੇ ਰਹੇ ਨੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ। ਇੱਦਾਂ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਅਸੀਂ ਇੰਨੇ ਲੱਖ ਸਾਈਨ ਕਰਵਾ ਲਿਆ, ਅਕਾਲੀ ਦਲ ਵੀ ਕਹਿ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਕੀ ਲੱਗਦਾ ਕਿ ਇੱਕ ਮਤ ਨਹੀਂ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਊਣਤਾਈਆਂ ਰਹੀਆਂ? ਦੇਖੋ ਮੈਂ ਸਮਝਦਾ ਕੋਈ ਵੀ ਕੋਸ਼ਿਸ਼ ਕਰਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਸਤਿਕਾਰਯੋਗ ਆ। ਖਾਸ ਕਰਕੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ, ਦੇਖੋ ਅਸੀਂ ਤਾਂ ਅਕਾਲ ਤਖਤ ਸਾਹਿਬ ਸਾਡੀ ਸੁਪਰੀਮੋ ਆ। ਅਕਾਲ ਤਖਤ ਕੋਈ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦਾ ਉਹਨੂੰ ਅਸੀਂ ਸਿਰ ਨੀਵਾਂ ਝੁੱਕ ਕੇ ਉਹਨੂੰ ਅਸੀਂ ਪ੍ਰਵਾਨ ਕਰਦੇ ਹਾਂ। ਸੋ ਜਿਹੜਾ ਵੀ ਕਰ ਰਿਹਾ ਹੁਣ ਇਹ ਖਾਮੀਆਂ ਕਿਉਂ ਹੈਗੀਆਂ, ਕਿੱਥੇ ਤੱਕ ਗੱਲ ਪਹੁੰਚੀ, ਪਰ ਅਸੀਂ ਜ਼ਰੂਰ ਤੁਹਾਡੇ ਨਾਲ ਦਾਅਵਾ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਕੁਛ ਨਾ ਕੁਛ ਭਾਈ ਬਲਵੰਤ ਸਿੰਘ ਰਾਂਝੋਆਣੇ ਦੀ ਫਾਂਸੀ ਬਾਰੇ ਔਰ ਭਾਈ ਸਾਹਿਬ ਦੀ ਪਰੋਲ ਬਾਰੇ ਔਰ ਭਿਓਰਾ ਸਾਹਿਬ ਦੀ ਪਰੋਲ ਬਾਰੇ ਜ਼ਰੂਰ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਤੇਜ਼ ਕੀਤੇ ਜਾਣਗੇ। ਆਉਣ ਵਾਲੇ ਸਮੇਂ 'ਚ ਰਿਜ਼ਲਟ ਵੀ ਮਿਲਣਗੇ। ਬਿਲਕੁਲ। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਨਤੀਜੇ ਕਿਸ ਤਰੀਕੇ ਦੇ ਨਿਕਲ ਕੇ ਸਾਹਮਣੇ ਆਉਂਦੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ ਲਗਾਤਾਰ ਤਕਰੀਬਨ 3.5 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਮੋਰਚਾ ਲੱਗਾ ਹੋਇਆ। ਤਾਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਅੱਜ ਖਾਸ ਪ੍ਰੋਗਰਾਮ ਇੱਥੇ ਜਥੇਬੰਦੀਆਂ ਦੇ ਵੱਲੋਂ ਮੋਰਚੇ ਦੇ ਵੱਲੋਂ ਉਲੀਕਿਆ ਗਿਆ, ਜਿਹਦੇ ਵਿੱਚ
ਪੈਰਾਂ ਨੂੰ ਬੇੜੀਆਂ ਪਾ ਕੇ ਹੱਥਾਂ ਨੂੰ ਹੱਥਕੜੀਆਂ ਲਾ ਕੇ ਤੇ ਜਿਹੜੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਕਿ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਨੇ ਜਾਂ ਮੋਰਚੇ ਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਸਮਾਜ ਸੇਵੀ ਕਾਰਕੁਨ ਨੇ, ਸਿੱਖ ਜਥੇਬੰਦੀਆਂ ਨੇ, ਵੱਖ-ਵੱਖ ਨੁਮਾਇੰਦੇ ਨੇ, ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿ ਅੱਗੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੱਕੇ ਤੌਰ 'ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਜਿੱਥੇ ਇਕੱਠ ਦੇ ਰੂਪ ਦੇ ਵਿੱਚ ਵੱਖ-ਵੱਖ ਜਿਹੜੇ ਕਾਰਕੁਨ ਨੇ ਬੈਠੇ ਹੋਏ ਨੇ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਨੂੰ ਕਹਾ ਜਾਣੇ ਲਈ ਨਾ ਮਜਬੂਰ ਕਰੋ। ਕੌਮੀ ਸਾਹ ਮੋਰਚਾ ਜਿੰਦਾਬਾਦ 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 ਕੌਮੀ ਸਾਹ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬੰਗੂ ਸਾਹਿਬ ਤੁਹਾਡੇ ਸਾਰੀਆਂ ਗੱਲਾਂ ਸਹੀ ਹੈ, ਤੂੰ ਜੋ ਵੀ ਬੋਲੇ ਠੀਕ ਹੈ, ਪਰ ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ। ਤੁਸੀਂ ਇਹ ਗੱਲ ਤੇ ਕਿਉਂ ਨਹੀਂ ਆਉਂਦੇ? ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ, ਇੱਥੇ ਦੇ ਵਸਿੰਦੇ ਨਹੀਂ ਸਮਝਦੀ। ਜੇ ਤੁਹਾਨੂੰ ਇੱਥੇ ਦੇ ਵਸਿੰਦੇ ਸਮਝਦੀ ਹੋਵੇ ਤਾਂ ਤੁਹਾਨੂੰ ਧੁੱਪ ਚ ਮਾਰੇ। ਇਹਨਾਂ ਨੇ ਪਹਿਲਾਂ ਇੱਥੇ ਬੁਲਾ ਕੇ ਰੱਖਣਾ ਚਾਹੀਦਾ ਤਾਂ। ਇਹਨਾਂ ਨੂੰ ਕਿੰਨੇ ਦਿਨਾਂ ਦਾ ਪਤਾ ਕੀ ਹੈ? ਕੌਮੀ ਇਨਸਾਫ ਮੋਰਚਾ ਉੱਥੇ ਬੈਠੇ ਆਰਾਮ ਨਾਲ, ਸਾਡੇ ਕੋਲੇ ਸਾਰੇ ਆ ਰਹੇ, ਤੁਹਾਨੂੰ ਪਤਾ ਨਾ। ਮੈਂ ਐਸਐਸਪੀ ਸਾਹਿਬ ਨੂੰ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ, ਬਾਪੂ ਜੀ ਬੋਲ ਲੈਣ ਦਿਓ। ਇਹਨਾਂ ਨੂੰ ਇੰਨਾ ਵੀ ਢਿੱਲ ਨਾ ਛੱਡੋ। ਸਾਡਾ ਹੁਣ ਕੁਝ ਨਹੀਂ ਰਿਹਾ, ਅਸੀਂ 7 ਸਾਲ ਦੇ ਹੋ ਗਏ ਆ। ਸਾਡੇ ਜੋ ਮਰਜ਼ੀ ਕਰ ਲੈਣ। ਇਹਨਾਂ ਕੋਲ 3 ਗੱਲਾਂ ਹੋਣੇ, ਅੰਦਰ ਸਿੱਧਾ ਪਰਚਾ ਪਾ ਦਿਓ, ਡੰਡੇ ਮਾਰ ਲਓ, ਹੋਰ ਕੱਖ ਨਹੀਂ ਇਹਨਾਂ ਦੇ ਕੋਲੇ। ਸਮਝੇ? ਇਹਨਾਂ ਦੇ ਜੜਾ ਉੱਤੇ ਹੈ, ਇਹਨਾਂ ਦੇ ਵੀ ਬਰਾਬਰ ਪਰਚੇ ਹੋਣਗੇ। ਤੁਸੀਂ ਕੀ ਸਮਝਦੇ? ਇਹ ਗੱਲਾਂ ਕੋਰਟ 'ਚ ਨਹੀਂ ਜਾ ਰਹੀਆਂ, ਇਹ ਸਾਨੂੰ ਲੋਕੀ ਖੜੇ ਆ। ਅਸੀਂ ਬਸਿੰਦੇ ਆ ਇੱਥੇ ਦੇ, ਟੈਕਸ ਦਿੰਦੇ ਆ, GST ਸੈਂਟਰ ਸਰਕਾਰ ਨੂੰ ਦਿੰਦੇ ਆ। ਸਮਝੇ ਨਾ? ਕਿਵੇਂ ਕਿਉਂ ਰੋਕਿਆ ਵਾ ਇਹਨਾਂ ਨੇ ਸਾਨੂੰ? ਦੱਸੋ। ਬੋਲਣ ਲੱਗ ਹੋਰ ਕੀ ਬੋਲਣ। ਮੈਂ ਪੁੱਛ ਰਿਹਾ, ਉਹਨਾਂ ਨੂੰ ਪੁੱਛ ਰਿਹਾ। ਤੈਨੂੰ ਬੋਲ ਸਕਦੇ। ਜਹੇਦਾਰ ਜਗਤਾਰ ਸਿੰਘ ਹਮਾਰਾ ਜਿੰਦਾਬਾਦ। ਜਹੇਦਾਰ ਜਗਤਾਰ ਸਿੰਘ ਹਮਾਰਾ ਕੌਮੀ ਇਨਸਾਫ ਮੋਰਚਾ। ਸਾਡੀ ਕੁੱਤੇ ਜਿੰਨੀ ਕਰਨੀ ਹੈ ਯਾਰ। ਅਸੀਂ ਮੇਰੇ ਮੁਲਕ 'ਚ ਰਹਿ ਕੇ ਕੀ ਕਰਨਾ? ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ। ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ, ਭਗਵੰਤ ਮਾਨ ਸਾਹਿਬ ਨਹੀਂ ਹੈਗਾ, ਇਹ ਭਗਵੰਤਾ ਬੁੱਚੜੇ ਦੂਆ ਬੇਅੰਤ ਹੈ। ਇਹ ਬੜਾ ਬੁੱਚੜ ਹੈ। ਆਪਾਂ ਇਹਨੂੰ ਸਾਹਿਬ ਕਿਉਂ ਲਾਉਣੇ? ਸਭ ਤੋਂ ਬੜਾ ਕਸੂਰ ਆਪਣਾ ਇਹ। ਹੁਣ ਸਾਥੀਆਂ ਨੇ ਇਹਨਾਂ ਨੂੰ 10 ਮਿੰਟ ਦਿੱਤੇ ਆ, 5 ਮਿੰਟ ਹੋ ਗਏ। 5 ਮਿੰਟ ਬਾਅਦ ਸਾਰੇ ਵੀਰਾਂ ਨੂੰ ਬੇਨਤੀ ਹੈ, ਇਹਨਾਂ ਬਜ਼ੁਰਗਾਂ ਨੂੰ ਪਾਸੇ ਕਰਕੇ ਆਪਾਂ ਮੂਹਰੇ ਹੋਣਾ ਸਾਰਿਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਇੱਕ ਸੁਨੇਹਾ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਲੀਕਿਆ ਗਿਆ ਸੀ, ਕੱਲ ਵੀ ਲਗਾਤਾਰ 2 ਘੰਟੇ ਮੀਟਿੰਗ ਹੋਈ, ਪਰੰਤੂ ਅੱਜ ਸਾਨੂੰ ਜ਼ਬਰਦਸਤੀ ਇੱਥੇ ਰੋਕਿਆ ਗਿਆ, ਜਿਹੜਾ ਇੱਕ ਡੈਮੋਕ੍ਰੇਸੀ ਦਾ ਘਾਣ ਹੈ। ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਰੋਸ ਦਾ ਮੁਜ਼ਾਹਰਾ ਕਰ ਸਕਦੇ ਹਾਂ, ਪਰੰਤੂ ਇਸ ਤਰ੍ਹਾਂ ਸਰਕਾਰਾਂ ਜਲੀਲ ਕਰ ਰਹੀਆਂ। ਜਿਹੜਾ ਅੱਜ ਦਾ ਰੋਸ ਪੱਤਰ ਤਿਆਰ ਕਰਿਆ ਗਿਆ, ਉਹ 'ਚ 5 ਮੁੱਦੇ ਹੈ ਜਿਹੜੇ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਸੰਬੰਧਿਤ ਹੈ। ਸੋ ਮੇਰੀ ਇੱਕ ਸੁਨੇਹਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਕਿ ਜਿਹੜਾ CM ਨੂੰ ਅਸੀਂ ਰੋਸ ਪੱਤਰ ਦੀ ਕਾਪੀ ਦੇਣੀ ਹੈ, ਜੇਕਰ 5-7 ਮਿੰਟਾਂ 'ਚ ਉਹਨਾਂ ਦਾ ਨੁਮਾਇੰਦਾ ਨਹੀਂ ਆਇਆ ਤੇ ਇਸੇ ਤਰ੍ਹਾਂ ਇੱਕ DGP ਪੁਲਿਸ ਨੂੰ ਅਸੀਂ ਕਾਪੀ ਦੇਣੀ ਹੈ। DGP ਦਾ ਨੁਮਾਇੰਦਾ ਨਾ ਇੱਥੇ ਪਹੁੰਚਿਆ ਤਾਂ ਸਾਡੇ ਸਬਰ ਨੂੰ ਨਾ ਪਰਖਣੇ ਸਰਕਾਰਾਂ, ਉਹਦੀ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ, ਪ੍ਰਸ਼ਾਸਨ ਹੋਏਗਾ। ਸੋ 10 ਮਿੰਟ ਦਾ ਸਮਾਂ ਬਾਉਂਡ ਹੈ। ਜੇਕਰ ਸੰਬੰਧਿਤ ਅਧਿਕਾਰੀ ਨਾ ਪਹੁੰਚੇ ਤਾਂ ਅਸੀਂ ਕਾਰਵਾਈ ਪਾਉਣ ਨੂੰ ਮਜਬੂਰ ਹੋਵਾਂਗੇ। ਬੋਲੇ ਸੋ ਨਿਹਾਲ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਬੇ ਸਮੇਂ ਤੇ ਜਿੱਥੇ ਮੰਗ ਕੀਤੀ ਜਾ ਰਹੀ ਹੈ, ਤਾਂ ਉੱਥੇ ਹੀ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਅੱਜ ਕਾਲੇ ਕੱਪੜੇ ਪਾ ਕੇ ਹੱਥਾਂ ਨੂੰ ਹੱਥਕੜੀਆਂ ਲਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਪੰਜੋਲੀ ਸਾਹਿਬ, ਇਹ ਜ਼ਰੂਰਤ ਕਿਉਂ ਪੈ ਗਈ ਜੀ ਇਦਾਂ ਦਾ ਜਿਹੜਾ ਲਿਬਾਸ ਬਣਾਉਣ ਦੀ? ਦੇਖੋ, ਅਸਲ ਵਿੱਚ ਤਾਂ ਗੱਲ ਇਹ ਹੈ ਵੀ ਸਿੱਖ ਪੰਥ ਨਾਲ ਭਾਰਤ ਦੀ ਧਰਤੀ ਤੇ
1947 ਤੋਂ ਹੀ ਲਗਾਤਾਰ ਧੱਕਾ ਹੁੰਦਾ ਆ ਰਿਹਾ ਔਰ ਸਰਕਾਰ 47 ਤੋਂ ਧੱਕਾ ਕਰਨ ਤੇ ਨਹੀਂ ਹਟਦੀ, ਅਸੀਂ 47 ਤੋਂ ਲੜਨ ਤੋਂ ਨਹੀਂ ਹਟਦੇ। ਹੁਣ ਉਹ ਸਟੇਜ ਆ ਗਈ ਜਿੱਥੇ ਮਤਲਬ ਕਿਤੇ ਨਾ ਕਿਤੇ ਕੌਮ ਨੂੰ ਇੱਕ ਅਜਿਹਾ ਫੈਸਲਾ ਲੈਣਾ ਪੈਣਾ ਕਿ ਅਸੀਂ ਲਗਾਤਾਰ ਜ਼ਬਰ ਜ਼ੁਲਮ ਅਤਿਆਚਾਰ ਹੀ ਸਹਿੰਦੇ ਰਹਿਣਾ ਕਿ ਜਾਂ ਅਸੀਂ ਵੀ ਕੋਈ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰਾਉਣ ਲਈ ਵੀ ਕੋਈ ਠੋਸ ਲੜਾਈ ਲੜਨ ਦਾ ਯਤਨ ਕਰਨਾ। ਅੱਜ ਜਿਹੜੀ ਗੱਲ ਇੱਥੇ ਅਸੀਂ ਕਰ ਰਹੇ ਹਾਂ, ਅੱਜ ਇਸ ਕਰਕੇ ਅਸੀਂ ਜੰਜੀਰਾਂ 'ਚ ਜਕੜੇ ਹੋਏ ਹਾਂ ਕਿ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਭਾਰਤ ਦੀ ਧਰਤੀ ਤੇ ਇਸ ਤਰ੍ਹਾਂ ਜਕੜੇ ਹੋਏ ਨੇ ਜੰਜੀਰਾਂ ਵਿੱਚ ਜਿਵੇਂ ਅਸੀਂ ਜਕੜੇ ਹੋਏ ਹਾਂ। ਕਾਲੇ ਚੋਲੇ ਅਸੀਂ ਤਾਂ ਪਾਏ ਹੋਏ ਨੇ ਕਿ ਸਾਡੇ ਅੰਦਰ ਇੱਕ ਗੁੱਸਾ ਹੈ, ਇੱਕ ਰੋਹ ਹੈ ਕਿ ਜਿਹੜਾ ਲਗਾਤਾਰ ਸਿੱਖਾਂ ਦੇ ਅੰਦਰ ਪਨਪ ਰਿਹਾ। ਜੇ ਸਰਕਾਰ ਨੇ ਕਿਤੇ ਧਿਆਨ ਧਰ ਕੇ ਇਸ ਮਸਲੇ ਦਾ ਹੱਲ ਕੱਢਣ ਦਾ ਯਤਨ ਨਾ ਕੀਤਾ ਤਾਂ ਇਹਦਾ ਰਿਐਕਸ਼ਨ ਵੀ ਬਹੁਤ ਹੋਊਗਾ। ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਇੱਥੋਂ ਦੇ ਡੀਜੀਪੀ ਨੂੰ ਮੈਮੋਰੰਡਮ ਦੇਣ ਦੀ ਗੱਲ ਕਰ ਰਹੇ ਹੋ, ਕੀ ਲੱਗਦਾ ਕਿ ਇਹਦੇ ਨਾਲ ਮਸਲਾ ਹੱਲ ਹੋ ਜੂ ਜੀ? ਦੇਖੋ, ਮਸਲਾ ਤਾਂ ਇਹਨਾਂ ਗੱਲਾਂ ਨਾਲ ਨਹੀਂ ਹੱਲ ਹੋ ਸਕਦਾ। ਮਸਲਾ ਤਾਂ ਅਸਲ ਵਿੱਚ ਪੰਜਾਬ ਦੀ ਸਰਜ਼ਮੀਨ ਤੇ ਪੰਥਕ ਸ਼ਕਤੀ ਨੂੰ ਇਕੱਠੇ ਕਰਕੇ ਪੰਜਾਬ ਦੀ ਧਰਤੀ ਤੇ ਪੰਥਕ ਰਾਜ ਸਥਾਪਿਤ ਕਰਕੇ ਕੋਈ ਯੋਗ ਹੱਲ ਕੱਢਿਆ ਜਾ ਸਕਦਾ। ਇਹ ਮੈਮੋਰੰਡਮ ਧਰਨੇ ਇਹ ਤਾਂ ਸਰਕਾਰਾਂ ਨੂੰ ਜਗਾਉਣ ਖਾਤਰ ਇੱਕ ਯਤਨ ਨੇ, ਤਰੀਕੇ ਨੇ, ਇੱਕ ਢੰਗ ਨੇ ਜਿਹੜੇ ਲਗਾਤਾਰ ਅਸੀਂ ਕਰ ਰਹੇ ਹਾਂ ਕਿ ਕੌਮ ਜਾਗਦੀ ਹੈ, ਜਿਉਂਦੀ ਹੈ, ਉਹ ਬੋਲਦੀ ਹੈ ਤਾਂ ਕਿ ਬੰਦੀ ਸਿੰਘਾਂ ਨੂੰ ਵੀ ਹੌਸਲਾ ਰਹੇ ਇਸ ਗੱਲ ਦਾ ਕਿ ਜੋ ਕੁਰਬਾਨੀ ਅਸੀਂ ਕੀਤੀ ਹੈ ਉਸ ਕੁਰਬਾਨੀ ਦਾ ਕੌਮ ਦੇ ਅੰਦਰ ਸਤਿਕਾਰ ਹੈ, ਮਾਣ ਹੈ ਕੌਮ ਦੇ ਅੰਦਰ ਔਰ ਕੌਮ ਜੂਝ ਰਹੀ। ਬੰਦੀ ਸਿੰਘਾਂ ਦੇ ਮਸਲੇ ਦੇ ਉੱਪਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਭਗਵੰਤ ਸਿੰਘ ਮਾਨ ਜਿਹੜੇ ਅੱਜ ਸੱਤਾ ਵਿੱਚ ਨੇ ਉਹ ਬਹੁਤ ਸਾਰੇ ਦਾਅਵੇ ਤੇ ਕਰਦੇ ਰਹੇ ਨੇ। ਕੀ ਲੱਗਦਾ ਕਿ ਸੱਤਾ ਆਉਣ ਤੋਂ ਬਾਅਦ ਜਿਹੜੇ ਉਹ ਦਾਅਵੇ ਸੀ ਉਹ ਹਕੀਕੀ ਕਿਉਂ ਨਹੀਂ ਹੋ ਸਕੇ? ਦੇਖੋ, ਅਸਲ ਵਿੱਚ ਤਾਂ ਇਹੀ ਦੁੱਖ ਹੈ ਸਭ ਤੋਂ ਵੱਡਾ ਵੀ ਜਿਹੜੀ ਵੀ ਧਿਰ ਪੰਜਾਬ ਵਿੱਚ ਵੋਟਾਂ ਮੰਗਣ ਜਾਂਦੀ ਹੈ ਉਹ ਵਾਅਦੇ ਬਹੁਤ ਵੱਡੇ ਵੱਡੇ ਕਰਦੀ ਹੈ। ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਬੇਵਫਾਈ ਕਰਦੀ ਹੈ, ਧੋਖਾ ਕਰਦੀ ਹੈ, ਵਿਸ਼ਵਾਸਘਾਤ ਕਰਦੀ ਹੈ। ਇਸੇ ਨੂੰ ਤਾਂ ਭਾਈ ਗੁਰਦਾਸ ਕਿਰਤ ਘਣਤਾ ਕਹਿੰਦੇ ਨੇ ਵੀ ਇਹ ਕਿਰਤ ਘਣਤਾ ਹੈ ਜਿਹੜੀ ਕੀਤੀ ਜਾ ਰਹੀ ਹੈ। ਤੇ ਮੈਂ ਸਮਝਦਾ ਕਿ ਇਸੇ ਮੁੱਖ ਮੰਤਰੀ ਨੂੰ ਜੇ ਅੱਜ ਉਹ ਯਤਨ ਨਹੀਂ ਕਰਦੇ ਲੋਕਾਂ ਦੀ ਗੱਲ ਸੁਣਨ ਦੀ ਤਾਂ ਉਹਨੂੰ 27 ਦੇ ਵਿੱਚ ਪਿੰਡ ਪਿੰਡ ਤਾਂ ਜਾਣਾ ਹੀ ਪੈਣਾ ਔਰ ਹੁਣ ਵੀ ਜਾ ਰਿਹਾ ਤੇ ਉਦੋਂ ਵੀ ਇਹਦੇ ਫਿਰ ਨਤੀਜੇ ਕੀ ਨਿਕਲਣੇ ਉਹਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ। ਸੈਂਟਰ ਸਰਕਾਰ ਨੇ 2019 ਦੇ ਵਿੱਚ ਸ਼ਤਾਬਦੀ ਮੌਕੇ ਕਿਹਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ। ਉਦੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਕੇਂਦਰੀ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਦੀਆਂ ਬਹੁਤ ਸਾਰੀਆਂ ਟਿੱਪਣੀਆਂ ਆਈਆਂ ਕਿ ਬੰਦੀ ਸਿੰਘ ਨੇ ਜਿੰਨਾ ਤੱਕ ਉਹ ਮਾਫੀ ਨਹੀਂ ਮੰਗਦੇ ਇਸ ਮਸਲੇ ਤੇ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਮਾਫੀ ਤਾਂ ਨਾ ਮੁਗਲ ਰਾਜ ਵਿੱਚ ਕਿਸੇ ਸਿੱਖ ਨੇ ਮੰਗੀ ਹੈ, ਨਾ ਅੰਗਰੇਜ਼ ਰਾਜ 'ਚ ਮੰਗੀ ਹੈ, ਨਾ ਕਾਂਗਰਸ ਦੇ ਜ਼ਬਰ ਦੇ ਸਾਹਮਣੇ ਕੋਈ ਸਿੱਖ ਝੁਕਿਆ ਤੇ ਨਾ ਹੀ ਅੱਜ ਕਿਸੇ ਸਿੱਖ ਨੇ ਝੁਕਣਾ ਹੈ। ਮਾਫੀ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਫੀ ਨਾਲੋਂ ਫਾਂਸੀ ਦਾ ਤਖਤ ਜਿਹੜਾ ਉਹ ਸਿੱਖ ਲਈ 100 ਗੁਣਾ ਚੰਗਾ ਹੈ। ਜਿਉਂਦਾ ਮਨੁੱਖ ਇਤਿਹਾਸ ਵਿੱਚ ਹੁੰਦਾ, ਸਰੀਰ ਦੇ ਰੂਪ ਦਾ ਮਨੁੱਖ ਜਿਹੜਾ ਉਹ ਸੜ ਜਾਂਦਾ, ਉਹਦਾ ਸਰੀਰ ਤਾਂ ਸੜਿਆ ਹੀ ਜਾਂਦਾ, ਜਿਉਂਦਾ ਤਾਂ ਉਹਨੇ ਇਤਿਹਾਸ 'ਚ ਰਹਿਣਾ। ਤੇ ਇਤਿਹਾਸ ਵਿੱਚ ਉਹਨੇ ਕਿਵੇਂ ਜਿਉਣਾ? ਉਹਨੇ ਵਜੀਦ ਖਾਂ ਬਣ ਕੇ ਜਿਉਣਾ ਕਿ ਮਤਲਬ ਆਪਣਾ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਬਣ ਕੇ ਜਿਉਣਾ। ਵਿਰਾਸਤ ਉਹਨੇ ਕਿਹੜੀ ਸਾਂਭਣੀ ਹੈ? ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਦੀ ਸਾਂਭਣੀ ਹੈ ਜਾਂ ਵਜੀਦ ਖਾਂ ਦੀ ਸਾਂਭਣੀ ਹੈ? ਇਸ ਲਈ ਇਹ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਦੀ ਵਿਰਾਸਤ ਦੇ ਵਾਰਸ ਨੇ, ਕਿਸੇ ਤਰ੍ਹਾਂ ਵੀ ਸਰਕਾਰ ਅੱਗੇ ਝੁਕ ਨਹੀਂ ਸਕਦੇ। ਮਾਫੀ ਮੰਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ। ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਅੱਜ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹਨਾਂ ਦੇ OSD ਇੱਥੇ ਪੁੱਜੇ ਨੇ ਤੇ ਖਾਸ ਤੌਰ ਤੇ ਜਿਹੜਾ ਮੈਮੋਰੰਡਮ ਨੂੰ ਲੈ ਕੇ ਇੱਕ ਚਰਚਾ ਚੱਲ ਰਹੀ ਹੈ ਕਿ ਮੈਮੋਰੰਡਮ ਦੇਣਾ ਚਾਹੁੰਦੇ ਤਾਂ ਇਹ ਖਾਸ ਤਸਵੀਰਾਂ ਅੱਜ ਦੀਆਂ ਤੁਹਾਡੇ ਨਾਲ ਇਹਨਾਂ ਤਸਵੀਰਾਂ ਦੇ ਵਿੱਚ ਸਾਂਝੀਆਂ ਕਰ ਰਹੇ ਹਾਂ। ਜੇਕਰ ਸਰਕਾਰਾਂ ਨੇ ਇਸ ਤੇ ਨਾ ਸੋਚਿਆ ਤਾਂ ਆਉਣ ਵਾਲੇ ਦਿਨ ਫਿਰ ਮੈਂ ਸਰਕਾਰਾਂ ਨੂੰ ਇੱਕ ਜ਼ਰੂਰ ਕਹਿਣੀ ਚਾਹੁੰਦਾ ਬਈ 2027 ਦੀ ਜਿਹੜੀ ਆਉਣੀ ਹੈ ਉਹ 'ਚ ਭਗਵੰਤ ਮਾਨ ਉਹ ਸੁਪਨੇ ਭੁੱਲ ਜਾਵੇ ਜਿਹੜੇ 2022 ਚ ਉਹਨੇ ਲੈ ਕੇ ਵੱਡੀ ਗਿਣਤੀ 'ਚ ਸਰਕਾਰ ਬਣਾਈ ਸੀ। ਉਹ ਇਹ ਆਵਾਜ਼ ਅਸੀਂ ਘਰ ਘਰ ਪਿੰਡ ਪਿੰਡ ਲੈ ਕੇ ਜਾਣੀ ਹੈ। ਸੋ ਇੱਕ DGP ਸਾਹਿਬ ਦੇ ਚੀਫ ਮਿਨਿਸਟਰ ਦੀ ਚੀਫ ਮਿਨਿਸਟਰ ਐਸਪੀ ਦੇ ਵਿੱਚ ਬਗਾ ਲੂ ਉਹ ਲੜੋ ਨਾ ਬਈ। ਹਾਂ, ਬਠਿੰਡਾ ਸਾਹਿਬ ਕਿੱਧਰ? ਆਓ ਜੀ ਬਠਿੰਡਾ ਸਾਡੀ ਜੀ ਮੁਲਾਕਾਤ ਬੈਠ ਕੇ ਜ਼ਰੂਰ ਕਰੋ। ਇੱਕ ਮੈਂ ਦੱਸਾਂ ਥੋੜੀ ਜੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ
ਸਾਂਝੀਆਂ ਕਰ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਸ ਤਰੀਕੇ ਦੀ ਚਰਚਾ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਵੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸੀਂ ਦਿੱਤਾ ਸੀ ਵੀ ਸਾਨੂੰ ਮਿਲਾਓ, ਕਿੰਨੇ ਮੰਤਰੀ ਸਾਡਾ ਰਾਈਟ ਆਪਾਂ ਕਰਾਵਾਂਗੇ ਜੀ, ਕਰਾਓ ਜੀ। ਅੱਗੇ ਤੁਸੀਂ ਕਰਾਈ ਹੈ ਜੀ ਮੀਟਿੰਗ, ਗਵਰਨਰ ਸਾਹਿਬ ਨਾਲ ਹੋਈ ਹੈ, ਆਪਣਾ ਸਿੰਘ ਤੇ ਮੀਸ ਵਗੈਰਾ ਕੋਸ਼ਿਸ਼ ਕਰਾਂਗੇ। ਇਹ ਤੁਸੀਂ ਲਿਓ ਜੀ, ਤੁਸੀਂ ਲਓ। ਮੇਰੀ ਮੈਮ ਡੀਜੀਪੀ ਪੰਜਾਬ ਨੂੰ ਐਸਐਸਪੀ ਸਾਹਿਬ, ਸਾਡੀ ਹੰਬਰ ਰਿਕੁਐਸਟ ਆ ਕੌਮੀ ਕਿਸਾਨ ਮੋਰਚੇ ਦੀ ਸਾਰੀ ਲੀਡਰਸ਼ਿਪ ਦੀ, ਜਿਵੇਂ ਕੱਲ ਮੀਟਿੰਗ ਦੇ ਵਿੱਚ ਅਸੀਂ ਤੁਹਾਨੂੰ ਇੱਕ ਐਪਲੀਕੇਸ਼ਨ ਦਿੱਤੀ ਭਾਈ ਰਾਜੋਆਣਾ ਸਾਹਿਬ ਬਾਰੇ, ਅਸੀਂ ਕੌਮੀ ਕਿਸਾਨ ਮੋਰਚੇ ਵੱਲੋਂ ਬੜੀ ਉਮੀਦ ਕਰਦੇ ਹਾਂ ਵੀ ਤੁਸੀਂ ਸਾਡੀ ਜਲਦੀ ਤੋਂ ਜਲਦੀ ਗਵਰਨਰ ਸਾਹਿਬ ਨਾਲ ਮੀਟਿੰਗ ਤੈਅ ਕਰਾਓ, ਕਿਉਂਕਿ ਭਾਈ ਰਾਜੋਆਣਾ ਸਾਹਿਬ ਬਾਰੇ ਉੱਪਰ ਚੜ ਜਾ ਸਾਰਾ ਕੁਝ ਕਲੀਅਰ ਸ਼ਬਦਾਂ ਦੇ ਵਿੱਚ ਲਿਖਿਆ। ਅਸੀਂ ਤੁਹਾਨੂੰ ਨੰਬਰ ਰਿਕੁਐਸਟ ਕਰਦੇ ਹਾਂ, ਚੱਲ ਰਿਹਾ ਹੋਇਆ ਠੀਕ ਹੈ। ਬਿਲਕੁਲ ਪੰਜਾਬ ਤੇ ਰਹਿ ਕੇ ਪੀਸਫੁਲ ਪ੍ਰੋਟੈਸਟ ਕੀਤਾ, ਪਰ ਫਿਰ ਵੀ ਉਮਰ ਦੀ ਲਿਹਾਕਤ ਨੂੰ ਦੇਖਦੇ ਹੋਏ ਮੈਂ ਓਐਸਡੀ ਸਾਹਿਬ ਨੂੰ ਕਹਿਣਾ ਵੀ ਤੁਸੀਂ ਵੀ ਲੇਟ ਆਏ ਹੋ, ਤਾਂ ਇਸ ਚੀਜ਼ਾਂ ਦਾ ਜਿੰਨੀਆਂ ਮੰਗਾਂ ਸਾਡੀਆਂ ਉੱਤੇ ਧਿਆਨ ਰੱਖਿਓ, ਕਿਉਂਕਿ ਪੰਜਾਬ ਦੇ ਵਿੱਚ ਗੱਲ ਕੁਝ ਹੋਰ ਹੁੰਦੀ ਆ, ਸੀਐਮ ਸਾਹਿਬ ਕੁਝ ਹੋਰ ਕਹਿੰਦੇ ਆ, ਬਰਾੜ ਸਾਹਿਬ। ਤੇ ਦੂਜੀ ਗੱਲ ਇਹ ਹੈਗੀ ਆ ਵੀ ਜਦੋਂ ਜਥੇਦਾਰ ਸਾਹਿਬ ਦੀ ਕਿਤੇ ਵੀ ਤਰੀਕ ਜਾਂ ਕੋਈ ਕਾਗਜ਼ ਪੱਤਰ ਜਿਹੜੇ ਤੱਥ ਆ ਉਹ ਗਲਤ ਤਰੀਕੇ ਨਾਲ ਪੰਜਾਬ ਸਰਕਾਰ ਪੇਸ਼ ਕਰਦੀ ਆ, ਔਰ ਭਿਉਰਾ ਸਾਹਿਬ ਦੀ ਜਿਹੜੀ ਰਿਹਾਈ ਦੀ ਗੱਲ ਉਹ, ਔਰ ਜਿਹੜੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਸ਼ਿਫਟ ਕਰਨਾ ਉੱਧਰ ਆਈ ਆਉਣਾ ਐਪਲੀਕੇਸ਼ਨ ਹੈ ਹਾਈ ਕੋਰਟ ਸੋ ਪੰਜਾਬ ਸਰਕਾਰ ਦਾ ਫੰਡ ਮਿਲਦਾ ਕਿ ਉਹਨਾਂ ਦੇ ਪੰਜਾਬ ਆਇਆ ਕੀ ਦਿਖਾਵਾਂ ਪੱਕਾ ਹੀ ਹੈ ਵਧੀਆ ਮੇਰੇ ਕੋਲ ਤਾਂ ਧਾਰਾ ਆ ਕੇ ਕੋਈ ਵੀ ਇਸ ਤਰ੍ਹਾਂ ਵਹਾਂ ਜਾ ਨਹੀਂ ਜਿਹੜੀ ਤਾਰ ਵੀ ਦੇਖਣੀ ਖੜੇ ਨੇ ਤੋੜ ਦੋ ਪੂਰੇ ਉਸ ਨਾਲ ਜੇ ਸਰਕਾਰ 15 ਦਿਨ ਦੀ ਮਹੀਨੇ ਦੀ ਪੈਰੋਲ ਦਿੰਦੀ ਹੈ ਉਹਦੀ ਜ਼ਿੰਮੇਵਾਰੀ ਸਾਡੀ ਹੋਏਗੀ, ਬਿਲਕੁਲ ਨਹੀਂ ਇਸ ਤਰ੍ਹਾਂ। ਤਾਂ ਸਾਡੇ ਨਾਲ ਲਖਵੀਰ ਸਿੰਘ ਵੀ ਸੌਂਟੀ ਹੈ, ਜਿਹੜੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਇੱਥੇ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ ਜੀ? ਕਿਉਂ ਪ੍ਰਦਰਸ਼ਨ ਕਰਨਾ ਪੈ ਰਿਹਾ ਇੰਨਾ ਲੰਬਾ ਸਮਾਂ ਇਹ ਮੋਰਚਾ ਲਗਾਉਣ ਤੋਂ ਬਾਅਦ ਵੀ? ਸਭ ਤੋਂ ਪਹਿਲਾਂ ਤਾਂ ਗੁਰੂ ਦੀਆਂ ਸਾਧ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਘੱਟੋ ਘੱਟ 3.5 ਸਾਲ ਹੋਣੇ ਵਾਲੇ ਹੋ ਗਏ ਮੋਰਚਾ ਲੱਗੇ ਨੂੰ। ਬੜੀ ਸੰਵਿਧਾਨਕ ਮੰਗਾਂ ਨੇ। ਇੱਕ ਤਾਂ ਮੰਗ ਆ ਵੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਬੰਦੀ ਸਿੰਘ, ਕੋਈ 32 ਸਾਲਾਂ ਤੋਂ, ਕੋਈ 35 ਸਾਲਾਂ ਤੋਂ, ਕੋਈ 28 ਸਾਲਾਂ ਤੋਂ, ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਤੇ ਜਿਹੜੇ ਪੰਜਾਬ ਦੇ ਕੇਸ ਚੱਲਦੇ ਨੇ ਉਹ ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਬਾਹਰਲੀਆਂ ਜੇਲ੍ਹਾਂ 'ਚੋਂ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਸੀ, ਕਰਵਾਈਆਂ ਸੀ, ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ। ਤੇ ਜਿਹੜਾ 328 ਸਰੂਪ ਸੀ ਗੁਰੂ ਮਹਾਰਾਜ ਦੇ ਜਿਹੜੇ ਆਲੋਪ ਕੀਤੇ ਗਏ ਸੀ ਉਹਨਾਂ ਬਾਰੇ ਮੋਰਚਾ। ਇਹ ਸਾਰਾ ਸੰਵਿਧਾਨਕ ਹੱਕਾਂ ਨੇ, ਕੋਈ ਇਹਦੇ ਵਿੱਚ ਗੈਰ ਕਾਨੂੰਨੀ ਨਹੀਂ ਆ, ਕਿਉਂਕਿ ਦੁਨੀਆ ਦਾ ਕੋਈ ਵੀ ਕਾਨੂੰਨ ਆ ਉਹ ਇਹ ਨਹੀਂ ਕਹਿੰਦਾ ਜਦੋਂ ਸਜ਼ਾ ਪੂਰੀ ਹੋ ਚੁੱਕੀ ਆ ਤੇ ਕਿਸੇ ਨੂੰ ਵੀ ਜ਼ਬਰਦਸਤੀ ਬੰਦ ਕੀਤਾ ਜਾਵੇ। ਤੇ ਕੋਈ ਗੱਲ ਹੀ ਨਹੀਂ ਸੁਣਦੇ। ਭਾਈ ਜਗਤਾਰ ਸਿੰਘ ਹਵਾਰਾ ਜੀ ਇੱਕ ਤਾਂ ਕੌਮ ਦੇ ਜਥੇਦਾਰ ਸਾਹਿਬ ਨੇ, ਤੇ ਦੂਜਾ ਉਹਨਾਂ ਦੀ ਬਿਰਧ ਮਾਤਾ, ਸਾਰਿਆਂ ਨੂੰ ਪਤਾ ਹੈ ਪੂਰੇ ਸੰਸਾਰ ਨੂੰ ਵੀ ਬਿਰਧ ਮਾਤਾ ਜਿਹੜੇ ਉਹ ਬਿਮਾਰ ਪਏ ਨੇ ਬਹੁਤ, ਉਹਨਾਂ ਨੂੰ ਮਿਲਾਇਆ ਜਾਵੇ ਪੈਰੋਲ ਤੇ ਭੇਜ ਕੇ। ਇਹ ਸਾਰਿਆਂ ਦਾ ਹੱਕ ਆ, ਇਹ ਹੱਕ ਕਾਨੂੰਨ ਦੇ ਮੁਤਾਬਕ ਵੀ ਆ, ਤੇ ਜਿਹੜਾ ਆਪਾਂ ਜਮਹੂਰੀਅਤ ਦੀ ਗੱਲ ਕਰਦੇ ਹਾਂ ਉਹਦੇ ਮੁਤਾਬਕ ਵੀ ਆ। ਤੇ ਅੱਜ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਪੱਤਰ ਦੇਣ ਲਈ ਮੁੱਖ ਮੰਤਰੀ ਸਾਹਿਬ ਨੂੰ ਜਾਣਾ ਸੀ, ਲੇਕਿਨ ਹਰ ਵਾਰ ਇਹ ਇੱਕ ਨੂੰ ਬੈਰੀਕੇਡ ਲਾ ਕੇ ਰੋਕ ਦਿੰਦੇ ਨੇ। ਨਾ ਤਾਂ ਦਿੱਲੀ ਜਾਣ ਦਿੱਤੇ ਨੇ, ਨਾ ਗਵਰਨਰ ਸਾਹਿਬ ਕੋਲ ਜਾਣ ਦਿੱਤੇ ਨੇ, ਨਾ ਅੱਜ ਸੀਐਮ ਦੀ ਕੋਠੀ ਜਾਣ ਦਿੱਤਾ। ਇਸ ਲਈ ਬੜਾ ਧੱਕਾ ਹੋ ਰਿਹਾ, ਪੰਜਾਬ ਸਰਕਾਰ ਵੀ ਕਰ ਰਹੀ ਹੈ, ਸੈਂਟਰ ਵੀ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਤੇ ਤਕਰੀਬਨ ਥੋੜੀ ਜਿਹੀ ਗਿਣਤੀ ਹੈ, ਤੇ ਇੰਨੀ ਵੱਡੀ ਪੱਧਰ ਤੇ ਜਿਹੜਾ ਪ੍ਰਚਾਰ 'ਚ ਫਿਰ ਪੁਲਿਸ ਲਾਈ ਹੋਈ, ਵੱਡੀਆਂ ਜਲ ਤੋਪਾਂ ਲਾਈਆਂ ਹੈ, ਵੱਡੀ ਤਾਦਾਦ ਦੇ ਵਿੱਚ ਚਾਰੇ ਪਾਸੇ ਪੁਲਿਸ ਲੱਗੀ ਹੈ ਜੀ। ਪੁਲਿਸ ਤਾਂ ਵੈਸੇ ਹੀ ਲੱਗ ਜਾਂਦੀ ਹੈ ਚਾਰ ਚੁਫੇਰੇ, ਇਹਨਾਂ ਨੂੰ ਡਰੇ ਇੰਨਾ ਹੁੰਦਾ ਕਿਉਂਕਿ ਆਪਣਾ ਇਤਿਹਾਸ ਗਵਾਹ ਹੈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੋਏ ਸਿੰਘ ਸੀ ਜਿਨ੍ਹਾਂ ਨੇ ਪੂਰੀ ਹਕੂਮਤ ਨੂੰ ਹਿਲਾ ਕੇ ਰੱਖਤਾ ਸੀ। ਇਸ ਕਰਕੇ ਇਹ ਸਿੱਖਾਂ ਤੋਂ ਡਰਦੇ ਹੀ ਇਹਨਾਂ ਨੇ, ਮਤਲਬ ਇਹਨਾਂ ਨੂੰ ਉਈਓ ਡਰ ਲੱਗੀ ਜਾਂਦਾ। ਪਰ ਕਦੇ ਵੀ ਸਿੱਖ ਗੈਰ ਕਾਨੂੰਨੀ ਨਹੀਂ ਹੋਏ, ਕਦੇ ਵੀ ਉਹਨਾਂ ਨੇ ਕਾਨੂੰਨ ਨੂੰ ਤੋੜਿਆ ਨਹੀਂ, ਹੁੱਲੜਬਾਜ਼ੀ ਨਹੀਂ ਕੀਤੀ, ਹਮੇਸ਼ਾ ਸ਼ਾਂਤੀ ਦੇ ਵਿੱਚ ਰਹਿ ਕੇ। ਕਿਉਂਕਿ ਅਸੀਂ ਰੋਸ ਪ੍ਰਦਰਸ਼ਨ ਕਰਨ ਲਈ ਆਏ ਹਾਂ, ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਉਹਨਾਂ ਨੇ ਰੋਕ ਲਿਆ ਤੇ ਸਾਰੀ ਲੀਡਰਸ਼ਿਪ ਉੱਥੇ ਹੀ ਬੈਠ ਗਈ ਵੀ ਭਾਈ ਧੁੱਪਾਂ 'ਚ ਬੈਠ ਜਾਓ, ਛਾਵਾਂ 'ਚ ਬੈਠ ਜਾਓ।
ਤੱਤੀ ਸੜਕ ਤੇ ਬੈਠ ਗਏ, ਕਹਿਣ ਦਾ ਮਤਲਬ। ਪਰ ਇਹਨਾਂ ਦਾ ਹੱਕ ਬਣਦਾ ਸੀ ਜਿਹੜਾ ਭਗਵੰਤ ਮਾਨ ਨੂੰ ਬੁਲਾਉਣ ਦਾ, ਕਿਉਂਕਿ ਉਹ ਪੰਜਾਬ ਦਾ ਮੁੱਖ ਮੰਤਰੀ ਆ, ਸਾਰਿਆਂ ਦਾ ਮੁੱਖ ਮੰਤਰੀ ਆ। ਉਹੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਜਿਹੜੀਆਂ ਸਰਕਾਰਾਂ ਨੇ ਸਾਨੂੰ ਆਪਣੇ ਹੱਕ ਰੱਖਣ ਵੀ ਨਹੀਂ ਦਿੰਦੀਆਂ ਤੇ ਸਾਨੂੰ ਆਪਣੀ ਆਵਾਜ਼ ਵੀ ਬੁਲੰਦ ਨਹੀਂ ਕਰਨ ਦਿੰਦੀਆਂ, ਤੇ ਅੱਜ ਇਹ ਵੀ ਉਹੀ ਕੁਛ ਕਰ ਰਿਹਾ। ਇਸ ਕਰਕੇ ਇਹ ਬੜੀ ਨਿੰਦਣਯੋਗ ਚੀਜ਼ ਆ। ਪੰਜਾਬ ਦਾ ਮੁੱਖ ਮੰਤਰੀ ਹੋ ਕੇ ਪੰਜਾਬ ਦੀ ਆਵਾਮ ਨੂੰ ਨਾ ਮਿਲੇ, ਇਹ ਬਹੁਤ ਹੀ ਮਾੜੀ ਗੱਲ ਹੈ। ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਜਿੱਥੇ ਵੱਡੀ ਤਾਦਾਦ ਦੇ ਵਿੱਚ ਪ੍ਰਦਰਸ਼ਨਕਾਰੀ ਜੁੜੇ ਹੋਏ ਨੇ, ਤਾਂ ਉੱਥੇ ਜਿਹੜੇ ਚਾਰੇ ਤਰਫ ਪੁਲਿਸ ਪ੍ਰਸ਼ਾਸਨ ਹੈ, ਜਲ ਤੋਪਾਂ ਲੱਗੀਆਂ ਹੋਈਆਂ ਨੇ, ਵੱਖ-ਵੱਖ ਤਰੀਕੇ ਦਾ ਜਿਹੜਾ ਅੱਜ ਦਾ ਮਾਹੌਲ ਹੈ। ਇੱਧਰਲੇ ਪਾਸਿਓਂ ਵੀ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਕਿ ਕਿਸ ਤਰੀਕੇ ਦਾ ਮਾਹੌਲ ਹੈ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਨਾਲ। ਇਹ ਚੰਡੀਗੜ੍ਹ ਮੋਹਾਲੀ ਸਰਹੱਦ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਜਿਹੜਾ ਇੱਥੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ, ਤਾਂ ਚਾਰੇ ਤਰਫ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤੇ ਜਿਹੜਾ ਇੱਕ ਸਖਤ ਬੈਰੀਕੇਡਿੰਗ ਕੀਤੀ ਹੋਈ ਹੈ। ਤੇ ਵੀ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਿੰਨ ਤਸਵੀਰਾਂ ਦੇ ਵਿੱਚ ਅੱਜ ਦਾ ਜਿਹੜਾ ਮਾਹੌਲ ਹੈ ਉਹ ਤੁਸੀਂ ਦੇਖ ਸਕਦੇ ਹੋ। ਪਰ ਇਸ ਸੰਵੇਦਨਸ਼ੀਲ ਮਸਲੇ ਦਾ ਹੱਲ ਕਿਸ ਤਰ੍ਹਾਂ ਨਿਕਲਦਾ ਹੈ ਇਹ ਵੀ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵਾਰ ਫਿਰ ਤੋਂ ਕਾਲੇ ਕੱਪੜੇ ਪਾ ਕੇ ਹੱਥਾਂ ਨੂੰ ਹੱਥ ਘੜੀਆਂ ਲਾ ਕੇ ਪ੍ਰਦਰਸ਼ਨ ਕਰਨਾ ਪਿਆ ਹੈ। ਚੰਡੀਗੜ੍ਹ ਮੋਹਾਲੀ ਦੀ ਸਰਹੱਦ ਦੇ ਉੱਪਰ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ। ਗੁਰਿੰਦਰ ਸਿੰਘ ਭੰਗੂ ਹੈ, तमाम ਸਾਰੇ ਪ੍ਰਦਰਸ਼ਨ ਕਰੀਏ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਤੁਸੀਂ ਅੱਜ ਫਿਰ ਤੋਂ ਪ੍ਰਦਰਸ਼ਨ ਕੀਤਾ, ਦਿੱਲੀ ਦੇ ਵਿੱਚ ਵੀ ਪ੍ਰਦਰਸ਼ਨ ਕਰਕੇ ਆਏ ਹੋ, ਤਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਸਿੱਟਾ ਨਿਕਲਦਾ ਨਜ਼ਰ ਆ ਰਿਹਾ ਜੀ? ਦੇਖੋ, ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨਾ ਤਾਂ ਉਸ ਮਾਲਕ ਨੇ ਆ, ਪਰ ਜਿਸ ਹਰ ਇੱਕ ਕਦਮ ਨੂੰ ਪੱਟ ਕੇ ਸੋਚ ਕੇ ਇੱਕ ਇੱਕ ਸਕਿੰਟ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਹਰ ਚੀਜ਼ ਤੇ ਪਹਿਰਾ ਦੇ ਰਹੀ ਆ, ਹਰ ਚੀਜ਼ ਤੇ ਪਹਿਰਾ ਦੇ ਰਹੀ ਆ, ਉਹਨੂੰ ਬੜਾ ਛਾਣ ਕੇ ਅਸੀਂ ਸਾਰੇ ਲੱਗੇ ਹੋਏ ਆ। ਮਹਾਰਾਜ ਭਲੀ ਕਰੂਗਾ ਆਉਣ ਵਾਲੇ ਦਿਨਾਂ 'ਚ। ਵੇਖਿਓ, ਇਹ ਜਿਹੜਾ ਅੱਜ ਦਾ ਪ੍ਰੋਟੈਸਟ ਸੀਗਾ, ਜਿਵੇਂ ਅਸੀਂ ਦਿੱਲੀ ਦੇ ਵਿੱਚ ਕੀਤਾ, ਉਹਨੂੰ ਅਸੀਂ ਸਫਲਦੇ ਹਾਂ। ਬੜਾ ਸਫਲ ਪੀਸਫੁਲ ਉਹ ਸ਼ਾਂਤਮਈ ਪ੍ਰੋਟੈਸਟ ਸੀ। ਚਾਹੇ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਨੇ ਸਾਡੇ ਤੇ ਜ਼ਬਰ ਢਾਇਆ, ਸਾਡੇ ਆਗੂ ਸਾਹਿਬਾਨਾਂ ਦੀ ਉਮਰ ਦਾ ਵੀ ਕੋਈ ਤਗਿਆਜਾ ਨਹੀਂ ਦੇਖਿਆ ਉਹਨਾਂ ਨੇ ਵੀ 80 ਸਾਲ ਦੇ ਬਜ਼ੁਰਗਾਂ ਨੂੰ ਕਿਵੇਂ ਧੂ ਕੇ ਬੱਸਾਂ ਦੇ ਵਿੱਚ ਸੁੱਟਿਆ। ਸਾਡੀਆਂ ਅਰੈਸਟਾਂ ਹੋਈਆਂ, ਅਰੈਸਟ ਦੀ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ। ਪਰ ਦੂਜੀ ਗੱਲ ਜਿਹੜੀ ਅੱਜ ਦੀ ਮੰਗ ਹੈਗੀ ਆ ਜਥੇਦਾਰ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੀ, 25 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਤਰੀਕ ਹੈਗੀ ਆ। ਹੁਣ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ, ਇਹ ਲੱਗੀ ਜਾਂਦਾ ਉਹਨਾਂ ਨੂੰ ਵੀ ਮੁੱਖ ਮੰਤਰੀ ਬਹੁਤ ਵਧੀਆ, ਸਰਕਾਰ ਬਹੁਤ ਵਧੀਆ, ਕਿਉਂਕਿ ਭੇਡਾਂ ਬਹੁਤ ਨੇ। ਹੁਣ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਸਭ ਤੋਂ ਵੱਡਾ ਰੋੜਾ ਜਗਤਾਰ ਸਿੰਘ ਹਵਾਰਾ ਜੀ ਦੀ ਪਰੋਲ 'ਚ ਜਾਂ ਉਹਨਾਂ ਦੀ ਜਿਹੜੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਪੰਜਾਬ ਸਰਕਾਰ ਹੈਗਾ। ਕਿਵੇਂ ਹੈਗਾ? ਜਿਹੜੇ ਵੀ ਕੋਰਟਾਂ ਦੇ ਵਿੱਚ ਤੱਥ ਪੇਸ਼ ਕੀਤੇ ਜਾਂਦੇ ਨੇ, ਤੱਥ ਲਗਾਏ ਜਾਂਦੇ ਨੇ, ਜਾਂ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ, ਜਾਂ ਜਿਹੜੀ ਸੈਂਟਰ ਨੂੰ ਰਿਪੋਰਟ ਭੇਜੀ ਜਾਂਦੀ ਆ, ਉਹ ਕਿਤੇ ਨਾ ਕਿਤੇ ਬੇਤੁਕੀ ਗਲਤ ਤੱਥ ਪੇਸ਼ ਕੀਤੇ ਜਾਂਦੇ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਬਾਰੇ। ਦੂਜੀ ਗੱਲ, ਭਾਈ ਪਰਮਜੀਤ ਸਿੰਘ ਭਿਓਰਾ ਸਾਹਿਬ ਦੀ ਪਟਿਆਲੇ 'ਚ ਕਿੰਨੇ ਸਮੇਂ ਤੋਂ SSP ਸਾਹਿਬ ਕੋਲ ਜਿਹੜੀ ਉਹਦੀ ਪਈ ਆ, ਦੂਜੀ ਗੱਲ ਐਪਲੀਕੇਸ਼ਨ ਪਈ ਆ, ਉਹਨੂੰ ਕਿਉਂ ਨਹੀਂ ਪਰੋਲ ਦਿੱਤੀ ਜਾਂਦੀ? ਤੀਜੀ ਗੱਲ, ਅਮਰਤਪਾਲ ਸਿੰਘ ਦੀ NSA ਹਟਾ ਦਿੱਤੀ ਗਈ ਆ, ਉਹਨੂੰ ਪੰਜਾਬ 'ਚ ਕਿਉਂ ਨਹੀਂ ਸ਼ਿਫਟ ਕੀਤਾ ਜਾਂਦਾ? ਚੌਥੀ ਮੰਗ, ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਬਾਰੇ ਕਿਉਂ ਸਟੈਂਡ ਨਹੀਂ ਲੈਂਦੀ ਪੰਜਾਬ ਸਰਕਾਰ? ਸੈਂਟਰ ਅਸੀਂ ਕੱਲ SSP ਚੰਡੀਗੜ੍ਹ ਨੂੰ ਇੱਕ ਲੈਟਰ ਪ੍ਰੋਵਾਈਡ ਕਰਾਇਆ, ਅਸੀਂ ਉਹਨਾਂ ਤੇ ਅੱਜ ਵੀ ਬੜੀ ਜ਼ੋਰਦਾਰ ਮੰਗ ਕੀਤੀ ਆ ਵੀ ਸਾਡੀ ਗਵਰਨਰ ਸਾਹਿਬ ਨਾਲ ਇਸ ਵਿਸ਼ੇ ਤੇ ਮੀਟਿੰਗ ਕਰਾਓ। ਉਹਦੇ ਵਿੱਚ ਕਲੀਅਰ ਹੈਗਾ ਵੀ ਮਤਲਬ ਉਹਨਾਂ ਦੀ ਫਾਂਸੀ ਉਹ ਭੇਜਣੀ ਕਿਹਨੇ ਰਿਪੋਰਟ ਬਣਾ ਕੇ? ਉਹ ਪੰਜਾਬ ਸਰਕਾਰ ਚੁੱਪ ਬੈਠੀ ਆ। ਸੈਂਟਰ ਸਰਕਾਰ ਤੋਂ ਲੈਟਰ ਲਿਖ ਕੇ ਆਇਆ, 1-2 ਦਿਨਾਂ 'ਚ ਤੁਹਾਨੂੰ ਸਾਰਾ ਕੁਝ ਦਿਖਾ ਵੀ ਦੇਵਾਂਗੇ। ਤੇ ਪੰਜਵੀਂ ਗੱਲ, ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ, ਉਹ ਲੰਮੇ ਸਮੇਂ ਤੋਂ ਬਿਮਾਰੀ ਦੇ ਵਿੱਚ ਜਕੜੇ ਹੋਏ ਨੇ। ਕੀ ਮਤਲਬ ਐਡਾ ਜ਼ਬਰ, ਐਡਾ ਕਹਿਰ ਸਰਕਾਰਾਂ ਢਾ ਰਹੀਆਂ, ਉਹਨੂੰ ਬਿਮਾਰੀ ਦੇ ਨਾਂ ਤੇ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਸਕਦਾ? ਤੇ ਕਿਤੇ ਨਾ ਕਿਤੇ ਕਾਲੇ ਕੱਪੜੇ ਪਾ ਕੇ ਆਪਣੇ ਆਪ ਨੂੰ ਜਕੜ ਕੇ, ਦੇਖੋ 35 ਸਾਲਾਂ ਲਈ ਅੰਦਰ ਹੋ ਗਏ ਬੈਠੇ ਉਹਨਾਂ ਨੂੰ, ਤੇ 1 ਘੰਟਾ ਜਾਂ 2 ਘੰਟੇ ਜੇਲ੍ਹ 'ਚ ਰਹਿਣਾ ਬੜਾ ਔਖਾ। ਤਾਂ ਉਹਨਾਂ ਲਈ
ਅੱਜ ਮੈਂ ਤੁਹਾਡੇ ਮਾਧਿਅਮ ਨੂੰ ਕਹਿਣਾ ਵੀ ਜਿਹੜੀ ਕਿਸਾਨੀ ਲੜਾਈ ਆ ਨਾ ਉਹ ਬਹੁਤ ਛੋਟੀ ਆ। ਬੰਦੀ ਸਿੰਘਾਂ ਦੀ ਰਿਹਾਈ ਮੂਰੇ ਮੈਨੂੰ ਲੱਗਦੀ ਅੱਜ ਜੇ ਪੰਜਾਬ ਦੀ ਸਭ ਤੋਂ ਵੱਡੀ ਲੜਾਈ ਹੈਗੀ ਆ ਤਾਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਹੈਗੀ ਆ। ਮੋਰਚਾ ਲੱਗਿਆ ਹੋਇਆ। ਰੌਲਾ ਕੀ ਆ, ਅਸੀਂ ਤੁਹਾਡੇ ਮਾਧਿਅਮ ਨਾਲ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਸਾਰੀ ਲੀਡਰਸ਼ਿਪ ਵੀ ਭਾਈ 13,000 ਦੇ ਲਗਭਗ ਪਿੰਡ ਆ, ਹਰ ਇੱਕ ਦਰਵਾਜ਼ੇ ਹਰ ਇੱਕ ਘਰ ਚੋਂ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉੱਠਣੀ ਚਾਹੀਦੀ ਆ। ਅਸੀਂ ਸਮਝਦੇ ਆ ਵੀ ਪੰਜਾਬ ਬੜਾ ਦਰਦੀ ਆ, ਉਹਨਾਂ ਕੋਲ ਸਮਾਂ ਨਹੀਂ, ਉਹ ਘਰ ਬੈਠੇ ਹਰ ਇੱਕ ਮਾਂ ਚੁੱਲ੍ਹੇ ਤੇ ਬੈਠੀ, ਹਰ ਇੱਕ ਭੈਣ ਹਰ ਇੱਕ ਭਰਾ ਇਹ ਸੋਚਦਾ ਵੀ ਸਾਡੇ ਬੰਦੀ ਸਿੰਘ ਬਾਹਰ ਆਉਣ, ਪਰ ਕਹਿਣ ਨਾਲ ਨਹੀਂ ਆਉਣੇ। ਜਦੋਂ ਆਪਾਂ ਸਿਰ ਜੋੜਨਗੇ ਕੌਮੀ ਸਾਹਿਬ ਮੋਰਚੇ 'ਚ ਆਪਾਂ ਹਾਜ਼ਰੀ ਭਰਾਂਗੇ ਤਾਂ ਫਿਰ ਉਹ ਦਿਨ ਦੂਰ ਨਹੀਂ ਤੇ ਫਿਰ ਬੰਦੀ ਸਿੰਘ ਰਿਹਾ ਹੋਣਗੇ। ਆ ਜਿਹੜੇ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋ ਇਦਾਂ ਦਾ ਲਿਬਾਸ ਪਾ ਕੇ, ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੰਨ ਤੇ ਜੂੰ ਸਰਕਦੀ ਸਰਕਾਰ ਦੇ? ਦੇਖੋ ਜੂਆਂ ਸਰਕਦੀ ਆ ਤੇ ਤਕਲੀਫ ਵੀ ਹੁੰਦੀ ਆ। ਇਹ 'ਚੋਂ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਜਦੋਂ ਦਿੱਲੀ ਪ੍ਰਸ਼ਾਸਨ ਨਾਲ ਸਾਡੀ ਗੱਲ ਚੱਲਦੀ ਸੀ, ਉੱਥੇ ਕੋਈ ਨਈ ਗੱਲ ਹੋਈ, ਉਹਨਾਂ ਸਾਨੂੰ ਇੱਕੇ ਕਹਿੰਦੇ ਤੁਸੀਂ ਦਿੱਲੀ ਜਾਂ ਅਸੀਂ ਤੁਹਾਡੀ ਰਾਸ਼ਟਰਪਤੀ ਕੋਲ ਲੈ ਜਾਂਦੇ ਆ 2 ਜਾਂ 3 ਬੰਦਿਆਂ ਨੂੰ, ਪਰ ਕਾਲੇ ਕੱਪੜੇ ਨਾ ਪਾਓ ਤੇ ਸੰਗਲ ਨਾ ਜਕੜੋ। ਅਸੀਂ ਉੱਥੇ ਜਿਹੜਾ ਆਪਣਾ ਮੰਗ ਪੱਤਰ ਦੇਣਾ ਸੀ ਉਹ ਵੀ ਰੱਦ ਕਰ ਦਿੱਤਾ, ਕਿਉਂਕਿ ਸਾਨੂੰ ਪਤਾ ਵੀ ਸਾਡੇ ਬੰਦੀ ਸਿੰਘ ਐਕਣ ਜਕੜੇ ਹੋਏ ਰਹਿੰਦੇ ਆ। ਉਹਦੇ ਲਈ ਸਾਡੇ ਨੂੰ ਲੱਗਦਾ ਵੀ ਬਹੁਤ ਪੋਜ਼ਿਟਿਵ ਗੱਲ ਜਾਂਦੀ ਆ। ਲੋਕਾਂ ਨੂੰ ਦੇਸ਼ ਪ੍ਰਦੇਸ਼ 'ਚ ਪਤਾ ਵੀ ਅਸੀਂ ਪਹਿਲਾਂ ਵੀ ਗੁਲਾਮ ਸੀ, ਅੱਜ ਵੀ ਗੁਲਾਮੀ ਦੇ ਵਿੱਚ ਸਰਕਾਰਾਂ ਨੇ ਸਾਨੂੰ ਰੱਖਿਆ ਹੋਇਆ। ਜਿਹੜੀਆਂ ਸਰਕਾਰਾਂ ਲੋਕਤੰਤਰ ਦੀ ਗੱਲ ਕਰਦੀਆਂ ਉਹ ਲੋਕਤੰਤਰ ਦੀ ਹੱਤਿਆ ਤੇ ਕਹਿ ਢਾ ਰਹੀਆਂ ਇਹ ਸਰਕਾਰਾਂ, ਤੇ ਲੋਕਤੰਤਰ ਦਾ ਰਾਈਟ ਪ੍ਰੋਟੈਸਟ ਕਰਨੇ ਨੂੰ ਵੀ ਕਹਿੰਦਾ, ਪਰ ਕਿਤੇ ਨਾ ਕਿਤੇ ਮੈਂ ਸਮਝਦਾ ਜਿਹੜੇ ਪੀਸਫੁਲ ਅਸੀਂ ਪ੍ਰੋਟੈਸਟ ਕਰ ਰਹੇ ਆ, ਗੁਰੂ ਮਹਾਰਾਜ ਜੋ ਸੱਤੇ ਕਰਵਾ ਰਿਹਾ, ਮੈਨੂੰ ਲੱਗਦਾ ਵੀ ਜਲਦੀ ਹੀ ਤੇ ਵਧੀਆ ਰਿਜ਼ਲਟ ਮਿਲਣਗੇ। ਆ ਜਿਹੜਾ ਤੁਸੀਂ ਮੈਮੋਰੰਡਮ ਅੱਜ ਦੇਣ ਵਾਸਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ, ਸੀਐਮ ਦੇ OSD ਵੀ ਆਏ, ਕੀ ਲੱਗਦਾ ਕਿ ਇਹ ਜਿਹੜੀ ਗੱਲਬਾਤ ਹੈ ਕਿਸੇ ਸਿਰੇ ਚੜੀ, ਕੋਈ ਵਿਸ਼ਵਾਸ ਦਵਾਇਆ ਉਹਨੇ? ਦੇਖੋ ਜਿਹੜਾ OSD ਬਰਾੜ ਸਾਹਿਬ ਆਏ ਤੇ ਇੱਕ ਗੱਲ ਦੇਖਣੀ ਪਊਗੀ, ਕਿਉਂਕਿ 25 ਤਰੀਕ ਆ, ਅੱਜ 22 ਤਰੀਕ ਦੇ ਵਿੱਚ ਹੈਗੇ, 25 ਨੂੰ ਤਰੀਕ ਹੈਗੀ ਆ। ਅੱਜ ਅਸੀਂ ਬਿਲਕੁਲ ਸੰਕੇਤਕ ਤੌਰ ਤੇ ਧਰਨਾ ਦਿੱਤਾ, ਸਾਫ਼ ਸੁਥਰੀ ਸੋਚ ਨਾਲ ਧਰਨਾ ਦਿੱਤਾ, ਕੋਈ ਹੁੱਲੜਬਾਜ਼ੀ ਨਹੀਂ ਕੀਤੀ। ਅਸੀਂ ਚਾਹੁੰਦੇ ਆ ਵੀ ਸਾਨੂੰ ਨਾ ਸਾਡੇ ਨਾਲ ਨਾ ਧੱਕਾ ਕੀਤਾ ਜਾਵੇ, ਸਾਨੂੰ ਨਾ ਮਜਬੂਰ ਕੀਤਾ ਜਾਵੇ ਕਿ ਅਸੀਂ ਬੈਰੀਕੇਡ ਨਹੀਂ ਤੇ ਤੋੜ ਸਕਦੇ, ਪਰ ਗੱਲ ਕੀ ਆ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ। ਅਸੀਂ ਕਿਸੇ ਤਕਰਾਰਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ। ਅਸੀਂ ਪੀਸਫੁਲ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਕਰਾ ਕੇ ਹਟਾਂਗੇ, ਪਰ ਇਹ ਹੁਣ ਸਰਕਾਰ ਨੂੰ ਵੀ ਸੋਚਣਾ ਪਵੇਗਾ, ਕਿਉਂਕਿ ਇਹ ਪ੍ਰੋਟੈਸਟ ਇੱਥੇ ਬੰਦ ਤਾਂ ਹੋ ਗਿਆ ਨਹੀਂ। ਅੱਜ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਪ੍ਰੋਟੈਸਟ ਹੋਣਗੇ। 27 ਤਰੀਕ ਨੂੰ ਵੱਡੀ ਇੱਕ ਮੀਟਿੰਗ ਰੱਖੀ ਹੈ ਕੌਮੀ ਸਾਹਿਬ ਮੋਰਚੇ ਨੇ, ਉਹਦੇ ਵਿੱਚ ਸਾਰੇ ਬੁੱਧੀਜੀਵੀ, ਪੰਥਕ, ਸੰਤ ਮਹਾਂਪੁਰਸ਼ ਨੇ, ਕਿਸਾਨ ਜਥੇਬੰਦੀਆਂ ਹੈਗੀਆਂ, ਸੋ ਸਾਰੇ ਉਹ ਤੋਂ ਵੱਡੀਆਂ ਕੌਲਾਂ ਦੇਵਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਸੰਘਰਸ਼ ਕੌਮੀ ਸਾਹਿਬ ਮੋਰਚੇ ਵੱਲੋਂ ਹੋਰ ਤੇਜ਼ ਕੀਤਾ ਜਾਊਗਾ। ਇਹ ਜਿਹੜਾ ਮਸਲਾ ਹੈ ਤਕਰੀਬਨ ਕਈ ਦਹਾਕੇ ਪੁਰਾਣਾ, ਇਸ ਮਸਲੇ ਦੇ ਉੱਪਰ ਕੰਮ ਹੋ ਰਿਹਾ ਹੈ। ਬਹੁਤ ਸਾਰੇ ਜਿਹੜੇ ਸੁਹਿਰਦ ਲੋਕ ਹੈ ਪਹਿਲਾਂ ਵੀ ਗੱਲ ਕਰਦੇ ਰਹੇ ਨੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਇੱਦਾਂ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਅਸੀਂ ਇੰਨੇ ਲੱਖ ਸਾਈਨ ਕਰਵਾ ਲਿਆ, ਅਕਾਲੀ ਦਲ ਵੀ ਕਹਿ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਕੀ ਲੱਗਦਾ ਕਿ ਇੱਕ ਮਤ ਨਹੀਂ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਊਣਤਾਈਆਂ ਆ ਰਹੀਆਂ? ਦੇਖੋ ਮੈਂ ਸਮਝਦਾ ਕੋਈ ਵੀ ਕੋਸ਼ਿਸ਼ ਕਰਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਸਤਿਕਾਰਯੋਗ ਆ। ਖਾਸ ਕਰਕੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ, ਦੇਖੋ ਅਸੀਂ ਤਾਂ ਅਕਾਲ ਤਖਤ ਸਾਹਿਬ ਸਾਡੀ ਸੁਪਰੀਮੋ ਆ। ਅਕਾਲ ਤਖਤ ਤੋਂ ਕੋਈ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦਾ ਉਹਨੂੰ ਅਸੀਂ ਸਿਰ ਨੀਵਾਂ ਝੁੱਕ ਕੇ ਉਹਨੂੰ ਅਸੀਂ ਪ੍ਰਵਾਨ ਕਰਦੇ ਆ। ਸੋ ਜਿਹੜਾ ਵੀ ਕਰ ਰਿਹਾ ਹੁਣ ਇਹ ਖਾਮੀਆਂ ਕਿਉਂ ਹੈਗੀਆਂ, ਕਿੱਥੇ ਤੱਕ ਗੱਲ ਪਹੁੰਚੀ, ਪਰ ਅਸੀਂ ਜ਼ਰੂਰ ਤੁਹਾਡੇ ਨਾਲ ਦਾਅਵਾ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਕੁਛ ਨਾ ਕੁਛ ਭਾਈ ਬਲਵੰਤ ਸਿੰਘ ਰਾਂਝੋਵਾਲੇ ਦੀ ਫਾਂਸੀ ਬਾਰੇ ਔਰ ਭਾਈ ਸਾਹਿਬ ਦੀ ਪਰੋਲ ਬਾਰੇ ਔਰ ਭਿਓਰਾ ਸਾਹਿਬ ਦੀ ਪਰੋਲ ਬਾਰੇ ਜ਼ਰੂਰ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਤੇਜ਼ ਕੀਤੇ ਜਾਣਗੇ। ਆਉਣ ਵਾਲੇ ਸਮੇਂ 'ਚ ਰਿਜ਼ਲਟ ਵੀ ਮਿਲਣਗੇ। ਬਿਲਕੁਲ। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ, ਤਾਂ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਨਤੀਜੇ ਕਿਸ ਤਰੀਕੇ ਦੇ ਨਿਕਲ ਕੇ ਸਾਹਮਣੇ ਆਉਂਦੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ ਲਗਾਤਾਰ ਤਕਰੀਬਨ 3.5 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਮੋਰਚਾ ਲੱਗਾ ਹੋਇਆ। ਤਾਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਅੱਜ ਖਾਸ ਪ੍ਰੋਗਰਾਮ ਇੱਥੇ ਜਥੇਬੰਦੀਆਂ ਦੇ ਵੱਲੋਂ ਮੋਰਚੇ ਦੇ ਵੱਲੋਂ ਉਲੀਕਿਆ ਗਿਆ, ਜਿਹਦੇ ਵਿੱਚ ਪੈਰਾਂ ਨੂੰ ਬੇੜੀਆਂ ਪਾ ਕੇ, ਹੱਥਾਂ ਨੂੰ ਹੱਥਕੜੀਆਂ ਲਾ ਕੇ ਤੇ ਜਿਹੜੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਕਿ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਨੇ ਜਾਂ ਮੋਰਚੇ ਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਸਮਾਜ ਸੇਵੀ ਕਾਰਕੁਨ ਨੇ, ਸਿੱਖ ਜਥੇਬੰਦੀਆਂ ਨੇ, ਵੱਖ-ਵੱਖ ਨੁਮਾਇੰਦੇ ਨੇ, ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿ ਅੱਗੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੱਕੇ ਤੌਰ 'ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਜਿੱਥੇ ਇਕੱਠ ਦੇ ਰੂਪ ਦੇ ਵਿੱਚ ਵੱਖ-ਵੱਖ ਜਿਹੜੇ ਕਾਰਕੁਨ ਨੇ ਬੈਠੇ ਹੋਏ ਨੇ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਤੁਹਾਨੂੰ 10 ਮਿੰਟ ਦਾ ਸਿਰਫ ਟਾਈਮ ਦਿੱਤਾ, ਸਾਡੀ ਸੰਗਤ ਦਾ 5 ਮਿੰਟ ਤੋਂ ਵੱਧ ਟਾਈਮ ਨਹੀਂ ਦਿੰਦੀ। ਫਿਰ ਵੀ ਤਾਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਨੂੰ ਗਾਹਾਂ ਜਾਣੇ ਲਈ ਨਾ ਮਜਬੂਰ ਕਰੋ। ਕੌਮੀ ਕਿਸਾਨ ਮੋਰਚਾ ਜਿੰਦਾਬਾਦ 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 ਕੌਮੀ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬੰਦੂ ਸਾਹਿਬ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਹੈ, ਤੂੰ ਜੋ ਵੀ ਬੋਲੇ ਠੀਕ ਹੈ, ਪਰ ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ। ਤੁਸੀਂ ਇਹ ਗੱਲ ਤੇ ਕਿਉਂ ਨਹੀਂ ਆਉਂਦੇ? ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ, ਇੱਥੇ ਦੇ ਬਸਿੰਦੇ ਨਹੀਂ ਸਮਝਦੀ। ਜੇ ਤੁਹਾਨੂੰ ਇੱਥੇ ਦੇ ਬਸਿੰਦੇ ਸਮਝਦੀ ਹੋਵੇ ਤਾਂ ਤੁਹਾਨੂੰ ਧੁੱਪ ਚ ਮਾਰੇ। ਇਹਨਾਂ ਨੇ ਪਹਿਲਾਂ ਇੱਥੇ ਬੁਲਾ ਕੇ ਰੱਖਣਾ ਚਾਹੀਦਾ ਤਾਂ। ਇਹਨਾਂ ਨੂੰ ਕਿੰਨੇ ਦਿਨਾਂ ਦਾ ਪਤਾ ਕੀ ਹੈ? ਕੌਮੀ ਇਨਸਾਨ ਮੋਰਚਾ ਉੱਥੇ ਬੈਠੇ ਨੇ ਆਰਾਮ ਨਾਲ, ਸਾਡੇ ਕੋਲੇ ਸਾਰੇ ਆ ਰਹੇ, ਤੁਹਾਨੂੰ ਪਤਾ ਨਾ। ਮੈਂ ਐਸਐਸਪੀ ਸਾਹਿਬ ਨੂੰ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ, ਬਾਪੂ ਜੀ ਵੋਟ ਲੈਣ ਦਿਓ। ਇਹਨਾਂ ਨੂੰ ਇੰਨਾ ਵੀ ਢਿੱਲ ਨਾ ਛੱਡੋ। ਸਾਡਾ ਹੁਣ ਕੁਝ ਨਹੀਂ ਰਿਹਾ, ਅਸੀਂ 7 ਸਾਲ ਦੇ ਹੋ ਗਏ ਆ। ਸਾਡੇ ਜੋ ਮਰਜ਼ੀ ਕਰ ਲੈਣ। ਇਹਨਾਂ ਕੋਲ 3 ਗੱਲਾਂ ਹੋਣੇ, ਅੰਦਰ ਸਿੱਧਾ ਪਰਚਾ ਪਾ ਦਿਓ, ਡੰਡੇ ਮਾਰ ਲਓ, ਹੋਰ ਕੱਖ ਨਹੀਂ ਇਹਨਾਂ ਦੇ ਕੋਲੇ। ਸਮਝੇ? ਇਹਨਾਂ ਦੇ ਜੜਾ ਉੱਤੇ ਹੈ, ਇਹਨਾਂ ਦੇ ਵੀ ਬਰਾਬਰ ਪਰਚੇ ਹੋਣਗੇ। ਤੁਸੀਂ ਕੀ ਸਮਝਦੇ? ਇਹ ਗੱਲਾਂ ਕੋਰਟ 'ਚ ਨਹੀਂ ਜਾ ਰਹੀਆਂ, ਇਹ ਸਾਨੂੰ ਰੋਕੀ ਖੜੇ ਆ। ਅਸੀਂ ਬਸਿੰਦੇ ਆ ਇੱਥੇ ਦੇ, ਟੈਕਸ ਦਿੰਦੇ ਆ, GST ਸੈਂਟਰ ਸਰਕਾਰ ਨੂੰ ਦਿੰਦੇ ਆ। ਸਮਝੇ ਨਾ? ਕਿਵੇਂ ਕਿਉਂ ਰੋਕਿਆ ਵਾ ਇਹਨਾਂ ਨੇ ਸਾਨੂੰ? ਦੱਸੋ। ਬੋਲਣ ਲੱਗੇ ਹੋਰ ਕੀ ਬੋਲਣ। ਮੈਂ ਪੁੱਛ ਰਿਹਾ, ਉਹਨਾਂ ਨੂੰ ਪੁੱਛ ਰਿਹਾ। ਤੈਨੂੰ ਬੋਲ ਸਕਦੇ। ਜਹੇਦਾਰ ਜਗਤਾਰ ਸਿੰਘ ਹਮਾਰਾ ਜਿੰਦਾਬਾਦ। ਜਹੇਦਾਰ ਜਗਤਾਰ ਸਿੰਘ ਹਮਾਰਾ ਕੌਮੀ ਇਨਸਾਨ ਮੋਰਚਾ ਸਾਡੀ ਕੁੱਤੇ ਜਿੰਨੀ ਵੀ ਕਰਨੀ ਹੈ ਯਾਰ। ਅਸੀਂ ਪਹਿਲਾਂ ਮੁਲਕ 'ਚ ਰਹਿ ਕੇ ਕੀ ਕਰਨਾ? ਭਗਵੰਤਾ ਬੁੱਚੜ ਮੁਰਦਾਬਾਦ ਭਗਵੰਤਾ ਬੁੱਚੜ ਮੁਰਦਾਬਾਦ ਭਗਵੰਤਾ ਬੁੱਚੜ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਭਗਵੰਤਾ ਬੁੱਚੜ ਮੁਰਦਾਬਾਦ ਭਗਵੰਤਾ ਬੁੱਚੜ ਮੁਰਦਾਬਾਦ। ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ, ਭਗਵੰਤ ਮਾਨ ਸਾਹਿਬ ਨਹੀਂ ਹੈਗਾ, ਇਹ ਭਗਵੰਤਾ ਬੁੱਚੜ ਹੈ। ਦੂਆ ਬਿਆਨ ਤਾਂ ਇਹ ਬੜਾ ਬੁੱਚੜ ਹੈ। ਇਹ ਆਪਾਂ ਇਹਨੂੰ ਸਾਹਬ ਕਿਉਂ ਲਾਉਣੇ? ਸਭ ਦੇ ਬੜਾ ਕਸੂਰ ਆਪਣਾ ਇਹ। ਹੁਣ ਸਾਥੀਆਂ ਨੇ ਇਹਨਾਂ ਨੂੰ 10 ਮਿੰਟ ਦਿੱਤੇ ਆ, 5 ਮਿੰਟ ਹੋ ਗਏ। 5 ਮਿੰਟ ਬਾਅਦ ਸਾਰੇ ਵੀਰਾਂ ਨੂੰ ਬੇਨਤੀ ਹੈ, ਇਹਨਾਂ ਬਜ਼ੁਰਗਾਂ ਨੂੰ ਪਾਸੇ ਕਰਕੇ ਆਪਾਂ ਮੂਹਰੇ ਹੋਣਾ ਸਾਰਿਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਇੱਕ ਸੁਨੇਹਾ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਲੀਕਿਆ ਗਿਆ ਸੀ, ਕੱਲ ਵੀ ਲਗਾਤਾਰ 2 ਘੰਟੇ ਮੀਟਿੰਗ ਹੋਈ, ਪਰੰਤੂ ਅੱਜ ਸਾਨੂੰ ਜ਼ਬਰਦਸਤੀ ਇੱਥੇ ਰੋਕਿਆ ਗਿਆ, ਜਿਹੜਾ ਇੱਕ ਡੈਮੋਕ੍ਰੇਸੀ ਦਾ ਘਾਣ ਹੈ। ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਰੋਸ ਦਾ ਮੁਜ਼ਾਹਰਾ ਕਰ ਸਕਦੇ ਹਾਂ, ਪਰੰਤੂ ਇਸ ਤਰ੍ਹਾਂ ਸਰਕਾਰਾਂ ਜਲੀਲ ਕਰ ਰਹੀਆਂ। ਜਿਹੜਾ ਅੱਜ ਦਾ ਰੋਸ ਪੱਤਰ ਤਿਆਰ ਕਰਿਆ ਗਿਆ, ਉਹ 'ਚ 5 ਮੁੱਦੇ ਹੈ ਜਿਹੜੇ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਸੰਬੰਧਿਤ ਹੈ। ਸੋ ਮੇਰੀ ਇੱਕ ਸੁਨੇਹਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਕਿ ਜਿਹੜਾ CM ਨੂੰ ਅਸੀਂ ਰੋਸ ਪੱਤਰ ਦੀ ਕਾਪੀ ਦੇਣੀ ਹੈ, ਜੇਕਰ 5-7 ਮਿੰਟਾਂ 'ਚ ਉਹਨਾਂ ਦਾ ਨੁਮਾਇੰਦਾ ਨਹੀਂ ਆਇਆ ਤੇ ਇਸੇ ਤਰ੍ਹਾਂ ਇੱਕ DGP ਪੁਲਿਸ ਨੂੰ ਅਸੀਂ ਕਾਪੀ ਦੇਣੀ ਹੈ। DGP ਦਾ ਨੁਮਾਇੰਦਾ ਨਾ ਇੱਥੇ ਪਹੁੰਚਿਆ ਤਾਂ ਸਾਡੇ ਸਬਰ ਨੂੰ ਨਾ ਪਰਖਣੇ ਸਰਕਾਰਾਂ, ਉਹਦੀ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ, ਪ੍ਰਸ਼ਾਸਨ ਹੋਏਗਾ। ਸੋ 10 ਮਿੰਟ ਦਾ ਸਮਾਂ ਬਾਉਂਡ ਹੈ। ਜੇਕਰ ਸੰਬੰਧਿਤ ਅਧਿਕਾਰੀ ਨਾ ਪਹੁੰਚੇ ਤਾਂ ਅਸੀਂ ਕਾਰਵਾਈ ਪਾਉਣ ਨੂੰ ਮਜਬੂਰ ਹੋਵਾਂਗੇ। ਬੋਲੇ ਸੋ ਨਿਹਾਲ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਬੇ ਸਮੇਂ ਤੇ ਜਿੱਥੇ ਮੰਗ ਕੀਤੀ ਜਾ ਰਹੀ ਹੈ, ਤਾਂ ਉੱਥੇ ਹੀ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਅੱਜ ਕਾਲੇ ਕੱਪੜੇ ਪਾ ਕੇ ਹੱਥਾਂ ਨੂੰ ਹੱਥਕੜੀਆਂ ਲਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ। ਪੰਜੋਲੀ ਸਾਹਿਬ, ਇਹ ਜ਼ਰੂਰਤ ਕਿਉਂ ਪੈ ਗਈ ਜੀ ਇਦਾਂ ਦਾ ਜਿਹੜਾ ਲਿਬਾਸ ਬਣਾਉਣ ਦੀ? ਦੇਖੋ, ਅਸਲ ਵਿੱਚ ਤਾਂ ਗੱਲ ਇਹ ਹੈ ਵੀ ਸਿੱਖ ਪੰਥ ਨਾਲ ਭਾਰਤ ਦੀ ਧਰਤੀ ਤੇ 1947 ਤੋਂ ਹੀ ਲਗਾਤਾਰ ਧੱਕਾ ਹੁੰਦਾ ਆ ਰਿਹਾ, ਔਰ ਸਰਕਾਰ 47 ਤੋਂ ਧੱਕਾ ਕਰਨ ਤੇ ਨਹੀਂ ਹਟਦੀ, ਅਸੀਂ 47 ਤੋਂ ਲੜਨ ਤੋਂ ਨਹੀਂ ਹਟਦੇ। ਹੁਣ ਉਹ ਸਟੇਜ ਆ ਗਈ ਜਿੱਥੇ ਮਤਲਬ ਕਿਤੇ ਨਾ ਕਿਤੇ ਕੌਮ ਨੂੰ ਇੱਕ ਅਜਿਹਾ ਫੈਸਲਾ ਲੈਣਾ ਪੈਣਾ ਕਿ ਅਸੀਂ ਲਗਾਤਾਰ ਜ਼ਬਰ ਜ਼ੁਲਮ ਅਤਿਆਚਾਰ ਹੀ ਸਹਿੰਦੇ ਰਹਿਣਾ ਕਿ ਜਾਂ ਅਸੀਂ ਵੀ ਕੋਈ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕਰਾਉਣ ਲਈ ਵੀ ਕੋਈ ਠੋਸ ਲੜਾਈ ਲੜਨ ਦਾ ਯਤਨ ਕਰਨਾ। ਅੱਜ ਜਿਹੜੀ ਗੱਲ ਇੱਥੇ ਅਸੀਂ ਕਰ ਰਹੇ ਹਾਂ, ਅੱਜ ਇਸ ਕਰਕੇ ਅਸੀਂ ਜੰਜੀਰਾਂ 'ਚ ਜਕੜੇ ਹੋਏ ਹਾਂ ਕਿ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ
ਕਿ ਸਿੱਖ ਭਾਰਤ ਦੀ ਧਰਤੀ ਤੇ ਇਸ ਤਰ੍ਹਾਂ ਜਕੜੇ ਹੋਏ ਨੇ ਜੰਜੀਰਾਂ ਵਿੱਚ ਜਿਵੇਂ ਅਸੀਂ ਜਕੜੇ ਹੋਏ ਹਾਂ। ਕਾਲੇ ਚੋਲੇ ਅਸੀਂ ਤਾਂ ਪਾਏ ਹੋਏ ਨੇ ਕਿ ਸਾਡੇ ਅੰਦਰ ਇੱਕ ਗੁੱਸਾ ਹੈ, ਇੱਕ ਰੋਹ ਹੈ ਕਿ ਜਿਹੜਾ ਲਗਾਤਾਰ ਸਿੱਖਾਂ ਦੇ ਅੰਦਰ ਪਨਪ ਰਿਹਾ। ਜੇ ਸਰਕਾਰ ਨੇ ਕਿਤੇ ਧਿਆਨ ਧਰ ਕੇ ਇਸ ਮਸਲੇ ਦਾ ਹੱਲ ਕੱਢਣ ਦਾ ਯਤਨ ਨਾ ਕੀਤਾ ਤਾਂ ਇਹਦਾ ਰਿਐਕਸ਼ਨ ਵੀ ਬਹੁਤ ਹੋਊਗਾ। ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਇੱਥੋਂ ਦੇ ਡੀਜੀਪੀ ਨੂੰ ਮੈਮੋਰੰਡਮ ਦੇਣ ਦੀ ਗੱਲ ਕਰ ਰਹੇ ਹੋ, ਕੀ ਲੱਗਦਾ ਕਿ ਇਹਦੇ ਨਾਲ ਮਸਲਾ ਹੱਲ ਹੋ ਜੂ ਜੀ? ਦੇਖੋ, ਮਸਲਾ ਤਾਂ ਇਹਨਾਂ ਗੱਲਾਂ ਨਾਲ ਨਹੀਂ ਹੱਲ ਹੋ ਸਕਦਾ। ਮਸਲਾ ਤਾਂ ਅਸਲ ਵਿੱਚ ਪੰਜਾਬ ਦੀ ਸਰਜ਼ਮੀਨ ਤੇ ਪੰਥਕ ਸ਼ਕਤੀ ਨੂੰ ਇਕੱਠੇ ਕਰਕੇ ਪੰਜਾਬ ਦੀ ਧਰਤੀ ਤੇ ਪੰਥਕ ਰਾਜ ਸਥਾਪਿਤ ਕਰਕੇ ਕੋਈ ਯੋਗ ਹੱਲ ਕੱਢਿਆ ਜਾ ਸਕਦਾ। ਇਹ ਮੈਮੋਰੰਡਮ ਧਰਨੇ ਇਹ ਤਾਂ ਸਰਕਾਰਾਂ ਨੂੰ ਜਗਾਉਣ ਖਾਤਰ ਇੱਕ ਯਤਨ ਨੇ, ਤਰੀਕੇ ਨੇ, ਇੱਕ ਢੰਗ ਨੇ ਜਿਹੜੇ ਲਗਾਤਾਰ ਅਸੀਂ ਕਰ ਰਹੇ ਹਾਂ ਕਿ ਕੌਮ ਜਾਗਦੀ ਹੈ, ਜਿਉਂਦੀ ਹੈ, ਉਹ ਬੋਲਦੀ ਹੈ, ਤਾਂ ਕਿ ਬੰਦੀ ਸਿੰਘਾਂ ਨੂੰ ਵੀ ਹੌਸਲਾ ਰਹੇ ਇਸ ਗੱਲ ਦਾ ਕਿ ਜੋ ਕੁਰਬਾਨੀ ਅਸੀਂ ਕੀਤੀ ਹੈ ਉਸ ਕੁਰਬਾਨੀ ਦਾ ਕੌਮ ਦੇ ਅੰਦਰ ਸਤਿਕਾਰ ਹੈ, ਮਾਣ ਹੈ ਕੌਮ ਦੇ ਅੰਦਰ, ਔਰ ਕੌਮ ਜੂਝ ਰਹੀ। ਬੰਦੀ ਸਿੰਘਾਂ ਦੇ ਮਸਲੇ ਦੇ ਉੱਪਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਭਗਵੰਤ ਸਿੰਘ ਮਾਨ ਜਿਹੜੇ ਅੱਜ ਸੱਤਾ ਵਿੱਚ ਨੇ ਉਹ ਬਹੁਤ ਸਾਰੇ ਦਾਅਵੇ ਤੇ ਕਰਦੇ ਰਹੇ ਨੇ। ਕੀ ਲੱਗਦਾ ਕਿ ਸੱਤਾ ਆਉਣ ਤੋਂ ਬਾਅਦ ਜਿਹੜੇ ਉਹ ਦਾਅਵੇ ਸੀ ਉਹ ਹਕੀਕੀ ਕਿਉਂ ਨਹੀਂ ਹੋ ਸਕੇ? ਦੇਖੋ, ਅਸਲ ਵਿੱਚ ਤਾਂ ਇਹੀ ਦੁੱਖ ਹੈ ਸਭ ਤੋਂ ਵੱਡਾ ਵੀ ਜਿਹੜੀ ਵੀ ਧਿਰ ਪੰਜਾਬ ਵਿੱਚ ਵੋਟਾਂ ਮੰਗਣ ਜਾਂਦੀ ਹੈ ਉਹ ਵਾਅਦੇ ਬਹੁਤ ਵੱਡੇ ਵੱਡੇ ਕਰਦੀ ਹੈ। ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਬੇਵਫਾਈ ਕਰਦੀ ਹੈ, ਧੋਖਾ ਕਰਦੀ ਹੈ, ਵਿਸ਼ਵਾਸਘਾਤ ਕਰਦੀ ਹੈ। ਇਸੇ ਨੂੰ ਤਾਂ ਭਾਈ ਗੁਰਦਾਸ ਕਿਰਤ ਘਣਤਾ ਕਹਿੰਦੇ ਨੇ ਵੀ ਇਹ ਕਿਰਤ ਘਣਤਾ ਹੈ ਜਿਹੜੀ ਕੀਤੀ ਜਾ ਰਹੀ ਹੈ। ਤੇ ਮੈਂ ਸਮਝਦਾ ਕਿ ਇਸੇ ਮੁੱਖ ਮੰਤਰੀ ਨੂੰ ਜੇ ਅੱਜ ਉਹ ਯਤਨ ਨਹੀਂ ਕਰਦੇ ਲੋਕਾਂ ਦੀ ਗੱਲ ਸੁਣਨ ਦੀ ਤਾਂ ਉਹਨੂੰ 27 ਦੇ ਵਿੱਚ ਪਿੰਡ ਪਿੰਡ ਤਾਂ ਜਾਣਾ ਹੀ ਪੈਣਾ, ਔਰ ਹੁਣ ਵੀ ਜਾ ਰਿਹਾ ਤੇ ਉਦੋਂ ਵੀ ਇਹਦੇ ਫਿਰ ਨਤੀਜੇ ਕੀ ਨਿਕਲਣੇ ਉਹਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ। ਸੈਂਟਰ ਸਰਕਾਰ ਨੇ 2019 ਦੇ ਵਿੱਚ ਸ਼ਤਾਬਦੀ ਮੌਕੇ ਕਿਹਾ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਕੇਂਦਰੀ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਦੀਆਂ ਬਹੁਤ ਸਾਰੀਆਂ ਟਿੱਪਣੀਆਂ ਆਈਆਂ ਕਿ ਬੰਦੀ ਸਿੰਘ ਨੇ ਜਿੰਨਾ ਤੱਕ ਉਹ ਮਾਫੀ ਨਹੀਂ ਮੰਗਦੇ ਇਸ ਮਸਲੇ ਤੇ। ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਮਾਫੀ ਤਾਂ ਨਾ ਮੁਗਲ ਰਾਜ ਵਿੱਚ ਕਿਸੇ ਸਿੱਖ ਨੇ ਮੰਗੀ ਹੈ, ਨਾ ਅੰਗਰੇਜ਼ ਰਾਜ 'ਚ ਮੰਗੀ ਹੈ, ਨਾ ਕਾਂਗਰਸ ਦੇ ਜ਼ਬਰ ਦੇ ਸਾਹਮਣੇ ਕੋਈ ਸਿੱਖ ਝੁਕਿਆ ਤੇ ਨਾ ਹੀ ਅੱਜ ਕਿਸੇ ਸਿੱਖ ਨੇ ਝੁਕਣਾ। ਮਾਫੀ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਫੀ ਨਾਲੋਂ ਫਾਂਸੀ ਦਾ ਤਖਤ ਜਿਹੜਾ ਉਹ ਸਿੱਖ ਲਈ 100 ਗੁਣਾ ਚੰਗਾ ਹੈ। ਜਿਉਂਦਾ ਮਨੁੱਖ ਇਤਿਹਾਸ ਵਿੱਚ ਹੁੰਦਾ, ਸਰੀਰ ਦੇ ਰੂਪ ਦਾ ਮਨੁੱਖ ਜਿਹੜਾ ਉਹ ਸੜ ਜਾਂਦਾ, ਉਹਦਾ ਸਰੀਰ ਤਾਂ ਸੜਿਆ ਹੀ ਜਾਂਦਾ, ਜਿਉਂਦਾ ਤਾਂ ਉਹਨੇ ਇਤਿਹਾਸ 'ਚ ਰਹਿਣਾ। ਤੇ ਇਤਿਹਾਸ ਵਿੱਚ ਉਹਨੇ ਕਿਵੇਂ ਜਿਉਣਾ? ਉਹਨੇ ਵਜੀਦ ਖਾਂ ਬਣ ਕੇ ਜਿਉਣਾ ਕਿ ਮਤਲਬ ਆਪਣਾ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਬਣ ਕੇ ਜਿਉਣਾ। ਵਿਰਾਸਤ ਉਹਨੇ ਕਿਹੜੀ ਸਾਂਭਣੀ ਹੈ? ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਦੀ ਸਾਂਭਣੀ ਹੈ ਜਾਂ ਵਜੀਦ ਖਾਂ ਦੀ ਸਾਂਭਣੀ ਹੈ? ਇਸ ਲਈ ਇਹ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਦੀ ਵਿਰਾਸਤ ਦੇ ਵਾਰਸ ਨੇ, ਕਿਸੇ ਤਰ੍ਹਾਂ ਵੀ ਸਰਕਾਰ ਅੱਗੇ ਝੁਕ ਨਹੀਂ ਸਕਦੇ। ਮਾਫੀ ਮੰਗਣ ਦਾ ਤਾਂ ਸਵਾਲ ਹੀ ਪੈਦਾ ਨਹੀਂ। ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇਹ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਅੱਜ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਉਹਨਾਂ ਦੇ OST ਇੱਥੇ ਪੁੱਜੇ ਨੇ ਤੇ ਖਾਸ ਤੌਰ ਤੇ ਜਿਹੜਾ ਮੈਮੋਰੰਡਮ ਨੂੰ ਲੈ ਕੇ ਇੱਕ ਚਰਚਾ ਚੱਲ ਰਹੀ ਹੈ ਕਿ ਮੈਮੋਰੰਡਮ ਦੇਣਾ ਚਾਹੁੰਦੇ ਤਾਂ ਇਹ ਖਾਸ ਤਸਵੀਰਾਂ ਅੱਜ ਦੀਆਂ ਤੁਹਾਡੇ ਨਾਲ ਇਹਨਾਂ ਤਸਵੀਰਾਂ ਦੇ ਵਿੱਚ ਸਾਂਝੀਆਂ ਕਰ ਰਹੇ ਹਾਂ। ਜੇਕਰ ਸਰਕਾਰਾਂ ਨੇ ਇਸ ਤੇ ਨਾ ਸੋਚਿਆ ਤਾਂ ਆਉਣ ਵਾਲੇ ਦਿਨ ਫਿਰ ਮੈਂ ਸਰਕਾਰਾਂ ਨੂੰ ਇੱਕ ਜ਼ਰੂਰ ਕਹਿਣਾ ਚਾਹੁੰਦਾ ਬਈ 2027 ਦੀ ਜਿਹੜੀ ਆਉਣੀ ਹੈ ਉਹ 'ਚ ਭਗਵੰਤ ਮਾਨ ਉਹ ਸੁਪਨੇ ਭੁੱਲ ਜਾਵੇ ਜਿਹੜੇ 2022 ਚ ਉਹਨੇ ਲੈ ਕੇ ਵੱਡੀ ਗਿਣਤੀ 'ਚ ਸਰਕਾਰ ਬਣਾਈ ਸੀ। ਉਹ ਇਹ ਆਵਾਜ਼ ਅਸੀਂ ਘਰ ਘਰ ਪਿੰਡ ਪਿੰਡ ਲੈ ਕੇ ਜਾਣੀ ਹੈ। ਸੋ ਇੱਕ DGP ਸਾਹਿਬ ਦੇ ਚੀਫ ਮਿਨਿਸਟਰ ਨੂੰ ਚੀਫ ਮਿਨਿਸਟਰ ਇਹ ਅੱਗੇ ਐਸਪੀ ਦੇ ਵਿੱਚ ਫਸਾ ਲਓ। ਉਹ ਲੜੋ ਨਾ ਬਈ। ਹਾਂ, ਬਠਿੰਡਾ ਸਾਹਿਬ ਕਿੱਧਰ ਹੈ? ਆਓ ਜੀ ਬਠਿੰਡਾ ਸਾਡੀ ਜੀ ਮੁਲਾਕਾਤ ਬੈਠ ਕੇ ਜ਼ਰੂਰ ਕਰੋ। ਇੱਕ ਮੈਂ ਦੱਸਾਂ ਥੋੜੀ ਜੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਸ ਤਰੀਕੇ ਦੀ ਚਰਚਾ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਵੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਸੀਂ ਦਿੱਤਾ ਸੀ ਵੀ ਸਾਨੂੰ ਮਿਲਾਓ, ਕਿਹਨੇ ਮੰਤਰੀ ਸਾਡਾ ਰਾਈਟ ਆਪਾਂ ਕਰਾਵਾਂਗੇ ਜੀ, ਕਰਾਓ ਜੀ। ਅੱਗੇ ਤੁਸੀਂ ਕਰਾਈ ਹੈ ਜੀ ਮੀਟਿੰਗ, ਗਵਰਨਰ ਸਾਹਿਬ ਨਾਲ ਹੋਈ ਹੈ, ਆਪਣਾ ਸਿੰਘ ਕਮਿਸ਼ਨ ਵਗੈਰਾ ਕੋਸ਼ਿਸ਼ ਕਰਾਂਗੇ। ਇਹ ਤੁਸੀਂ ਲਿਓ ਜੀ। ਤੁਸੀਂ ਲੋ ਮੇਰੀ ਮੈਮ DGP ਪੰਜਾਬ ਨੂੰ SSP ਸਾਹਿਬ ਸਾਡੀ ਹੰਬਰ ਰਿਕੁਐਸਟ ਕੌਮੀ ਸਾਂਝ ਮੋਰਚੇ ਦੀ ਸਾਰੀ ਲੀਡਰਸ਼ਿਪ ਦੀ, ਜਿਵੇਂ ਕੱਲ ਮੀਟਿੰਗ ਦੇ ਵਿੱਚ ਅਸੀਂ ਤੁਹਾਨੂੰ ਇੱਕ ਐਪਲੀਕੇਸ਼ਨ ਦਿੱਤੀ ਭਾਈ ਰਾਜੋਆਣਾ ਸਾਹਿਬ ਬਾਰੇ, ਅਸੀਂ ਕੌਮੀ ਸਾਂਝ ਮੋਰਚੇ ਵੱਲੋਂ ਬੜੀ ਉਮੀਦ ਕਰਦੇ ਹਾਂ
ਵੀ ਤੁਸੀਂ ਸਾਡੀ ਜਲਦੀ ਤੋਂ ਜਲਦੀ ਗਵਰਨਰ ਸਾਹਿਬ ਨਾਲ ਮੀਟਿੰਗ ਤੈਅ ਕਰਾਓ, ਕਿਉਂਕਿ ਭਾਈ ਰਾਜਵਾੜਾ ਸਾਹਿਬ ਬਾਰੇ ਉੱਪਰ ਚੜ ਜਾ ਸਾਰਾ ਕੁਝ ਕਲੀਅਰ ਸ਼ਬਦਾਂ ਵਿੱਚ ਲਿਖਿਆ। ਅਸੀਂ ਤੁਹਾਨੂੰ ਨੰਬਰ ਰਿਕੁਐਸਟ ਕਰਦੇ ਚੱਲ ਰਿਹਾ ਹੋਇਆ ਠੀਕ ਹੈ ਬਿਲਕੁਲ ਸਾਹਿਬ ਤੇ ਰਹਿ ਕੇ ਪੀਸਫੁਲ ਪ੍ਰੋਟੈਸਟ ਕੀਤਾ, ਪਰ ਫਿਰ ਵੀ ਉੱਪਰ ਦੀ ਲਿਆਕਤ ਨੂੰ ਦੇਖਦੇ ਹੋਏ ਮੈਂ OSD ਸਾਹਿਬ ਨੂੰ ਕਹਿਣਾ ਵੀ ਤੁਸੀਂ ਵੀ ਲੇਟ ਆਏ ਹੋ, ਤਾਂ ਇਸ ਚੀਜ਼ਾਂ ਦਾ ਜਿੰਨੀਆਂ ਮੰਗਾਂ ਸਾਡੀਆਂ ਉੱਤੇ ਧਿਆਨ ਰੱਖਿਓ, ਕਿਉਂਕਿ ਪੰਜਾਬ ਦੇ ਵਿੱਚ ਗੱਲ ਕੁਝ ਹੋਰ ਹੁੰਦੀ ਆ, CM ਸਾਹਿਬ ਕੁਝ ਹੋਰ ਕਹਿੰਦੇ ਆ, ਬਰਾੜ ਸਾਹਿਬ। ਤੇ ਦੂਜੀ ਗੱਲ ਇਹ ਹੈਗੀ ਆ ਵੀ ਜਦੋਂ ਜਥੇਦਾਰ ਸਾਹਿਬ ਦੀ ਕਿਤੇ ਵੀ ਤਰੀਕ ਜਾਂ ਕੋਈ ਕਾਗਜ਼ ਪੱਤਰ ਜਿਹੜੇ ਤੱਥ ਆ ਉਹ ਗਲਤ ਤਰੀਕੇ ਨਾਲ ਪੰਜਾਬ ਸਰਕਾਰ ਪੇਸ਼ ਕਰਦੀ ਆ, ਔਰ ਭਿਉਰਾ ਸਾਹਿਬ ਦੀ ਜਿਹੜੀ ਰਿਹਾਈ ਦੀ ਗੱਲ ਉਹ, ਔਰ ਜਿਹੜੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਸ਼ਿਫਟ ਕਰਨਾ ਆਇਆ ਇਹ ਦੜਾਈ ਆਉਣਾ ਐਪਲੀਕੇਸ਼ਨ ਹੈ ਹਾਈ ਕੋਰਟ ਸੋ ਪੰਜਾਬ ਸਰਕਾਰ ਦਾ ਫਰਜ਼ ਬਣਦਾ ਕਿ ਜੋ ਪੌਦੇ ਦੀਆਂ ਉਹਨਾਂ ਦੇ ਪੰਜਾਬ ਆਇਆ ਕੀ ਦਿਖਾਵਾਂ ਪੱਕਾ ਹੀ ਹੈ ਵਧੀਆ ਮੇਰੇ ਕੋਲ ਤਾਂ ਧਾਰਾ ਆ ਕੇ ਕੋਈ ਵੀ ਇਸ ਤਰ੍ਹਾਂ ਵਹਾਂ ਜਾ ਨਹੀਂ ਕਾਰ ਵੀ ਦੇਖਣੀ ਤੇ ਖੜੇ ਨੇ ਤੋੜਨਾ ਪੂਰੇ ਉਸ ਨਾਲ ਜੇ ਸਰਕਾਰ 15 ਦਿਨ ਦੀ ਮਹੀਨੇ ਦੀ ਪੈਰੋਲ ਦਿੰਦੀ ਹੈ ਉਹਦੀ ਜ਼ਿੰਮੇਵਾਰੀ ਸਾਡੀ ਹੋਏਗੀ, ਬਿਲਕੁਲ ਨਹੀਂ ਇਸ ਤਰ੍ਹਾਂ ਦਾ। ਤਾਂ ਸਾਡੇ ਨਾਲ ਲਖਵੀਰ ਸਿੰਘ ਵੀ ਸੌਂਟੀ ਹੈ ਜਿਹੜੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਇੱਥੇ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ ਜੀ? ਕਿਉਂ ਪ੍ਰਦਰਸ਼ਨ ਕਰਨਾ ਪੈ ਰਿਹਾ ਇੰਨਾ ਲੰਬਾ ਸਮਾਂ ਇਹ ਮੋਰਚਾ ਲਗਾਉਣ ਤੋਂ ਬਾਅਦ ਵੀ? ਸਭ ਤੋਂ ਪਹਿਲਾਂ ਤਾਂ ਗੁਰੂ ਦੀਆਂ ਸਾਧ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਘੱਟੋ ਘੱਟ 3.5 ਸਾਲ ਹੋਣੇ ਵਾਲੇ ਹੋ ਗਏ ਮੋਰਚਾ ਲੱਗੇ ਨੂੰ। ਬੜੀ ਸੰਵਿਧਾਨਕ ਮੰਗਾਂ ਨੇ। ਇੱਕ ਤਾਂ ਮੰਗ ਆ ਵੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਬੰਦੀ ਸਿੰਘ, ਕੋਈ 32 ਸਾਲਾਂ ਤੋਂ, ਕੋਈ 35 ਸਾਲਾਂ ਤੋਂ, ਕੋਈ 28 ਸਾਲਾਂ ਤੋਂ, ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਤੇ ਜਿਹੜੇ ਪੰਜਾਬ ਦੇ ਕੇਸ ਚੱਲਦੇ ਨੇ ਉਹ ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਬਾਹਰਲੀਆਂ ਜੇਲ੍ਹਾਂ 'ਚੋਂ। ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਸੀ, ਕਰਵਾਈਆਂ ਸੀ, ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ। ਤੇ ਜਿਹੜਾ 328 ਸਰੂਪ ਸੀ ਗੁਰੂ ਮਹਾਰਾਜ ਦੇ ਜਿਹੜੇ ਆਲੋਪ ਕੀਤੇ ਗਏ ਸੀ ਉਹਨਾਂ ਬਾਰੇ ਮੋਰਚਾ। ਇਹ ਸਾਰਾ ਸੰਵਿਧਾਨਕ ਹੱਕਾਂ ਨੇ, ਕੋਈ ਇਹਦੇ ਵਿੱਚ ਗੈਰ ਕਾਨੂੰਨੀ ਨਹੀਂ ਆ, ਕਿਉਂਕਿ ਦੁਨੀਆ ਦਾ ਕੋਈ ਵੀ ਕਾਨੂੰਨ ਆ ਉਹ ਇਹ ਨਹੀਂ ਕਹਿੰਦਾ ਜਦੋਂ ਸਜ਼ਾ ਪੂਰੀ ਹੋ ਚੁੱਕੀ ਆ ਤੇ ਕਿਸੇ ਨੂੰ ਵੀ ਜ਼ਬਰਦਸਤੀ ਬੰਦ ਕੀਤਾ ਜਾਵੇ। ਤੇ ਕੋਈ ਗੱਲ ਹੀ ਨਹੀਂ ਸੁਣਦੇ। ਭਾਈ ਜਗਤਾਰ ਸਿੰਘ ਹਵਾਰਾ ਜੀ ਇੱਕ ਤਾਂ ਕੌਮ ਦੇ ਜਥੇਦਾਰ ਸਾਹਿਬ ਨੇ, ਤੇ ਦੂਜਾ ਉਹਨਾਂ ਦੀ ਬਿਰਧ ਮਾਤਾ, ਸਾਰਿਆਂ ਨੂੰ ਪਤਾ ਹੈ ਪੂਰੇ ਸੰਸਾਰ ਨੂੰ ਵੀ ਬਿਰਧ ਮਾਤਾ ਜਿਹੜੇ ਉਹ ਬਿਮਾਰ ਪਏ ਨੇ ਬਹੁਤ, ਉਹਨਾਂ ਨੂੰ ਮਿਲਾਇਆ ਜਾਵੇ ਪੈਰੋਲ ਤੇ ਭੇਜ ਕੇ। ਇਹ ਸਾਰਿਆਂ ਦਾ ਹੱਕ ਆ, ਇਹ ਹੱਕ ਕਾਨੂੰਨ ਦੇ ਮੁਤਾਬਕ ਵੀ ਆ, ਤੇ ਜਿਹੜਾ ਆਪਾਂ ਜਮਹੂਰੀਅਤ ਦੀ ਗੱਲ ਕਰਦੇ ਹਾਂ ਉਹਦੇ ਮੁਤਾਬਕ ਵੀ ਆ। ਤੇ ਅੱਜ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਪੱਤਰ ਦੇਣ ਲਈ ਮੁੱਖ ਮੰਤਰੀ ਸਾਹਿਬ ਨੂੰ ਜਾਣਾ ਸੀ, ਲੇਕਿਨ ਹਰ ਵਾਰ ਇਹ ਇੱਕ ਬੈਰੀਕੇਡ ਲਾ ਕੇ ਰੋਕ ਦਿੰਦੇ ਨੇ। ਨਾ ਤਾਂ ਦਿੱਲੀ ਜਾਣ ਦਿੱਤੇ ਨੇ, ਨਾ ਗਵਰਨਰ ਸਾਹਿਬ ਕੋਲ ਜਾਣ ਦਿੱਤੇ ਨੇ, ਨਾ ਅੱਜ CM ਦੀ ਕੋਠੀ ਜਾਣ ਦਿੱਤਾ। ਇਸ ਲਈ ਬੜਾ ਧੱਕਾ ਹੋ ਰਿਹਾ, ਪੰਜਾਬ ਸਰਕਾਰ ਵੀ ਕਰ ਰਹੀ ਹੈ, ਸੈਂਟਰ ਵੀ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਦੀ ਤੇ ਤਕਰੀਬਨ ਥੋੜੀ ਜੀ ਗਿਣਤੀ ਹੈ, ਤੇ ਇੰਨੀ ਵੱਡੀ ਪੱਧਰ ਤੇ ਜਿਹੜਾ ਪ੍ਰਚਾਰ 'ਚ ਫਿਰ ਪੁਲਿਸ ਲਾਈ ਹੋਈ, ਵੱਡੀਆਂ ਜਲ ਤੋਪਾਂ ਲਾਈਆਂ ਹੈ, ਵੱਡੀ ਤਾਦਾਦ ਦੇ ਵਿੱਚ ਚਾਰੇ ਪਾਸੇ ਪੁਲਿਸ ਲੱਗੀ ਹੈ ਜੀ। ਪੁਲਿਸ ਤਾਂ ਵੈਸੇ ਹੀ ਲੱਗ ਜਾਂਦੀ ਹੈ ਚਾਰ ਚੁਫੇਰੇ, ਉਹਨਾਂ ਨੂੰ ਡਰੇ ਇੰਨਾ ਹੁੰਦਾ ਕਿਉਂਕਿ ਆਪਣਾ ਇਤਿਹਾਸ ਗਵਾਹ ਹੈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਦੋਏ ਸਿੰਘ ਸੀ ਜਿਨ੍ਹਾਂ ਨੇ ਪੂਰੀ ਹਕੂਮਤ ਨੂੰ ਹਿਲਾ ਕੇ ਰੱਖਤਾ ਸੀ। ਇਸ ਕਰਕੇ ਇਹ ਸਿੱਖਾਂ ਤੋਂ ਡਰਦੇ ਹੀ ਇਹਨਾਂ ਨੇ, ਮਤਲਬ ਇਹਨਾਂ ਨੂੰ ਉਈਓ ਡਰ ਲੱਗੀ ਜਾਂਦਾ। ਪਰ ਕਦੇ ਵੀ ਸਿੱਖ ਗੈਰ ਕਾਨੂੰਨੀ ਨਹੀਂ ਹੋਏ, ਕਦੇ ਵੀ ਉਹਨਾਂ ਨੇ ਕਾਨੂੰਨ ਨੂੰ ਤੋੜਿਆ ਨਹੀਂ, ਹੁੱਲੜਬਾਜ਼ੀ ਨਹੀਂ ਕੀਤੀ, ਹਮੇਸ਼ਾ ਸ਼ਾਂਤੀ ਦੇ ਵਿੱਚ ਰਹਿ ਕੇ। ਕਿਉਂਕਿ ਅਸੀਂ ਰੋਸ ਪ੍ਰਦਰਸ਼ਨ ਕਰਨ ਲਈ ਆਏ ਹਾਂ, ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਉਹਨਾਂ ਨੇ ਰੋਕ ਲਿਆ ਤੇ ਸਾਰੀ ਲੀਡਰਸ਼ਿਪ ਉੱਥੇ ਹੀ ਬੈਠ ਗਈ ਵੀ ਭਾਈ ਧੁੱਪਾਂ 'ਚ ਬੈਠ ਜਾਓ, ਛਾਵਾਂ 'ਚ ਬੈਠ ਜਾਓ, ਤੱਤੀ ਸੜਕ ਤੇ ਬੈਠ ਗਏ ਕਹਿਣ ਦਾ ਮਤਲਬ। ਪਰ ਇਹਨਾਂ ਦਾ ਹੱਕ ਬਣਦਾ ਸੀ ਜਿਹੜਾ ਭਗਵੰਤ ਮਾਨ ਨੂੰ ਬੁਲਾਉਣ ਦਾ, ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਆ, ਸਾਰਿਆਂ ਦਾ ਮੁੱਖ ਮੰਤਰੀ ਆ। ਉਹੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਜਿਹੜੀਆਂ ਸਰਕਾਰਾਂ ਨੇ ਸਾਨੂੰ ਆਪਣੇ ਹੱਕ ਰੱਖਣ ਵੀ ਨਹੀਂ ਦਿੰਦੀਆਂ ਤੇ ਸਾਨੂੰ ਆਪਣੀ ਆਵਾਜ਼ ਵੀ ਬੁਲੰਦ ਨਹੀਂ ਕਰਨ ਦਿੰਦੀਆਂ, ਤੇ ਅੱਜ ਇਹ ਵੀ ਉਹੀ ਕੁਛ ਕਰ ਰਿਹਾ। ਇਸ ਕਰਕੇ ਇਹ ਬੜੀ ਨਿੰਦਣਯੋਗ ਚੀਜ਼ ਆ। ਪੰਜਾਬ ਦਾ ਮੁੱਖ ਮੰਤਰੀ ਹੋ ਕੇ ਪੰਜਾਬ ਦੀ ਆਵਾਮ ਨੂੰ ਨਾ ਮਿਲੇ, ਇਹ ਬਹੁਤ ਹੀ ਮਾੜੀ ਗੱਲ ਹੈ। ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਜਿੱਥੇ ਵੱਡੀ ਤਾਦਾਦ ਦੇ ਵਿੱਚ ਪ੍ਰਦਰਸ਼ਨਕਾਰੀ ਜੁੜੇ ਹੋਏ ਨੇ, ਤਾਂ ਉੱਥੇ ਜਿਹੜੇ ਚਾਰੇ ਤਰਫ
ਪੁਲਿਸ ਪ੍ਰਸ਼ਾਸਨ ਹੈ, ਜਲ ਤੋਪਾਂ ਲੱਗੀਆਂ ਹੋਈਆਂ ਨੇ, ਵੱਖ-ਵੱਖ ਤਰੀਕੇ ਦਾ ਜਿਹੜਾ ਅੱਜ ਦਾ ਮਾਹੌਲ ਹੈ। ਇਧਰਲੇ ਪਾਸਿਓਂ ਵੀ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਕਿ ਕਿਸ ਤਰੀਕੇ ਦਾ ਮਾਹੌਲ ਹੈ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਨਾਲ। ਇਹ ਚੰਡੀਗੜ੍ਹ ਮੋਹਾਲੀ ਸਰਹੱਦ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਵੱਡੀ ਤਾਦਾਦ ਦੇ ਵਿੱਚ ਜਿਹੜਾ ਇੱਥੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਚਾਰੇ ਤਰਫ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤੇ ਜਿਹੜਾ ਇੱਕ ਸਖਤ ਬੈਰੀਕੇਡਿੰਗ ਕੀਤੀ ਹੋਈ ਹੈ। ਤੇ ਵੀ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। 3 ਤਸਵੀਰਾਂ ਦੇ ਵਿੱਚ ਅੱਜ ਦਾ ਜਿਹੜਾ ਮਾਹੌਲ ਹੈ ਉਹ ਤੁਸੀਂ ਦੇਖ ਸਕਦੇ ਹੋ। ਪਰ ਇਸ ਸੰਵੇਦਨਸ਼ੀਲ ਮਸਲੇ ਦਾ ਹੱਲ ਕਿਸ ਤਰ੍ਹਾਂ ਨਿਕਲਦਾ ਹੈ ਇਹ ਵੀ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵਾਰ ਫਿਰ ਤੋਂ ਕਾਲੇ ਕੱਪੜੇ ਪਾ ਕੇ ਹੱਥਾਂ ਨੂੰ ਹੱਥ ਘੜੀਆਂ ਲਾ ਕੇ ਪ੍ਰਦਰਸ਼ਨ ਕਰਨਾ ਪਿਆ ਹੈ। ਚੰਡੀਗੜ੍ਹ ਮੋਹਾਲੀ ਦੀ ਸਰਹੱਦ ਦੇ ਉੱਪਰ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ। ਗੁਰਿੰਦਰ ਸਿੰਘ ਭੰਗੂ ਹੈ, तमाम ਸਾਰੇ ਪ੍ਰਦਰਸ਼ਨ ਕਰੀਏ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਤੁਸੀਂ ਅੱਜ ਫਿਰ ਤੋਂ ਪ੍ਰਦਰਸ਼ਨ ਕੀਤਾ, ਦਿੱਲੀ ਦੇ ਵਿੱਚ ਵੀ ਪ੍ਰਦਰਸ਼ਨ ਕਰਕੇ ਆਏ ਹੋ, ਤਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਸਿੱਟਾ ਨਿਕਲਦਾ ਨਜ਼ਰ ਆ ਰਿਹਾ ਜੀ? ਦੇਖੋ, ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨਾ ਤਾਂ ਉਸ ਮਾਲਕ ਨੇ ਆ, ਪਰ ਜਿਸ ਹਰ ਇੱਕ ਕਦਮ ਨੂੰ ਪੱਟ ਕੇ ਸੋਚ ਕੇ ਇੱਕ ਸਕਿੰਟ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਹਰ ਚੀਜ਼ ਤੇ ਪਹਿਰਾ ਦੇ ਰਹੀ ਆ, ਹਰ ਚੀਜ਼ ਤੇ ਪਹਿਰਾ ਦੇ ਰਹੀ ਆ, ਉਹਨੂੰ ਬੜਾ ਛਾਣ ਕੇ ਅਸੀਂ ਸਾਰੇ ਲੱਗੇ ਹੋਏ ਆ। ਮਹਾਰਾਜ ਭਲੀ ਕਰੂਗਾ ਆਉਣ ਵਾਲੇ ਦਿਨਾਂ 'ਚ। ਵੇਖਿਓ, ਇਹ ਜਿਹੜਾ ਅੱਜ ਦਾ ਪ੍ਰੋਟੈਸਟ ਸੀਗਾ, ਜਿਵੇਂ ਅਸੀਂ ਦਿੱਲੀ ਦੇ ਵਿੱਚ ਕੀਤਾ, ਉਹਨੂੰ ਅਸੀਂ ਸਫਲਦੇ ਹਾਂ। ਬੜਾ ਸਫਲ ਪੀਸਫੁਲ ਉਹ ਸ਼ਾਂਤਮਈ ਪ੍ਰੋਟੈਸਟ ਸੀ। ਚਾਹੇ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਨੇ ਸਾਡੇ ਤੇ ਜ਼ਬਰ ਢਾਇਆ, ਸਾਡੇ ਆਗੂ ਸਾਹਿਬਾਨਾਂ ਦੀ ਉਮਰ ਦਾ ਵੀ ਕੋਈ ਤਗਿਆਜਾ ਨਹੀਂ ਦੇਖਿਆ ਉਹਨਾਂ ਨੇ ਵੀ 80 ਸਾਲ ਦੇ ਬਜ਼ੁਰਗਾਂ ਨੂੰ ਕਿਵੇਂ ਧੂ ਕੇ ਬੱਸਾਂ ਦੇ ਵਿੱਚ ਸੁੱਟਿਆ। ਸਾਡੀਆਂ ਅਰੈਸਟਾਂ ਹੋਈਆਂ, ਅਰੈਸਟ ਦੀ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ। ਪਰ ਦੂਜੀ ਗੱਲ ਜਿਹੜੀ ਅੱਜ ਦੀ ਮੰਗ ਹੈਗੀ ਆ ਜਥੇਦਾਰ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੀ, 25 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਤਰੀਕ ਹੈਗੀ ਆ। ਹੁਣ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ, ਇਹ ਲੱਗੀ ਜਾਂਦਾ ਉਹਨਾਂ ਨੂੰ ਵੀ ਮੁੱਖ ਮੰਤਰੀ ਬਹੁਤ ਵਧੀਆ, ਸਰਕਾਰ ਬਹੁਤ ਵਧੀਆ, ਕਿਉਂਕਿ ਭੇਡਾਂ ਬਹੁਤ ਨੇ। ਹੁਣ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਸਭ ਤੋਂ ਵੱਡਾ ਰੋੜਾ ਜਗਤਾਰ ਸਿੰਘ ਹਵਾਰਾ ਜੀ ਦੀ ਪਰੋਲ 'ਚ ਜਾਂ ਉਹਨਾਂ ਦੀ ਜਿਹੜੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਪੰਜਾਬ ਸਰਕਾਰ ਹੈਗਾ। ਕਿਵੇਂ ਹੈਗਾ? ਜਿਹੜੇ ਵੀ ਕੋਰਟਾਂ ਦੇ ਵਿੱਚ ਤੱਥ ਪੇਸ਼ ਕੀਤੇ ਜਾਂਦੇ ਨੇ, ਤੱਥ ਲਗਾਏ ਜਾਂਦੇ ਨੇ, ਜਾਂ ਉਹ ਸਰਕਾਰੀ ਦਫ਼ਤਰਾਂ ਦੇ ਵਿੱਚ, ਜਾਂ ਜਿਹੜੀ ਸੈਂਟਰ ਨੂੰ ਰਿਪੋਰਟ ਭੇਜੀ ਜਾਂਦੀ ਆ, ਉਹ ਕਿਤੇ ਨਾ ਕਿਤੇ ਬੇਤੁਕੀ ਗਲਤ ਤੱਥ ਪੇਸ਼ ਕੀਤੇ ਜਾਂਦੇ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਬਾਰੇ। ਦੂਜੀ ਗੱਲ, ਭਾਈ ਪਰਮਜੀਤ ਸਿੰਘ ਭਿਓਰਾ ਸਾਹਿਬ ਦੀ ਪਟਿਆਲੇ 'ਚ ਕਿੰਨੇ ਸਮੇਂ ਤੋਂ ਐਸਐਸਪੀ ਸਾਹਿਬ ਕੋਲ ਜਿਹੜੀ ਉਹਦੀ ਪਈ ਆ, ਦੂਜੀ ਗੱਲ ਐਪਲੀਕੇਸ਼ਨ ਪਈ ਆ, ਉਹਨੂੰ ਕਿਉਂ ਨਹੀਂ ਪਰੋਲ ਦਿੱਤੀ ਜਾਂਦੀ? ਤੀਜੀ ਗੱਲ, ਅਮਰਤਪਾਲ ਸਿੰਘ ਦੀ ਐਨਐਸਏ ਹਟਾ ਦਿੱਤੀ ਗਈ ਆ, ਉਹਨੂੰ ਪੰਜਾਬ 'ਚ ਕਿਉਂ ਨਹੀਂ ਸ਼ਿਫਟ ਕੀਤਾ ਜਾਂਦਾ? ਚੌਥੀ ਮੰਗ, ਭਾਈ ਰਾਜੋਆਣਾ ਸਾਹਿਬ ਦੀ ਫਾਂਸੀ ਬਾਰੇ ਕਿਉਂ ਸਟੈਂਡ ਨਹੀਂ ਲੈਂਦੀ ਪੰਜਾਬ ਸਰਕਾਰ? ਸੈਂਟਰ ਅਸੀਂ ਕੱਲ ਐਸਐਸਪੀ ਚੰਡੀਗੜ੍ਹ ਨੂੰ ਇੱਕ ਲੈਟਰ ਪ੍ਰੋਵਾਈਡ ਕਰਾਇਆ, ਅਸੀਂ ਉਹਨਾਂ ਤੇ ਅੱਜ ਵੀ ਬੜੇ ਜ਼ੋਰਦਾਰ ਮੰਗ ਕੀਤੀ ਆ ਵੀ ਸਾਡੀ ਗਵਰਨਰ ਸਾਹਿਬ ਨਾਲ ਇਸ ਵਿਸ਼ੇ ਤੇ ਮੀਟਿੰਗ ਕਰਾਓ। ਉਹਦੇ ਵਿੱਚ ਕਲੀਅਰ ਹੈਗਾ ਵੀ ਮਤਲਬ ਉਹਨਾਂ ਦੀ ਫਾਂਸੀ ਉਹ ਭੇਜਣੀ ਕਿਹਨੇ ਰਿਪੋਰਟ ਬਣਾ ਕੇ? ਉਹ ਪੰਜਾਬ ਸਰਕਾਰ ਚੁੱਪ ਬੈਠੀ ਆ। ਸੈਂਟਰ ਸਰਕਾਰ ਤੋਂ ਲੈਟਰ ਲਿਖ ਕੇ ਆਇਆ, 1-2 ਦਿਨਾਂ 'ਚ ਤੁਹਾਨੂੰ ਸਾਰਾ ਕੁਝ ਦਿਖਾ ਵੀ ਦੇਵਾਂਗੇ। ਤੇ ਪੰਜਵੀਂ ਗੱਲ, ਜਿਹੜਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆ, ਉਹ ਲੰਮੇ ਸਮੇਂ ਤੋਂ ਬਿਮਾਰੀ ਦੇ ਵਿੱਚ ਜਕੜੇ ਹੋਏ ਨੇ। ਕੀ ਮਤਲਬ ਐਡਾ ਜ਼ਬਰ, ਐਡਾ ਕਹਿਰ ਸਰਕਾਰਾਂ ਢਾ ਰਹੀਆਂ, ਉਹਨੂੰ ਬਿਮਾਰੀ ਦੇ ਨਾਂ ਤੇ ਉਹਨਾਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾ ਸਕਦਾ? ਤੇ ਕਿਤੇ ਨਾ ਕਿਤੇ ਕਾਲੇ ਕੱਪੜੇ ਪਾ ਕੇ ਆਪਣੇ ਆਪ ਨੂੰ ਜਕੜ ਕੇ, ਦੇਖੋ 35 ਸਾਲਾਂ ਲਈ ਅੰਦਰ ਹੋ ਗਏ ਬੈਠੇ ਉਹਨਾਂ ਨੂੰ, ਤੇ 1 ਘੰਟਾ ਜਾਂ 2 ਘੰਟੇ ਜੇਲ੍ਹ 'ਚ ਰਹਿਣਾ ਬੜਾ ਔਖਾ। ਤਾਂ ਉਹਨਾਂ ਲਈ ਅੱਜ ਮੈਂ ਤੁਹਾਡੇ ਮਾਧਿਅਮ ਨੂੰ ਕਹਿਣਾ ਵੀ ਜਿਹੜੀ ਕਿਸਾਨੀ ਲੜਾਈ ਆ ਨਾ, ਉਹ ਬਹੁਤ ਛੋਟੀ ਆ। ਬੰਦੀ ਸਿੰਘਾਂ ਦੀ ਰਿਹਾਈ ਮੂਰੇ ਮੈਨੂੰ ਲੱਗਦੀ ਅੱਜ ਜੇ ਪੰਜਾਬ ਦੀ ਸਭ ਤੋਂ ਵੱਡੀ ਲੜਾਈ ਹੈਗੀ ਆ ਤਾਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਹੈਗੀ ਆ। ਮੋਰਚਾ ਲੱਗਿਆ ਹੋਇਆ। ਰੌਲਾ ਕੀ ਆ? ਅਸੀਂ ਤੁਹਾਡੇ ਮਾਧਿਅਮ ਨਾਲ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਸਾਰੀ ਲੀਡਰਸ਼ਿਪ ਵੀ ਭਾਈ 13,000 ਦੇ ਲਗਭਗ ਪਿੰਡ ਆ, ਹਰ ਇੱਕ ਦਰਵਾਜ਼ੇ, ਹਰ ਇੱਕ ਘਰ 'ਚੋਂ ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉੱਠਣੀ ਚਾਹੀਦੀ ਆ। ਅਸੀਂ ਸਮਝਦੇ ਆ ਵੀ ਪੰਜਾਬ ਬੜਾ ਦਰਦੀ ਆ, ਉਹਨਾਂ ਕੋਲ ਸਮਾਂ ਨਹੀਂ, ਉਹ ਘਰ ਬੈਠੇ ਹਰ ਇੱਕ ਮਾਂ
ਚੁੱਲ੍ਹੇ ਤੇ ਬੈਠੀ, ਹਰ ਇੱਕ ਭੈਣ, ਹਰ ਇੱਕ ਭਰਾ ਇਹ ਸੋਚਦਾ ਵੀ ਸਾਡੇ ਬੰਦੀ ਸਿੰਘ ਬਾਹਰ ਆਉਣ, ਪਰ ਕਹਿਣ ਨਾਲ ਨਹੀਂ ਆਉਣੇ। ਜਦੋਂ ਆਪਾਂ ਸਿਰ ਜੋੜਨਗੇ ਕੌਮੀ ਸਾਹਿਬ ਮੋਰਚੇ 'ਚ ਆਪਾਂ ਹਾਜ਼ਰੀ ਭਰਾਂਗੇ ਤਾਂ ਫਿਰ ਉਹ ਦਿਨ ਦੂਰ ਨਹੀਂ ਤੇ ਫਿਰ ਬੰਦੀ ਸਿੰਘ ਰਿਹਾ ਹੋਣਗੇ। ਆ ਜਿਹੜੇ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋ ਇਦਾਂ ਦਾ ਲਿਬਾਸ ਪਾ ਕੇ, ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੰਨ ਤੇ ਜੂੰ ਸਰਕਦੀ ਸਰਕਾਰ ਦੇ? ਦੇਖੋ ਜੂਆਂ ਸਰਕਦੀ ਆ ਤੇ ਤਕਲੀਫ ਵੀ ਹੁੰਦੀ ਆ। ਇਹ 'ਚੋਂ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਜਦੋਂ ਦਿੱਲੀ ਪ੍ਰਸ਼ਾਸਨ ਨਾਲ ਸਾਡੀ ਗੱਲ ਚੱਲਦੀ ਸੀ, ਉੱਥੇ ਕੋਈ ਨਈ ਗੱਲ ਹੋਈ, ਉਹਨਾਂ ਸਾਨੂੰ ਇੱਕੇ ਕਹਿੰਦੇ ਤੁਸੀਂ ਦਿੱਲੀ ਜਾਂ ਅਸੀਂ ਤੁਹਾਡੀ ਰਾਸ਼ਟਰਪਤੀ ਕੋਲ ਲੈ ਜਾਂਦੇ ਆ 2 ਜਾਂ 3 ਬੰਦਿਆਂ ਨੂੰ, ਪਰ ਕਾਲੇ ਕੱਪੜੇ ਨਾ ਪਾਓ ਤੇ ਸੰਗਲ ਨਾ ਜਕੜੋ। ਅਸੀਂ ਉੱਥੇ ਜਿਹੜਾ ਆਪਣਾ ਮੰਗ ਪੱਤਰ ਦੇਣਾ ਸੀ ਉਹ ਵੀ ਰੱਦ ਕਰ ਦਿੱਤਾ, ਕਿਉਂਕਿ ਸਾਨੂੰ ਪਤਾ ਵੀ ਸਾਡੇ ਬੰਦੀ ਸਿੰਘ ਐਕਣ ਜਕੜੇ ਹੋਏ ਰਹਿੰਦੇ ਆ। ਉਹਦੇ ਲਈ ਸਾਡੇ ਨੂੰ ਲੱਗਦਾ ਵੀ ਬਹੁਤ ਪੋਜ਼ਿਟਿਵ ਗੱਲ ਜਾਂਦੀ ਆ। ਲੋਕਾਂ ਨੂੰ ਦੇਸ਼ ਪ੍ਰਦੇਸ਼ 'ਚ ਪਤਾ ਵੀ ਅਸੀਂ ਪਹਿਲਾਂ ਵੀ ਗੁਲਾਮ ਸੀ, ਅੱਜ ਵੀ ਗੁਲਾਮੀ ਦੇ ਵਿੱਚ ਸਰਕਾਰਾਂ ਨੇ ਸਾਨੂੰ ਰੱਖਿਆ ਹੋਇਆ। ਜਿਹੜੀਆਂ ਸਰਕਾਰਾਂ ਲੋਕਤੰਤਰ ਦੀ ਗੱਲ ਕਰਦੀਆਂ ਉਹ ਲੋਕਤੰਤਰ ਦੀ ਹੱਤਿਆ ਤੇ ਕਹਿ ਢਾ ਰਹੀਆਂ ਇਹ ਸਰਕਾਰਾਂ। ਤੇ ਲੋਕਤੰਤਰ ਦਾ ਰਾਈਟ ਪ੍ਰੋਟੈਸਟ ਕਰਨੇ ਨੂੰ ਵੀ ਕਹਿੰਦਾ, ਪਰ ਕਿਤੇ ਨਾ ਕਿਤੇ ਮੈਂ ਸਮਝਦਾ ਜਿਹੜੇ ਪੀਸਫੁਲ ਅਸੀਂ ਪ੍ਰੋਟੈਸਟ ਕਰ ਰਹੇ ਆ, ਗੁਰੂ ਮਹਾਰਾਜ ਜੋ ਸੱਤੇ ਕਰਵਾ ਰਹੇ ਆ, ਮੈਨੂੰ ਲੱਗਦਾ ਵੀ ਜਲਦੀ ਹੀ ਤੇ ਵਧੀਆ ਰਿਜ਼ਲਟ ਮਿਲਣਗੇ। ਆ ਜਿਹੜਾ ਤੁਸੀਂ ਮੈਮੋਰੰਡਮ ਅੱਜ ਦੇਣ ਵਾਸਤੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ, ਸੀਐਮ ਦੇ ਐਸਡੀ ਵੀ ਆਏ, ਕੀ ਲੱਗਦਾ ਕਿ ਇਹ ਜਿਹੜੀ ਗੱਲਬਾਤ ਹੈ ਕਿਸੇ ਸਿਰੇ ਚੜੀ, ਕੋਈ ਵਿਸ਼ਵਾਸ ਦਵਾਇਆ ਉਹਨੇ? ਦੇਖੋ ਜਿਹੜਾ ਓਐਸਡੀ ਅਬਰਾੜ ਸਾਹਿਬ ਆਏ ਤੇ ਇੱਕ ਗੱਲ ਦੇਖਣੀ ਪਊਗੀ, ਕਿਉਂਕਿ 25 ਤਰੀਕ ਆ, ਅੱਜ 22 ਤਰੀਕ ਦੇ ਵਿੱਚ ਹੈਗੇ, 25 ਨੂੰ ਤਰੀਕ ਹੈਗੀ ਆ। ਅੱਜ ਅਸੀਂ ਬਿਲਕੁਲ ਸੰਕੇਤਕ ਤੌਰ ਤੇ ਧਰਨਾ ਦਿੱਤਾ, ਸਾਫ਼ ਸੁਥਰੀ ਸੋਚ ਨਾਲ ਧਰਨਾ ਦਿੱਤਾ, ਕੋਈ ਹੁੱਲੜਬਾਜ਼ੀ ਨਹੀਂ ਕੀਤੀ। ਅਸੀਂ ਚਾਹੁੰਦੇ ਆ ਵੀ ਸਾਨੂੰ ਨਾ ਸਾਡੇ ਨਾਲ ਨਾ ਧੱਕਾ ਕੀਤਾ ਜਾਵੇ, ਸਾਨੂੰ ਨਾ ਮਜਬੂਰ ਕੀਤਾ ਜਾਵੇ ਕਿ ਅਸੀਂ ਬੈਰੀਕੇਡ ਨਹੀਂ ਤੇ ਤੋੜ ਸਕਦੇ, ਪਰ ਗੱਲ ਕੀ ਆ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆ। ਅਸੀਂ ਕਿਸੇ ਤਕਰਾਰਬਾਜ਼ੀ 'ਚ ਨਹੀਂ ਪੈਣਾ ਚਾਹੁੰਦੇ। ਅਸੀਂ ਪੀਸਫੁਲ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਕਰਾ ਕੇ ਹਟਾਂਗੇ, ਪਰ ਇਹ ਹੁਣ ਸਰਕਾਰ ਨੂੰ ਵੀ ਸੋਚਣਾ ਪਵੇਗਾ, ਕਿਉਂਕਿ ਇਹ ਪ੍ਰੋਟੈਸਟ ਇੱਥੇ ਬੰਦ ਤਾਂ ਹੋ ਗਿਆ ਨਹੀਂ। ਅੱਜ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਪ੍ਰੋਟੈਸਟ ਹੋਣਗੇ। 27 ਤਰੀਕ ਨੂੰ ਵੱਡੀ ਇੱਕ ਮੀਟਿੰਗ ਰੱਖੀ ਹੈ ਕੌਮੀ ਸਾਹਿਬ ਮੋਰਚੇ ਨੇ, ਉਹਦੇ ਵਿੱਚ ਸਾਰੇ ਬੁੱਧੀਜੀਵੀ, ਪੰਥਕ, ਸੰਤ ਮਹਾਂਪੁਰਸ਼ ਨੇ, ਕਿਸਾਨ ਜਥੇਬੰਦੀਆਂ ਹੈਗੀਆਂ, ਸੋ ਸਾਰੇ ਉਹ ਤੋਂ ਵੱਡੀਆਂ ਕੌਲਾਂ ਦੇਵਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਸੰਘਰਸ਼ ਕੌਮੀ ਸਾਹਿਬ ਮੋਰਚੇ ਵੱਲੋਂ ਹੋਰ ਤੇਜ਼ ਕੀਤਾ ਜਾਊਗਾ। ਇਹ ਜਿਹੜਾ ਮਸਲਾ ਹੈ ਤਕਰੀਬਨ ਕਈ ਦਹਾਕੇ ਪੁਰਾਣਾ, ਇਸ ਮਸਲੇ ਦੇ ਉੱਪਰ ਕੰਮ ਹੋ ਰਿਹਾ ਹੈ। ਬਹੁਤ ਸਾਰੇ ਜਿਹੜੇ ਸੁਹਿਰਦ ਲੋਕ ਹੈ ਪਹਿਲਾਂ ਵੀ ਗੱਲ ਕਰਦੇ ਰਹੇ ਨੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ। ਇੱਦਾਂ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਅਸੀਂ ਇੰਨੇ ਲੱਖ ਸਾਈਨ ਕਰਵਾ ਲਿਆ, ਅਕਾਲੀ ਦਲ ਵੀ ਕਹਿ ਰਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਕੀ ਲੱਗਦਾ ਕਿ ਇੱਕ ਮਤ ਨਹੀਂ, ਜਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਊਣਤਾਈਆਂ ਆ ਰਹੀਆਂ? ਦੇਖੋ ਮੈਂ ਸਮਝਦਾ ਕੋਈ ਵੀ ਕੋਸ਼ਿਸ਼ ਕਰਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਸਤਿਕਾਰਯੋਗ ਆ। ਖਾਸ ਕਰਕੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ, ਦੇਖੋ ਅਸੀਂ ਤਾਂ ਅਕਾਲ ਤਖਤ ਸਾਹਿਬ ਸਾਡੀ ਸੁਪਰੀਮੋ ਆ। ਅਕਾਲ ਤਖਤ ਤੋਂ ਕੋਈ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦਾ ਉਹਨੂੰ ਅਸੀਂ ਸਿਰ ਨੀਵਾਂ ਝੁੱਕ ਕੇ ਉਹਨੂੰ ਅਸੀਂ ਪ੍ਰਵਾਨ ਕਰਦੇ ਹਾਂ। ਸੋ ਜਿਹੜਾ ਵੀ ਕਰ ਰਿਹਾ ਹੁਣ ਇਹ ਖਾਮੀਆਂ ਕਿਉਂ ਹੈਗੀਆਂ, ਕਿੱਥੇ ਤੱਕ ਗੱਲ ਪਹੁੰਚੀ, ਪਰ ਅਸੀਂ ਜ਼ਰੂਰ ਤੁਹਾਡੇ ਨਾਲ ਦਾਅਵਾ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਕੁਛ ਨਾ ਕੁਛ ਭਾਈ ਬਲਵੰਤ ਸਿੰਘ ਰਾਂਝੋਆਣੇ ਦੀ ਫਾਂਸੀ ਬਾਰੇ ਔਰ ਭਾਈ ਸਾਹਿਬ ਦੀ ਪਰੋਲ ਬਾਰੇ ਔਰ ਭਿਓਰਾ ਸਾਹਿਬ ਦੀ ਪਰੋਲ ਬਾਰੇ ਜ਼ਰੂਰ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਤੇਜ਼ ਕੀਤੇ ਜਾਣਗੇ। ਆਉਣ ਵਾਲੇ ਸਮੇਂ 'ਚ ਰਿਜ਼ਲਟ ਵੀ ਮਿਲਣਗੇ। ਬਿਲਕੁਲ। ਕੌਮੀ ਇਨਸਾਫ ਮੋਰਚੇ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ, ਤਾਂ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਨਤੀਜੇ ਕਿਸ ਤਰੀਕੇ ਦੇ ਨਿਕਲ ਕੇ ਸਾਹਮਣੇ ਆਉਂਦੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿੱਚ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ ਲਗਾਤਾਰ ਤਕਰੀਬਨ 3.5 ਸਾਲ ਦੇ ਲੰਬੇ ਸਮੇਂ ਦੇ ਦਰਮਿਆਨ ਮੋਰਚਾ ਲੱਗਾ ਹੋਇਆ। ਤਾਂ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਅੱਜ ਖਾਸ ਪ੍ਰੋਗਰਾਮ ਇੱਥੇ ਜਥੇਬੰਦੀਆਂ ਦੇ ਵੱਲੋਂ ਮੋਰਚੇ ਦੇ ਵੱਲੋਂ ਉਲੀਕਿਆ ਗਿਆ, ਜਿਹਦੇ ਵਿੱਚ ਪੈਰਾਂ ਨੂੰ ਬੇੜੀਆਂ ਪਾ ਕੇ, ਹੱਥਾਂ ਨੂੰ ਹੱਥਕੜੀਆਂ ਲਾ ਕੇ ਤੇ ਜਿਹੜੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਕਿ ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਨੇ ਜਾਂ ਮੋਰਚੇ ਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਸਮਾਜ ਸੇਵੀ ਕਾਰਕੁਨ ਨੇ, ਸਿੱਖ ਜਥੇਬੰਦੀਆਂ ਨੇ, ਵੱਖ-ਵੱਖ ਨੁਮਾਇੰਦੇ ਨੇ, ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿ ਅੱਗੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਪੱਕੇ ਤੌਰ 'ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਜਿੱਥੇ ਇਕੱਠ ਦੇ ਰੂਪ ਦੇ ਵਿੱਚ ਵੱਖ-ਵੱਖ ਜਿਹੜੇ ਕਾਰਕੁਨ ਨੇ ਬੈਠੇ ਹੋਏ ਨੇ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਨੂੰ ਕਹਾ ਜਾਣੇ ਲਈ ਨਾ ਮਜਬੂਰ ਕਰੋ। ਕੌਮੀ ਸਾਹਿਬ ਮੋਰਚਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਕੌਮੀ ਸਾਹਿਬ ਮੋਰਚਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਬੰਦੂ ਸਾਹਿਬ ਤੁਹਾਡੇ ਸਾਰੀਆਂ ਗੱਲਾਂ ਸਹੀ ਹੈ, ਤੂੰ ਜੋ ਵੀ ਬੋਲੇ ਠੀਕ ਹੈ, ਪਰ ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ। ਤੁਸੀਂ ਇਹ ਗੱਲ ਤੇ ਕਿਉਂ ਨਹੀਂ ਆਉਂਦੇ?
ਇਹ ਸਰਕਾਰ ਤੁਹਾਨੂੰ ਆਪਣੇ ਨਹੀਂ ਸਮਝਦੀ, ਇੱਥੇ ਦੇ ਵਸਿੰਦੇ ਨਹੀਂ ਸਮਝਦੀ। ਜੇ ਤੁਹਾਨੂੰ ਇੱਥੇ ਦੇ ਵਸਿੰਦੇ ਸਮਝਦੀ ਹੋਵੇ ਤਾਂ ਤੁਹਾਨੂੰ ਧੁੱਪ ਚ ਮਾਰੇ। ਇਹਨਾਂ ਨੇ ਪਹਿਲਾਂ ਇੱਥੇ ਬੁਲਾ ਕੇ ਰੱਖਣਾ ਚਾਹੀਦਾ ਤਾਂ। ਇਹਨਾਂ ਨੂੰ ਕਿੰਨੇ ਦਿਨਾਂ ਦਾ ਪਤਾ ਕੀ ਹੈ ਉੱਥੇ ਬੈਠੇ ਆਰਾਮ ਨਾਲ, ਸਾਡੇ ਕੋਲੇ ਸਾਰੇ ਆ ਰਹੇ, ਤੁਹਾਨੂੰ ਪਤਾ ਨਾ। ਮੈਂ ਐਸਐਸਪੀ ਸਾਹਿਬ ਨੂੰ ਤੇ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ, ਬਾਪੂ ਜੀ ਬੋਲ ਲੈਣ ਦਿਓ। ਇਹਨਾਂ ਨੂੰ ਇੰਨਾ ਵੀ ਢਿੱਲ ਨਾ ਛੱਡੋ, ਸਾਡਾ ਹੁਣ ਕੁਝ ਨਹੀਂ ਰਿਹਾ। ਅਸੀਂ 70 ਸਾਲ ਦੇ ਹੋ ਗਏ ਆ, ਸਾਡੇ ਜੋ ਮਰਜ਼ੀ ਕਰ ਲੈਣ। ਇਹਨਾਂ ਕੋਲ 3 ਗੱਲਾਂ ਹੋਣੇ, ਅੰਦਰ ਸਿੱਧਾ ਪਰਚਾ ਪਾ ਦਿਓ, ਡੰਡੇ ਮਾਰ ਲਓ, ਹੋਰ ਕੱਖ ਨਹੀਂ ਇਹਨਾਂ ਦੇ ਕੋਲੇ। ਸਮਝੇ? ਇਹਨਾਂ ਦੇ ਜੜਾ ਉੱਤੇ ਹੈ, ਇਹਨਾਂ ਦੇ ਵੀ ਬਰਾਬਰ ਪਰਚੇ ਹੋਣਗੇ। ਤੁਸੀਂ ਕੀ ਸਮਝਦੇ? ਇਹ ਗੱਲਾਂ ਕੋਰਟ 'ਚ ਨਹੀਂ ਜਾ ਰਹੀਆਂ, ਇਹ ਸਾਨੂੰ ਰੋਕੀ ਖੜੇ ਆ। ਅਸੀਂ ਬਸਿੰਦੇ ਆ ਇੱਥੇ ਦੇ, ਟੈਕਸ ਦਿੰਦੇ ਆ, GST ਸੈਂਟਰ ਸਰਕਾਰ ਨੂੰ ਦਿੰਦੇ ਆ। ਸਮਝੇ ਨਾ? ਕਿਵੇਂ ਕਿਉਂ ਰੋਕਿਆ ਵਾ ਇਹਨਾਂ ਨੇ ਸਾਨੂੰ? ਦੱਸੋ। ਬੋਲਣ ਲੱਗੇ ਹੋਰ ਬੋਲਣ। ਮੈਂ ਪੁੱਛ ਰਿਹਾ, ਉਹਨਾਂ ਨੂੰ ਪੁੱਛ ਰਿਹਾ। ਤੈਨੂੰ ਬੋਲ ਸਕਦੇ। ਜਹੇਦਾਰ ਜਗਤਾਰ ਸਿੰਘ ਹਮਾਰਾ ਜਿੰਦਾਬਾਦ। ਜਹੇਦਾਰ ਜਗਤਾਰ ਸਿੰਘ ਹਮਾਰਾ ਕੌਮੀ ਇਨਸਾਫ ਮੋਰਚਾ। ਸਾਡੀ ਕੁੱਤੇ ਜ਼ਿੰਦਗੀ ਕਰਨੀ ਹੈ ਯਾਰ। ਅਸੀਂ ਪਹਿਲਾਂ ਮੁਲਕ 'ਚ ਰਹਿ ਕੇ ਕੀ ਕਰਨਾ? ਭਗਵੰਤਾ ਬੁੱਚੜ ਮੁਰਦਾਬਾਦ ਭਗਵੰਤਾ ਬੁੱਚੜ ਮੁਰਦਾਬਾਦ ਭਗਵੰਤਾ ਬੁੱਚੜ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਭਗਵੰਤਾ ਬੁੱਚੜ ਮੁਰਦਾਬਾਦ ਭਗਵੰਤਾ ਬੁੱਚੜ ਮੁਰਦਾਬਾਦ। ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ, ਭਗਵੰਤ ਮਾਨ ਸਾਹਿਬ ਨਹੀਂ ਹੈਗਾ, ਇਹ ਭਗਵੰਤਾ ਬੁੱਚੜ ਹੈ। ਦੂਆ ਬਿਆਨ ਤਾਂ ਇਹ ਬੜਾ ਬੁੱਚੜ ਹੈ। ਇਹ ਆਪਾਂ ਇਹਨੂੰ ਸਾਹਬ ਕਿਉਂ ਲਾਉਣੇ? ਸਭ ਦੇ ਬੜਾ ਕਸੂਰ ਆਪਣਾ ਇਹ। ਹੁਣ ਸਾਥੀਆਂ ਨੇ ਇਹਨਾਂ ਨੂੰ 10 ਮਿੰਟ ਦਿੱਤੇ ਆ, 5 ਮਿੰਟ ਹੋ ਗਏ। 5 ਮਿੰਟ ਬਾਅਦ ਸਾਰੇ ਵੀਰਾਂ ਨੂੰ ਬੇਨਤੀ ਹੈ, ਇਹਨਾਂ ਬਜ਼ੁਰਗਾਂ ਨੂੰ ਪਾਸੇ ਕਰਕੇ ਆਪਾਂ ਮੂਹਰੇ ਹੋਣਾ ਸਾਰਿਆਂ ਨੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਚੰਡੀਗੜ੍ਹ ਤੇ ਪੰਜਾਬ ਪ੍ਰਸ਼ਾਸਨ ਨੂੰ ਇੱਕ ਸੁਨੇਹਾ, ਕਿਉਂਕਿ ਜਿਹੜਾ ਇਹ ਪ੍ਰੋਗਰਾਮ ਲੀਕਿਆ ਗਿਆ ਸੀ, ਕੱਲ ਵੀ ਲਗਾਤਾਰ 2 ਘੰਟੇ ਮੀਟਿੰਗ ਹੋਈ, ਪਰੰਤੂ ਅੱਜ ਸਾਨੂੰ ਜ਼ਬਰਦਸਤੀ ਇੱਥੇ ਰੋਕਿਆ ਗਿਆ। ਜਿਹੜਾ ਇੱਕ ਡੈਮੋਕ੍ਰੇਸੀ ਦਾ ਘਾਣ ਹੈ, ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣੇ ਰੋਸ ਦਾ ਮੁਜ਼ਾਹਰਾ ਕਰ ਸਕਦੇ ਹਾਂ, ਪਰੰਤੂ ਇਸ ਤਰ੍ਹਾਂ ਸਰਕਾਰਾਂ ਜਲੀਲ ਕਰ ਰਹੀਆਂ। ਜਿਹੜਾ ਅੱਜ ਦਾ ਰੋਸ ਪੱਤਰ ਤਿਆਰ ਕਰਿਆ ਗਿਆ, ਉਹ 'ਚ 5 ਮੁੱਦੇ ਜਿਹੜੇ ਪੰਜਾਬ